ਇਹਦੀਆਂ ਫੁੱਫੀਆਂ ਮਿਲਣ ਆਉਂਦੀਆਂ ਨਾ ਈਦ ਤੇ ਇਹਦਾ ਅੱਬਾ ਬਾਹਰ ਬੈਠਾ ਹੁੰਦਾ ਤੇ ਕਹਿਣ ਹੁੰਦਾ ਉਹ ਬਾਸ ਬੈਠਾ ਇੱਧਰ ਆ ਜਾਓ ਬਰਦਰ ਇਨਸ਼ਾਅੱਲਾ। ਇਹ ਭਾਈ ਵੱਡੀ ਤੇ ਛੋਟੀਆਂ ਛੋਟੀਆਂ ਹਰਕਤਾਂ ਕਰਨ अस्सलाम वालेकुम नाज़रीन, टी टाइम में खुश आमदीद। तेज ताड़ियां बजाओ, अज छुट्टियां हो जाएंगियां वा, तेज ताड़ियां बजाओ। सॉरी। अच्छा जी सॉरी। तो जो पता जो अभी मैं बात सॉरी करनी तो पहले ना कर कदी किते ਵੱਜ ਜਾਂਦੀ ਮੇਰੇ ਕੋ ਅੱਜ ਪਤਾ ਨਹੀਂ ਪ੍ਰੈਸ਼ਰ ਚ ਯਾਰ ਤੁਸੀਂ ਕਲਿੱਪ ਦੇਖਿਆ ਕਿ ਇੰਗਲਿਸ਼ ਕਲਿੱਪ ਸੀ ਜਿਹੜਾ ਉਹ ਸਾਹਮਣੇ ਸੇਵ ਰੱਖਿਆ ਹੁੰਦੇ ਨੇ ਆਹੋ ਇੰਜ ਕਰਕੇ ਨਾ ਤੇ ਉਹ ਨਾਂ ਦੱਸ ਦੇਣਾ ਆਪਣਾ ਕਹਿੰਦਾ ਆਮ ਰੋਬਰਟ ਕਹਿੰਦਾ ਸੇਵ ਮਾਰ ਕੇ ਤੇ ਉਹਨੂੰ ਸਾਰਿਆਂ ਨੂੰ ਕਹਿੰਦਾ ਉਧਰ ਜਿਹੜਾ ਬਾਦਸ਼ਾਹ ਬੈਠਾ ਤਾਂ ਉਹਨੂੰ ਕਹਿੰਦਾ ਆਈ ਐਮ ਜੌਨ ਓਕੇ ਦੂਸਰਾ ਹੁੰਦਾ ਉਹਦੇ ਸਿਰ ਤੇ ਸੇਵ ਪਿਆ ਹੁੰਦਾ ਸਕੈਨ ਸੇ ਨੂੰ ਮਾਰ ਕਹਿੰਦਾ ਆਈ ਐਮ ਰੋਬਰਟ ਕਹਿੰਦਾ ਓਕੇ ਇੱਕ ਹੁਣ ਘਟਿਆ ਜਿਹਾ ਕਰੈਕਟਰ ਹੁੰਦਾ ਸੇਵ ਮਾਰਦਾ ਸੀ ਉਹਦੇ ਆਹ ਗੋਲੀ ਮਾਰ ਦਿੰਦਾ ਇੱਥੇ ਤੇ ਕਹਿੰਦਾ ਆਈ ਐਮ ਸੌਰੀ ਪੋਜ਼ ਬੜਾ ਵਧੀਆ ਕਹਿੰਦਾ ਆਈ ਐਮ ਸੌਰੀ ਗੋਰਾ ਬਹੁਤ ਵੱਡਾ ਚੇਜ਼ੇਬਾਜ਼ ਆ ਤੋਬਾ ਤੋਬਾ ਅਸੀਂ ਆਪਣੇ ਆਪ ਨੂੰ ਸਮਝੀ ਜਾਂਦੇ ਹਾਂ। ਲਓ ਜੀ ਨਾਜ਼ਰੀਨ ਟੀ ਟਾਈਮ 'ਚ ਬੰਦੇ ਘਟੀ ਜਾ ਰਹੇ ਨੇ ਕਿਉਂਕਿ ਈਦ ਲਾਗੇ ਆ ਗਈ। ਬਾਕੀ ਸ਼ੋਪਿੰਗਾਂ ਤੇ ਚਲੇ ਗਏ ਨੇ। ਫੈਸਲ ਸਾਹਿਬ ਜਿਹੜੇ ਉਹ ਲੱਤ 28 ਕੁੜੀ ਦਾ 'ਚ ਪਏ ਨੇ। ਚਾਂਦ ਰਾਤ ਵੀ ਆ ਗਈ। ਆਹੋ ਚਾਂਦ ਰਾਤ ਲੱਤ 28 ਕੁੜੀ ਦਾ 'ਚ ਨੇ ਫੈਸਲ ਸਾਹਿਬ ਤੇ ਚਾਂਦ ਰਾਤ ਦਾ ਪਤਾ ਨਹੀਂ ਤੁਸੀਂ ਵੀ ਵੇਖਦੇ ਹੋਣਾ ਕਿ ਨਹੀਂ ਵੇਖਦੇ ਹੋਣਾ। ਕੌਣ ਚਾਂਦ ਰਾਤ ਤੇ ਵੇਖ ਰਿਹਾ ਇਸ ਟਾਈਮ ਸਹੀ ਦੱਸਣਾ। ਤੁਸੀਂ ਕਿਹਾ ਸੀ ਚਾਂਦ ਰਾਤ ਨੂੰ ਮੈਨੂੰ ਯਾਦ ਕਰਾਇਓ ਪੈਂਟਾਂ ਸ਼ਰਟਾਂ ਲਿਆਉਣੀਆਂ। ਉਹ ਤੇ ਕਰ ਆਹ ਤੇ ਮੈਨੂੰ ਯਾਦ ਕਰਾ ਦੇਣਾ। ਮੈਂ ਕੱਲ ਹੀ ਆਪਣੀਆਂ ਲੈਣੀਆਂ ਸੀ। ਰਹਿਣ ਦੇ ਤੂੰ ਨਾ ਯਾਦ ਕਰਾਈ। ਸਾਡੀਆਂ ਦੀ ਗੱਲ ਕਰਨ ਦੇ ਆਪਣੀਆਂ ਨਹੀਂ ਤੁਹਾਡੀਆਂ ਮੈਂ ਕਿੱਥੋਂ ਤੁਹਾਨੂੰ ਪੈਸੇ ਦਿੱਤੇ ਚੰਗੇ ਭਲੇ ਕਾਹਦੇ ਪੈਸੇ ਦਿੱਤੇ ਸਾਨੂੰ? ਤੁਸੀਂ ਪੈਂਟਾਂ ਸ਼ਰਟਾਂ ਦਿੱਤੀਆਂ ਨੇ ਪਿਛਲੀ ਦਫਾ ਹੀ ਦਿੱਤੀਆਂ ਸੀ। ਈਦ ਵੀ ਸਾਨੂੰ ਮਤਲਬ ਕੋਈ ਈਦੂ ਦਾ ਵੀ ਚੱਕਰ ਐਰ ਕੀ ਹਾਲਾਤ ਜ਼ਰਾ ਪਿਛਲੇ ਨਾਲੋਂ ਥੋੜੇ ਬਿਹਤਰ ਨੇ। ਇਸ ਤੋਂ ਯਾਰ ਫੇਰ ਕਰ ਲਾਂਗੇ ਯਾਰ ਅਸੀਂ ਵੀ ਜਦੋਂ ਹੁਣ ਮਜਬੂਰੀ ਅਗਲੇ ਉਹ ਭਰਾਵਾ ਘਰ ਦਾ ਆਟਾ ਪੂਰਾ ਹੋਣ ਡਿਆ ਵਾ। ਮੈਂ ਉਹਨਾਂ ਨੂੰ ਕਹਿਣ ਡਿਆ ਵੀ ਸਾਨੂੰ ਕੁਝ ਲੈ ਕੇ ਦਿਓ। ਜੇ ਉਹ ਹੈਂਡ ਟੂ ਮਾਊਥ ਹੁੰਦੇ ਨਾ ਤੇ ਫਿਰ ਉਹਨਾਂ ਨੇ ਦੇ ਦੇਣੇ ਸੀ। ਉਹ ਹੁਣ ਆਪ ਉਹ ਕਹਿ ਰਹੇ ਸੈੱਟ ਉਹ ਨਹੀਂ ਆਹ ਤੇ ਫਿਰ ਕੁਝ ਸਮਝ ਲਿਆ ਕਰੋ ਨਾ ਗੱਲ। ਮੇਰੇ ਅਲਹਮਦੁਲਿਲਾ ਹਰ ਚੀਜ਼ ਓਕੇ ਹੈ A to Z। ਸਿਰਫ ਕੱਪੜੇ ਹੀ ਰਹਿ ਗਏ। ਮੈਂ ਕਹਾਂ ਉਹ ਭਾਵੇਂ ਲੈ ਦੇ। ਤੇ ਹੋਰ ਈਦ ਤੇ ਕੀ ਹੁੰਦਾ ਵਾ ਤੇਰਾ? ਹੋਰ ਈਦ ਤੇ ਤੇਰਾ ਕੀ ਹੁੰਦਾ ਵਾ? ਉਹ ਜਿਹੜਾ ਬੇਸਾਂ ਮੁੱਕੀਆਂ ਤੇਰੀਆਂ ਸੇਵੀਆਂ ਨੂੰ ਕਹਿਣ ਡਿਆ ਓਕੇ ਕੱਲੀਆਂ ਸੇਵੀਆਂ ਤੇ ਕੱਪੜੇ ਬਾਕੀ ਜੁੱਤੀਆਂ ਨਹੀਂ ਆਉਂਦੀਆਂ। ਅੱਛਾ ਏਦਾਂ ਦਾ ਬੰਦਾ ਈਦ ਵਾਲੇ ਦਿਨ ਮਕਾਨ ਸ਼ੁਰੂ ਕਰ ਲੈਂਦਾ ਵੀ ਛੁੱਟੀਆਂ ਨੇ ਚਲੋ ਨਾਲ ਬੱਚੇ ਵੀ ਲੈ ਚਲੋ ਇੱਟਾਂ ਚੁੱਕੋ। ਉਹ ਬਹੁਤ ਡਰਾਮੇ ਹੁੰਦੇ। ਕਈ ਅੱਬੇ ਬਹੁਤ ਕੁਝ ਕਰਦੇ ਨੇ। ਲੋਕਾਂ ਦੇ ਬੱਚੇ ਉਹ ਪਾ ਕੇ ਨਾ ਈਦ ਪੜ ਕੇ ਆਉਂਦੇ ਕਮੀਜ਼ ਲਾ ਕੇ ਟੰਗ ਦਿੰਦੇ ਨੇ। ਕੱਲੀ ਬਨੈਣ ਜੀ ਪਾ ਕੇ ਤੇ ਪੌਦੇ ਟੰਗ ਕੇ ਤੇ ਘਰ ਦੇ ਕੰਮ ਸ਼ੁਰੂ ਕਰ ਦਿੰਦੇ ਜਿਹੜੇ ਰੁਕੇ ਪੱਕੇ ਸਾਫ਼ ਕਰੋ। ਆਹੋ ਪੱਕੇ ਬੱਚਿਆਂ ਦਾ ਬੇੜਾ ਗਰਕ ਕੀਤਾ ਹੁੰਦਾ ਈਦ ਦਾ ਦਿਨ ਖਰਾਬ ਕਰ ਦੇ ਕਸਮੇ ਬਈ। ਈਦ ਵਾਲੇ ਦਿਨ ਆਪਣੇ ਬੱਚੇ ਲਈ ਫਿਰ ਮੈਂ ਕਿ ਕਿੱਧਰ ਕਹਿੰਦਾ ਯਾਰ ਬੇਫਾਮ ਬਣਵਾਉਣਾ ਦਫ਼ਤਰ ਬੰਦ ਹੁੰਦੇ ਈਦ ਵਾਲੇ ਦਿਨ ਬੱਚਿਆਂ ਨੂੰ ਕਹੀ ਜਾਂਦੇ ਕਈ ਉਹ ਸਿੱਖਾਂ ਲਈ ਮੈਜਿਕ ਫੜ ਕੇ ਲਿਆਓ ਤੂੰ ਅੱਜ ਟੈਂਕੀ ਵਾਲਾ ਵੀ ਕੰਮ ਕਰ ਹੀ ਦੇ ਲੈ ਉਹ ਚੋਂਦੀ ਹੁੰਦੀ ਨਾ ਮਾੜੀ ਮੋਟੀ ਤੇ ਅੱਛਾ ਕਿੰਨੇ ਹੀ ਕੰਮ ਈਦ ਦੇ ਦਿਨਾਂ ਤੇ ਰੱਖੇ ਹੁੰਦੇ ਘਰਦਿਆਂ ਨੇ ਸਿਆਣਿਆਂ ਨੇ ਅੱਬਿਆਂ ਨੇ। ਉਹਨਾਂ ਕਹਿਣਾ ਜੀ ਆ ਵੀ ਬਸ ਈਦ ਦੀਆਂ ਛੁੱਟੀਆਂ 'ਚ ਕਰਾਂਗੇ ਆ ਵੀ ਈਦ ਦੀਆਂ ਛੁੱਟੀਆਂ 'ਚ ਕਰਾਂਗੇ। 3 ਛੁੱਟੀਆਂ ਬੱਚਿਆਂ ਦਾ ਬੇੜਾ ਗਰਕ ਕਰ ਦੇਣਾ। ਬੱਚੇ ਫਿਰ ਉਹ ਅੱਬਿਆਂ ਨੂੰ ਲਾਈਕ ਨਹੀਂ ਕਰਦੇ। ਬੱਚੇ ਫਿਰ ਈਦ ਪੜ ਕੇ ਕਿਤੇ ਨਿਕਲ ਜਾਂਦੇ ਫੋਨ ਵੀ ਬੰਦ ਕਰ ਦਿੰਦੇ। ਬਸ ਕੱਲਾ ਹੀ ਬਨੈਣ ਪਾ ਕੇ ਗਲੀ 'ਚ ਫਿਰ ਰਿਹਾ ਹੁੰਦਾ ਆਇਆ ਨਹੀਂ ਨਾਲੇ ਗਾਲਾਂ ਕੱਢੀ ਜਾਂਦਾ ਨਾਲੇ ਠੀਕ। ਆਹੋ ਅਕਸਰ ਬੱਚਿਆਂ ਨੇ ਕਹਿੰਦਾ ਉਹ 3 ਤੇ ਪਰਨੇ ਨੂੰ ਮਿੰਟ ਲੱਗਣਾ ਖੋਲ ਤੇ ਸਹੀ। ਆਹੋ ਉਹ ਬੰਦਾ ਵਿੱਚ ਅੱਛਾ ਜਿਸ ਬੱਚੇ ਨੇ ਕਿਤੇ ਜਾਣਾ ਹੁੰਦਾ ਨਾ ਯਾਰ ਦੋਸਤ ਦੇ ਬਾਹਰ ਖੜੇ ਹੁੰਦੇ ਇੰਤਜ਼ਾਰ 'ਚ ਉਹਦਾ ਬਾਡੀ ਲੈਂਗੁਏਜ ਵੇਖਣ ਵਾਲੀ ਹੁੰਦੀ ਜਦੋਂ ਉਹਨੂੰ ਪਿਓ ਕਹਿੰਦਾ ਕੰਮ ਕਰ ਉਹ ਹੁੰਦਾ ਯਾਰ ਅੱਲਾ ਝੂਠ ਹੀ ਹੋ ਜੇ ਤੇ ਉਹਨੂੰ ਵੀ ਸਮਝ ਆ ਜਾਂਦੀ ਵੀ ਨਹੀਂ। ਉਹ ਕਹਿੰਦਾ ਜਾ ਤੂੰ ਜਿੱਥੇ ਜਾਣਾ ਨਾ ਪਹਿਲੇ ਉੱਥੇ ਹੋਇਆ ਮੈਂ ਆਪੇ ਕਰ ਲੂੰਗਾ ਜਾ ਤੂੰ। ਉਹ ਐਂ ਕਿਉਂ ਉਤਰ ਗਿਆ ਹੋ ਜਾਂਦਾ। ਅੱਛਾ ਜੀ ਸਾਡੇ ਘਰ ਪਤਾ ਕੀ ਸਟਾਈਲ ਹੈ ਮੇਰੇ ਵਾਲਾ ਸਾਹਿਬ ਦਾ। ਈਦ ਵਾਲੇ ਦਿਨ ਸੁਬਹ ਹੀ ਉੱਠ ਕੇ ਉਠਾਉਣ ਲੱਗ ਪੈਂਦੇ। ਜਿੰਨੇ ਨਮਾਜ਼ ਨਾ ਈਦ ਦੀ ਪੜੀ ਉਹ ਕਾਰ ਨਾ ਬੜੇ ਸਾਰਿਆਂ ਨੂੰ ਉਠਾ ਕੇ ਨਾ ਅੰਦਰੋਂ ਕੁੰਡੀ ਲਾ ਕੇ ਹੱਥ ਹੋ ਜਾਂਦੇ ਮੁੱਠੀ ਪਾਏ ਨਾਲ ਆਪ ਹੋ ਜਾਂਦਾ ਨਹੀਂ ਟਾਈਮ ਤੇ ਹੁੰਦਾ ਪਹਿਲਾਂ ਓਏ ਬਜ਼ੁਰਗਾਂ ਦਾ ਏਦਾਂ ਹੀ ਹੁੰਦਾ ਹਿਸਾਬ ਕਿਤਾਬ ਵੇਲਾ ਫਿਰ ਜਿੰਨਾ ਘਰਾਂ 'ਚ ਬਜ਼ੁਰਗ ਨਹੀਂ ਹੁੰਦੇ ਉਹ ਅੱਗੋਂ ਉਹਨਾਂ ਦਾ ਫਿਰ ਤੌਰ ਤਰੀਕ ਠਾਉਣ ਵਾਲਾ ਕੋਈ ਨਹੀਂ ਹੁੰਦਾ। ਕਈ ਬੰਦੇ ਈਦ ਪੜਨ ਜਾਂਦੇ ਹੀ ਉਹ ਸਭ ਤੋਂ ਪਹਿਲੇ ਗਏ ਆ ਤੇ ਫਿਰ ਵੀ ਉਹ ਲੈ ਜਾਓਗੇ ਜਾਨ ਮਾਲ ਤੁਸੀਂ ਅੱਗੇ ਖਲੋ ਕੇ ਹੈ ਜਾਨ ਮਾਲ ਨਹੀਂ ਜਾਨ ਮਾਲ ਦੀ ਨਹੀਂ ਗੱਲ ਹੁੰਦੀ।
ਕੁਝ ਲੋਕ ਉਹ ਜਿਹੜਾ ਕਿਉਂਕਿ ਉਹ ਬਰੀਕ ਜਿਹਾ ਕੱਪੜਾ ਹੁੰਦਾ ਵਾ ਠੀਕ ਹੈ ਨਾ ਉਹਦੇ ਉੱਪਰ ਉਹ ਨਹੀਂ ਕਈਆਂ ਨੂੰ ਹੁੰਦਾ ਤੇ ਉਹ ਅੱਗੇ ਵੀ ਖਲੋਤੇ ਹੋਣ ਨਾ ਤੇ ਜਾਨਮਾਜ਼ ਦੇ ਉੱਪਰ ਉਹਦਾ ਬੰਦਾ ਕੰਫਰਟ ਹੋ ਜਾਂਦਾ। ਨਹੀਂ ਉਹ ਜਵਾਨ ਜਾਨਾਂ ਦੀ ਗੱਲ ਕਰਨ ਡਿਆ। ਜਾਨਮਾਜ਼ ਰਿਵਾਜ ਪੈ ਗਿਆ ਕਿ ਜਿੰਨਾ ਜਾਨਮਾਜ਼ ਲੈ ਕੇ ਜਾਂਦੇ ਨਾ ਇਹਦਾ ਮਤਲਬ ਵੀ ਐਂਡ ਤੇ ਆਪਣੀ ਪਿੱਛੇ ਵਿਛਾ ਲੈਣ। ਆਪਣੀ ਨਹੀਂ ਇਹ ਹੁੰਦਾ ਕਈ ਅੱਗੇ ਵੀ ਲੈ ਜਾਂਦੇ ਨੇ ਉਹਦੀ ਵਜ੍ਹਾ ਕਿ ਉਹ ਤਾਂ ਗੁੱਛੂ ਮੁੱਛੂ ਹੋ ਜਾਂਦਾ ਸਾਰਾ ਕਪੜਾ ਟਾਈਪ। ਯਾਰ ਈਦਗਾਹਾਂ ਖੁੱਲੀ ਜਗ੍ਹਾ ਤੇ ਹੁੰਦੀਆਂ ਨੇ ਨਾ ਉਹ ਸਹੀ ਕਰਦੇ ਨੇ ਲੈ ਜਾਂਦੇ ਨੇ। ਹੁੰਦੇ ਭਾਈ ਬੰਦੇ ਬਹੁਤ ਆਉਂਦੇ ਘਟ ਜਾਂਦੇ। ਅੱਛਾ ਵੈਸੇ ਇੱਕ ਸਵਾਲ ਆ ਈਦ ਪੜ੍ਹ ਕੇ ਤੁਹਾਨੂੰ ਜਦੋਂ ਘਰ ਆਉਂਦੇ ਹੋ ਤੇ ਫੀਲਿੰਗ ਸਭ ਤੋਂ ਜ਼ਿਆਦਾ ਮਿਸਿੰਗ ਕੀ ਹੁੰਦਾ? ਆਈ ਥਿੰਕ ਅੱਬੂ। ਹਾਂ ਅੱਬੂ ਦੀ ਈਦੀ ਇਹ ਬੜੀ ਵੱਡੀ ਮੈਂ ਹਰ ਸਾਲ ਮੇਰਾ ਦਿਲ ਭਰ ਆਉਂਦਾ ਜਦੋਂ ਮੈਂ ਐਵੇਂ ਨਹੀਂ ਕਿ ਈਦ ਪੜ੍ਹ ਕੇ ਸਿੱਧੇ ਕਬਰਸਤਾਨ ਜਾਓ ਆਪਣੇ ਜਿਹੜੇ ਫੌਤ ਹੋਏ ਨੇ ਉਹਨਾਂ ਕੋਲ ਈਦ ਸੁਨਨਤ ਦਾ ਈਦ ਪੜ੍ਹ ਕੇ ਜਾਣਾ ਯਾਨੀ ਈਦ ਵਾਲੇ ਦਿਨ ਜਾਣਾ ਦੁਆ ਕਰਨ ਜਾਣਾ। ਅੱਛਾ ਕਈ ਬੰਦੇ ਆ ਉਹ ਅੱਲਾ ਮਾਂ। ਅੱਛਾ ਇਹਦਾ ਅੱਬਾ ਵੀ ਇਦਾਂ ਹੀ ਸੁਬਾਹ ਆ ਕੇ ਨਾ 5:30 ਵਜੇ 7 ਵਜੇ ਤੋਂ 5:30 ਵਜੇ ਨੂੰ ਉਠਾ ਕੇ ਕਹਿੰਦਾ ਜੇ ਮੈਨੂੰ ਜਗਾਇਆ ਨਾ ਤਾਂ ਮੈਂ ਲੱਤਾਂ ਭੰਨਣੀਆਂ ਤੇਰੀ ਕਿਉਂਕਿ ਮੈਂ ਹੁਣ ਸੌਣ ਲੱਗਾ। ਅੱਛਾ ਉਹ ਜੇ ਬੰਦੇ ਅੱਬੂ ਤੋਂ ਪਰੇਸ਼ਾਨ ਹੁੰਦੇ ਯਾਰ ਉਹ ਵੇਲਾ ਚਾਂਦ ਰਾਤ ਪਤਾ ਨਹੀਂ ਕਿੱਥੇ ਫਿਰਦੇ। ਅੱਛਾ ਕਈਆਂ ਦੀ ਲਾਤ ਇਦਾਂ ਦੀ ਕਈਆਂ ਦੇ ਅੱਬੇ ਇਦਾਂ ਦੇ ਹੁੰਦੇ ਆ ਯਾਨੀ ਕਈਆਂ ਦੇ ਬੱਚੇ ਜ਼ਿੰਮੇਦਾਰ ਨਿਕਲ ਆਉਂਦੇ ਆ ਅੱਬੇ ਅਬਾ ਗੌਨ ਟੈਪ ਹੀ ਹੁੰਦੇ ਉਹ ਰਾਤ ਦੇ 2 ਵਜੇ ਅੱਬੇ ਲੱਭਦੇ ਫਿਰਦੇ ਕਈ ਅੱਬੇ ਬੱਚਿਆਂ ਨੂੰ ਲੱਭਦੇ ਫਿਰਦੇ ਹੁੰਦੇ ਇਦਾਂ ਹੀ। ਅੱਛਾ ਸ਼ੁਗਲ ਮੇਲੇ ਹੁੰਦੇ ਨੇ ਤਿਆਰੀਆਂ ਵੀ ਹੁੰਦੀਆਂ ਇੰਦੀਆਂ ਉਸਤਾਦ ਜੀ ਤੇ ਫਿਸ਼ਲ ਵੀ ਕਰਨੇ ਤੇ ਮਹਿੰਦੀਆਂ ਲਾਣੀਆਂ ਪੈਡੀਕਿਉਰ ਤੇ ਕੀ ਕਿਹੜਾ ਉਹ ਹੁੰਦੇ ਰਾਤ ਨੂੰ ਕਰਨੇ ਨਾ ਇਹ ਵੀ ਬੜਾ ਕਰਵਾ। ਅੱਛਾ ਇਹਦਾ ਅੱਬਾ ਇਹਨੂੰ ਈਦ ਵਾਲੇ ਦਿਨ ਕਹਿੰਦਾ ਵਾ ਓਏ ਅੱਜ ਦੇ ਦਿਨ ਮੱਥੇ ਨਾ ਹੀ ਲੱਗਦਾ ਸ਼ਗਨ ਵਾਲਾ ਵੇਲਾ ਤੇ। ਅੱਛਾ ਸਾਲ 'ਚ ਇੱਕ ਵਾਰੀ ਇਹਦਾ ਅੱਬੇ ਨੇ ਈਦ ਮਿਲੀ ਹੈ ਈਦ ਵਾਲੇ ਦਿਨ ਪੜ ਕੇ ਤੇ ਉਸ ਤੋਂ ਬਾਅਦ ਅੱਬੇ ਨੇ ਹੱਥ ਮਾਰਿਆ ਤੇ ਹੱਥ ਜੇਬ 'ਚ ਬਾਹਰ ਆ ਗਿਆ ਪਤਾ ਲੱਗਾ ਭਾਈ ਥੱਲੇ ਉਹ ਨਿਜ਼ਾਮ ਕਰ ਗਏ ਨੇ ਭਾਈ ਇਹਦਾ ਅੱਬਾ ਇਹਨੂੰ ਸਾਰੀ ਦੁਨੀਆ ਈਦ ਮਿਲਦੀ ਨਾ ਇਹਦਾ ਅੱਬਾ ਦੋਵੇਂ ਜੇਬਾਂ ਫੜ ਕੇ ਕਹਿੰਦਾ ਇੱਧਰੋਂ ਦੀ ਹੱਥ ਪਾ ਕੇ ਮੈਂ ਤੈਨੂੰ ਫਸਾ ਨਹੀਂ ਖਾਣਾ। ਇਹਦੀਆਂ ਫੁੱਫੀਆਂ ਮਿਲਣ ਆਉਂਦੀਆਂ ਨਾ ਈਦ ਤੇ ਇਹਦਾ ਅੱਬਾ ਬਾਹਰ ਬੈਠਾ ਹੁੰਦਾ ਤੇ ਕਹਿੰਦੇ ਹੁੰਦਾ ਉਹ ਬਾਸ ਬੈਠਾ ਇੱਧਰ ਆ ਜਾਓ ਇੱਧਰ ਆ ਜਾਓ ਲੰਗਰ ਲੱਗਦਾ ਕੁੜੀਏ ਗੱਲ ਸੁਣ ਪਰਸ ਰਾਤ 'ਚ ਕਰ ਲਾ ਉਹਨੇ ਕਿਹਾ ਕਿਉਂ ਅਬਾਸ ਹਿਸਾਬ ਕਿਤਾਬ ਮੈਂ ਇਹਦੇ ਚਾਚੇ ਨੂੰ ਕਹਾਂ ਇਹਦਾ ਚਾਚਾ ਭਾਈ ਇੱਕ ਖੁਸਰੇ ਨੂੰ ਈਦ ਤੇ ਕਹੀਏ ਐਰ ਕਿ ਮੇਰਾ ਫਤਰਾਨਾ ਤੂੰ ਦੇਣਾ ਵਾ ਮੇਰੇ ਹਾਲਾਤ ਟੈਟ ਜ਼ਰਾ ਤੇ ਜੇ ਹਾਲਾਤ ਟੈਟ ਹੁੰਦੇ ਫਤਰਾਨਾ ਬਣਦਾ ਹੀ ਖੁਸਰੇ ਨੂੰ ਬੁਟੀਕ ਮਾਰੇ। ਅੱਛਾ ਕਈ ਬੰਦੇ ਆ ਅੱਲਾ ਮਾਫ ਕਰੇ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਮਾਰੇ ਬੰਦੇ ਹੁੰਦੇ ਸੂਟ ਨਹੀਂ ਉਹਨਾਂ ਕੋਲ ਹੁੰਦਾ ਹੈ ਪੁਰਾਣਾ ਪਰਨ ਜਾਊਗੇ ਕੋਈ ਕਵੇ ਨਾ ਮੇਲ ਮੁਲ ਕੇ ਈਦ ਮੁਬਾਰਕ ਤੂੰ ਪਾਇਆ ਉਹ ਮੈਂ ਨਾ ਯਾਰ ਸੋ ਜਾਣਾ ਸੀ ਮੈਂ ਕਿਹਾ ਸ਼ਾਮ ਨੂੰ ਫਿਰ ਇੱਕੋ ਉਹ ਗੱਲ ਬੜੀ ਲਕੋਊ। ਮੈਂ 3-4 ਇਦਾਂ ਪੜੀਆਂ ਕਹਿ ਕੇ ਨਾ ਵੀ ਸੂਟ ਨਹੀਂ ਸੀ ਸਵਾਈ ਤੇ ਹੁੰਦਾ ਇਹ ਨਹੀਂ ਕਿ ਜ਼ਰੂਰੀ ਪੈਸੇ ਨਹੀਂ ਉਸਤਾਦ ਜੀ ਦਰਜੀ ਵੀ ਬਹੁਤ ਕਰੈਕਟਰ ਹੁੰਦੇ ਨੇ ਤੇ ਇਹ ਰਿਵਾਜ ਤੇ ਹਰ ਸਾਡੇ ਪਾਕਿਸਤਾਨੀ ਦਰਜੀ ਦਾ ਨਾ ਕਿ ਉਹਨੇ ਤੁਹਾਨੂੰ ਕਹਿਣਾ ਕਿ ਭਾਈ ਓਕੇ ਈਦ ਵਾਲੇ ਦਿਨ ਇਨਸ਼ਾਅੱਲਾ ਭਾਜੀ ਈਦ ਪੜਨ ਤੋਂ 20 ਮਿੰਟ ਪਹਿਲੇ ਵੀ ਸੂਟ ਦਿੰਦੇ ਦਰਜੀ। ਹਾਂ ਇਦਾਂ ਵੀ ਹੁੰਦਾ ਉਸਤਾਦ ਜੀ ਤੇ ਕੁਛ ਕਹਿੰਦੇ ਨੇ ਕਿ ਯਾਰ ਈਦ ਪੜ ਕੇ ਆ ਗਏ ਨਾ ਮੈਂ ਸੂਟ ਲੈ ਈਦ ਪੜ ਕੇ ਤੇ ਤੰਬੇ ਨੂੰ ਫੂਕਣਾ ਉਹ ਗੱਲ ਉਸਤਾਦ ਜੀ ਲੇਕਿਨ ਸਾਡੇ ਟ੍ਰੈਂਡ ਆ ਫਿਰ ਐਸੇ ਕਿ ਸਾਡੇ ਦਰਜੀ ਹੈਗਾ ਵਾ ਤੇ ਉਹ ਥੱਥਾ ਵਾ ਤੇ ਉਸਤਾਦ ਜੀ ਉਹਨੂੰ ਕਿਤੇ ਮਤਲਬ ਮਾਰ ਪਈਏ ਉਹਨੇ ਈਦ ਪੜ ਕੇ ਕਹਿੰਦਾ ਈਦ ਤੋਂ ਬਾਅਦ ਨਾ ਈਦੋਂ ਪਹਿਲੋਂ ਲੈ ਲਈ ਤੇ ਉਹ ਸਾਡੇ ਨੂੰ ਮਰਾਣਾ ਹੈਗਾ ਮਹੱਲੇ ਦਾ ਬੜਾ ਕੱਬਾ ਟੈਪ ਉਹਨੇ ਕਿਹਾ ਠੀਕ ਹੈ ਜੀ ਤੇ ਹੁਣ ਨਾ ਉਹਨੇ ਬੂਹਾ ਖੜਕਾਇਆ ਤੇ ਅੰਦਰ ਸੁੱਤਾ ਦਰਜੀ ਈਦ ਪੜ ਕੇ ਗਿਆ ਤੇ ਉਹਨੇ ਕਿਹਾ ਵੀ ਬਾਹਰ ਆ ਕਹਿੰਦਾ ਉਹ ਸੂਟ ਉਹ ਤੂਤ ਭਾਜੀ ਨਾਲ ਤੁਹਾਨੂੰ ਮਿਲ ਜੇ ਦਾ ਤਰੂ ਨੂੰ ਮਿਲ ਜੇ ਤੇਰੀ ਕਹਿੰਦਾ ਭੈਣ ਦਾ ਪਾੜ ਇਦਾਂ ਦੀਆਂ ਲੜਾਈਆਂ ਬਹੁਤ ਹੁੰਦੀਆਂ। ਆਹੋ ਨਹੀਂ ਬੜੇ ਡਰਾਮੇ ਹੁੰਦੇ ਨੇ ਸਾਡੇ ਮਹੱਲੇ ਇੱਕ ਦਰਜੀ ਆ ਉਹ ਭਾਈ 27ਵੇਂ 28ਵੇਂ ਰੋਜ਼ੇ ਈਦ ਤੋਂ 3 ਦਿਨ ਪਹਿਲੇ ਸਾਰੇ ਉਹਨੇ ਸੂਟ ਸੀਲੇ ਸਾਰਿਆਂ ਨੂੰ ਕਹਿ ਰਿਹਾ ਓਕੇ ਹੋ ਗਿਆ ਮੈਂ ਵਿਹਲਾ ਹੋ ਗਿਆ ਲੈ ਜਾਓ ਉਹ ਭਾਈ ਉਹਨੂੰ ਪੁਲਿਸ ਵਾਲੇ ਚੁੱਕ ਕੇ ਲੈ ਗਏ ਉਹਦੇ ਭਰਾ ਜਿਵੇਂ ਕਿਉਂ ਉਹਦਾ ਕੋਈ ਮਸਲਾ ਸੀ ਲੜਿਆ ਸੀ ਕਿਸੇ ਨਾਲ ਉਹਦੇ ਕੇਸ 'ਚ ਉਹ ਭਾਈ ਚਾਂਦ ਰਾਤ ਤੇ ਸਾਰੇ ਗਾਹਕ ਮਿਲ ਕੇ ਨਾ ਉਹਨੂੰ ਚੁੜਾ ਕੇ ਉਹਦੀ ਜ਼ਮਾਨਤ ਕਰਾ ਰਹੇ ਉਹ ਭਾਈ ਕੋ 10,000 ਰੁਪਇਆ ਲੱਗਾ 10,000 ਰੁਪਇਆ ਉਹਨਾਂ ਨੇ ਦਿੱਤਾ। ਅੱਛਾ ਈਦ ਛੋਟੀ ਈਦ ਤੇ ਛੁਰੀ ਫੜੇ ਫਿਰੇ ਕਹਿੰਦਾ ਕਿੱਥੇ ਆ ਮਰੇ ਉਹ ਵੱਡੀ ਈਦ ਦਾ ਵਾ ਇਹ ਭਾਈ ਵੱਡੀ ਤੇ ਛੋਟੀਆਂ ਹਰਕਤਾਂ ਕਰਨ ਵੱਡੀ ਤੇ ਛੋਟੀਆਂ ਹਰਕਤਾਂ ਕਰ ਰਿਹਾ ਸਹੀ ਗੱਲ ਯਾਰ। ਅੱਛਾ ਯਾਰ ਨਾਜ਼ਰੀਨ ਤੁਸੀਂ ਵੀ ਥੱਲੇ ਦੱਸਣਾ ਵੀ ਈਦ ਅੱਛਾ ਯਾਰ ਤੂੰ ਹਿਸਾਬ ਲਾ ਕਿ ਜੋ ਹਰ ਸਾਲ ਗੁਜ਼ਰੀ ਜਾਂਦਾ ਨਾ ਤਿਉਂ ਨਾ ਫੀਲਿੰਗ ਜਿਹੜੀ ਨਾ ਉਹ ਕੱਚੀ ਜਿਹੀ ਹੋਈ ਜਾ ਰਹੀ ਹੈ। ਲੋ ਜੀ ਅੱਜ ਵੀ ਮੇਰੀ ਮਾਂ ਅੱਲਾ ਉਹਦੀ ਜਾਤੀ ਕਰੇ ਉਹੀ ਆਟਾ ਉਹੀ ਘਿਓ ਉਹੀ ਮਾਂ ਦੇ ਹੱਥ ਉਹੀ ਅੱਗ ਅੱਜ ਸਵੇਰ ਨੂੰ ਪਰਾਠਾ ਪਕਾਏ ਮੈਂ ਖਾਧਾ ਨਾ ਮਤਲਬ ਅਕਸਰ
ਤੇ ਮੈਂ ਕਹਿੰਦਾ ਨਾ ਯਾਰ ਮਾਂ ਜੀ ਇਹ ਉਹ ਟੇਸਟ ਕਿਉਂ ਨਹੀਂ ਹੁੰਦਾ ਜਿਹੜਾ ਸਕੂਲ ਜਾਣ ਲੱਗਿਆ ਆਉਂਦਾ ਸੀ। ਫਿਰ ਮੇਰੀ ਮਾਂ ਕਹਿੰਦੀ ਨਹੀਂ ਪੁੱਤਰਾ ਇਹ ਸਾਰਾ ਕੁਝ ਉਹੀ ਹੈ, ਉਮਰ ਦਾ ਵੀ ਇੱਕ ਟੇਸਟ ਫੀਲਿੰਗ ਹੁੰਦੀ ਹੈ, ਮਜ਼ਾ ਹੁੰਦਾ ਵਾ ਉਸ ਦੌਰ ਦਾ ਵੀ। ਐਕਚੁਅਲੀ ਕਰੋੜਾਂ ਐਸੀਆਂ ਟੈਨਸ਼ਨਾਂ ਪਰੇਸ਼ਾਨੀਆਂ ਜਿਹੜੀਆਂ ਉਸ ਟਾਈਮ ਨਹੀਂ ਸੀ ਹੁੰਦੀਆਂ, ਔਰ ਉਸ ਟਾਈਮ ਉਹ ਬਚਕਾਨਾ ਨਹੀਂ ਹੁੰਦੀ ਸੀ। ਤਾਂ ਹਰ ਚੀਜ਼ ਯਾਰ ਗੰਦੀਆਂ ਚੀਜ਼ਾਂ ਬਈ ਮੱਖੀਆਂ ਵਾਲੇ ਆਲੂ ਛੋਲੇ ਖਾਣ ਦਾ ਵੀ ਕੀ ਮਜ਼ਾ ਹੁੰਦਾ ਸੀ। ਸਾਡੇ ਸਾਹਮਣੇ ਇੰਜ ਕਰਕੇ ਡਾ ਰਿਹਾ ਤੇ ਅਸੀਂ ਫਿਰ ਖਾਈਏ। ਅਸੀਂ ਨੂੰ ਇਹ ਨਹੀਂ ਕਹਿ ਰਹੇ ਕਿ ਲਾ ਤੇ ਇੰਨੀਆਂ ਮੱਖੀਆਂ ਮਿੱਠੀਆਂ, ਨਹੀਂ ਛੋਲੇ ਉਹਦੇ 13-14 ਹੋਣੇ, ਬਾਕੀ 150 ਮੱਖੀ ਹੋਣੀ, ਮੱਖੀ ਹੁੰਦੀ। ਸਹੀ ਗੱਲ, ਖੱਟੇ ਤੋਂ ਚੁੱਕਣੀ ਪੈਂਦੀ ਸੀ ਪਰੇ ਸਾਜੀ। ਇੱਕ ਹੋਰ ਇੰਪੈਕਟ ਵਾ, ਆਲੂ ਮੱਖੀਆਂ ਵੀ ਲਾਈਆਂ ਹੁੰਦੀਆਂ ਸੀ ਕਈਆਂ। ਆਲੂ ਮੱਖੀਆਂ ਵਿੱਚ ਮਾਰੋ ਮੈਨੂੰ ਸੰਗਲਾ ਨਾ। ਸਾਜੀ ਇਹ ਵੀ ਇੰਪੈਕਟ ਹੈਗਾ ਨਾ ਕਿ ਅਸੀਂ ਹੁਣ ਬੋਡੀ ਦੇ ਹਿਸਾਬ ਨਾਲ ਯਾਨੀ ਖਾਣ ਪੀਣ ਦੇ ਹਿਸਾਬ ਮੇਦੇ ਉਹ ਡਾਈਜੈਸਟ ਨਹੀਂ ਕਰਦੇ, ਵਾਕ ਨਹੀਂ ਹੈਗੀ। ਨਹੀਂ ਇਹ ਇੰਪੈਕਟ ਹੈ ਜੀ। ਨਹੀਂ ਭੈਣ, ਤੁਹਾਡਾ ਇੱਥੋਂ ਮੈਂਟਲੀ ਜਿਹੜਾ ਤੁਸੀਂ ਉਹਨੂੰ ਸਵਾਦਿਸ਼ ਉਹਨੂੰ ਤੁਸੀਂ ਫੀਲ ਕਰਦੇ ਹੋ ਨਾ, ਉਹ ਨਹੀਂ ਹੈਗਾ ਤੁਹਾਡਾ, ਉਹ ਨਹੀਂ ਹੈਗਾ। ਫੀਲਿੰਗ ਖਤਮ ਓਏ ਯਾਰ ਈਦ ਹੋਣੀ, ਮੈਂ ਉਸਤਾਦ ਜੀ ਉਦੋਂ, ਹੁਣ ਤੇ ਮਾਸ਼ਾਅੱਲਾ ਮਤਲਬ ਠੀਕ ਹੈ ਡਰੈਸਿੰਗ, ਮੈਂ ਸਲਵਾਰ ਨਾਲ ਸ਼ਰਟ ਪਾ ਕੇ ਫਿਰਦੇ ਰਹਿਣਾ ਸਾਰੀ ਦਿਹਾੜੀ, ਹੁਣ ਕੀ ਭਾਈ ਯਕੀਨ ਕਰ। ਬਹੁਤ ਉਦੋਂ ਮਤਲਬ ਇਹ ਹੁਣ ਸ਼ੇਰਵਾਨੀ ਨਹੀਂ ਪਾਈ, ਇੱਧਰ ਵੇਖੋ ਤੁਸੀਂ ਸਲਵਾਰ ਨਾਲ ਸ਼ਰਟ ਪਾਈ, ਹੁਣ ਮੈਂ ਸ਼ਰਟ ਨਾਲ ਸਲਵਾਰ ਪਾਈ। ਯਾਰ ਅੱਗੇ ਮੈਂ ਸਲਵਾਰ ਨਾਲ ਸ਼ਰਟ ਪਾਉਂਦਾ ਸੀ। ਅੱਛਾ ਮੈਨੂੰ ਦੱਸੋ, ਇੰਟਰਨੈਸ਼ਨਲ ਲੈਵਲ ਤੇ ਸ਼ੋਅ ਜਾਂਦਾ, ਸਾਡਾ ਨੱਕ ਲਵਾ ਨਹੀਂ ਇੰਟਰਨੈਸ਼ਨਲ ਲੈਵਲ ਕਿੱਥੇ ਜਾਂਦਾ, ਇੰਟਰਨੈਸ਼ਨਲ ਲੈਵਲ ਆ ਜਿਹੜੇ ਬੈਠੇ ਨੇ ਅਮਰੀਕਾ ਚੋਂ ਕਿੰਨੇ ਲੋਕ ਨੇ, ਦੱਸਿਓ ਜੀ। ਅੱਛਾ ਤੇ ਕੀ ਉਹ ਬਾਜੀ ਜਿਹੜੇ ਨੇ ਉਹ ਜਰਮਨੀ ਚੋਂ ਵੇਖਦੇ ਪਏ ਨੇ ਉਸਤਾਦ ਜੀ, ਇੰਡੀਆ ਚੋਂ ਮੇਰੀ ਮਾਂ ਵੇਖਣ ਡਈ, ਉਹ ਭਰਾ ਵੇਖ ਯਾਰ ਉਹ ਜਰਮਨੀ ਚੋਂ ਵੇਖ ਰਿਹਾ, ਤੂੰ ਕੈਮਰੇ ਚੋਂ ਵੇਖੀ ਜਾ ਰਿਹਾ ਉਹਨਾਂ ਨੂੰ। ਯਾਰ ਮੈਂ ਕਹਿ ਰਿਹਾ ਲਓ ਜੀ ਕੋਈ ਬੰਦਾ ਕਹਿ ਦੇਵੇ ਕਿ ਬਈ ਜਾਨੀ ਭਾਈਆ ਨਹੀਂ ਸਹੀ ਯਾਰ ਇਦਾਂ ਨਾ ਵਿਆਹ ਕਰੋ, ਲਓ ਜੀ ਨਹੀਂ ਠੀਕ ਉਹਨੂੰ ਹੈ। ਕਹਾਂਗਾ ਕਿ ਤੂੰ ਕਸਮਾਂ ਨੂੰ ਕਹਾ ਹੋਰ ਕਿਸੇ ਨੂੰ ਤਰਾਸ। ਅੱਛਾ ਸਾਜੀ, ਉੱਥੇ ਇੱਕ ਖੂਬਸੂਰਤ ਸਿਸਟਮ ਇਹ ਹੁੰਦਾ ਸੀ ਕਿ ਜਦੋਂ ਈਦ ਪੜ੍ਹ ਕੇ ਨਿਕਲਣਾ ਮਿਲ ਮਿਲਾ ਕੇ, ਇੱਕ ਸਾਡਾ ਮਜ਼ਬੀ ਜਿਹਾ ਉਹ ਤਰੀਕਾ ਕਰਕੇ ਇੱਕ ਰਸਤੇ ਚੋਂ ਗਏ ਆ ਤੇ ਉਧਰੋਂ ਦੀ ਵਾਪਸ ਨਹੀਂ ਤੁਸੀਂ ਆਉਣਾ, ਦੂਸਰੇ ਜਦੋਂ ਬਦਲ ਕੇ ਆਉਂਦੇ ਨੇ ਤੇ ਕਈ ਵੀ ਚੁੱਕ ਕਰੈਕਟਰ ਲੈਣ ਦੇ ਨਾਲ ਟੱਕਰ ਇਹਦੇ ਦਿਨ ਪਤਾ ਲੱਗ ਗਿਆ ਨਾ ਵੀ ਉਧਰ ਆਉਣੇ ਅਮਜਦ ਆਉਂਦੇ ਆ ਯਾਰ ਇਹਦਾ ਮੈਂ 1300 ਰੁਪਈਆ ਦੇ ਉਹਨੂੰ ਨਾਲ ਮਿਲ ਕੇ ਜੱਫੀ ਪਾ ਕੇ ਹੋਰ ਸੁਣਾਓ ਤੇ ਉਹਨੇ ਕਿਹਾ ਯਾਰ ਵੇਖ ਲੈ ਤੂੰ ਕੈਸਾ ਬੰਦਾ, ਉਹ ਕਰ ਲਾਂਗੇ ਅੱਜ ਤੇ ਮੁੜ ਜਾ। ਇਹ ਸਾਰੀਆਂ ਉਹ ਗੱਲਾਂ ਕਰ ਰਿਹਾ ਜਿਹਦੇ ਚ ਨੰਗਿਆ ਐਡੀ ਪੁਖਤੇ ਤਰੀਕੇ ਦੇ ਨਾਲ ਮਿਸਾਲ ਨਹੀਂ ਦਿੱਤੀ ਜਾ ਸਕਦੀ। ਇਹ ਤਜਰਬਾ ਯਾਰ ਮੈਂ ਉਹ ਸੂਟ ਵਾਲਾ ਵੀ ਜਿਹੜਾ ਨਾ ਕਿ ਉਹ ਵੈਸੇ ਹੀ ਮੈਂ ਕਿਹਾ ਰਾਤ ਨੂੰ ਫਿਰਨਾ ਤੂੰ ਨਾ ਰਾਤ ਨੂੰ ਪਾ ਲਾਂਗੇ, ਇਹ ਸਾਰੀਆਂ ਗੇਮਾਂ ਅੱਜ ਮੈਂ ਪੱਖੇ ਦੇ ਪੈਰ ਆ ਗਿਆ, ਆਏਗਾ ਹੁਣੇ ਆਏਗਾ। ਅਮਜਦ ਨਾਲ ਇੱਕ ਬੰਦਾ ਤੇ ਮੈਂ ਪੱਖਾ ਸਹੀ ਕਰਾਇਆ, ਸੜਿਆ ਸੀ, ਕਹਿੰਦਾ ਵੈਲਡਿੰਗ ਹੋਣਾ, ਮੈਂ ਵੈਲਡਿੰਗ ਕਰਵਾ ਲਿਆ ਈਦੋਂ ਪਹਿਲਾਂ ਤੇ ਮੈਂ ਨਾ ਐਸੇ ਨਾ ਦਿੱਤੇ ਤੇ ਮੈਂ ਮਿਲਿਆ ਹੀ ਨਾ ਕਿੰਨੇ ਦਿਨ। ਈਦ ਆ ਗਈ ਤੇ ਸੱਚੀ ਮੁੱਚੀ ਨਾ ਮੈਂ ਕਿਹਾ ਕਹਿੰਦੇ ਰਸਤਾ ਬਦਲ ਗਿਆ, ਰਸਤਾ ਮੈਂ ਬਦਲ ਕੇ ਇੰਜ ਗਿਆ ਵਾ ਤੇ ਸਾਹਮਣੇ ਭਾਈ ਅਮਜਦ ਹੁਣੀ ਆਂਡੇ ਹੱਥ ਚ ਉਹਨੇ ਮਸਾਲਾ ਫੜਿਆ ਤੇ ਨਾਲ ਉਹਦੇ ਬੱਚੇ, ਮੈਨੂੰ ਜੱਫੀ ਪਾਈ ਆ ਤੇ ਸਾਰੇ ਹੁਣ ਬੰਦੇ ਤੁਹਾਨੂੰ ਪਤਾ ਖੜੇ ਹੋ ਜਾਂਦੇ ਨੇ ਤੇ ਉਹ ਬੰਦੇ ਆਲੇ ਦੁਆਲੇ ਖਲੋ ਗਏ ਨੇ ਤੇ ਮੈਂ ਜੱਫੀ ਪਾ ਕੇ ਤੇ ਮੈਂ ਉਹਨੂੰ ਖੰਡਿਆ ਨਥੀਰੇ ਬੇਟੇ ਨੇ। ਉਹ ਮੈਨੂੰ ਕਹਿ ਰਿਹਾ ਯਾਰ ਤੂੰ ਭਾਈ ਨਹੀਂ ਹੈਗਾ, ਤੇਰੀ ਜ਼ਬਾਨ ਹੀ ਇੱਕ ਨਹੀਂ ਹੈਗੀ, ਕੀ ਰਲ ਜਦ ਤੇਰੀ ਮਿਹਰਬਾਨੀ ਅੱਜ ਦੀ ਦਿਹਾੜੀ ਛੱਡ ਦੇ, ਅੱਜ ਦੀ ਦਿਹਾੜੀ ਛੱਡ ਦੇ, ਜੇ ਪੂਰਾ ਅਗਲਾ ਸਾਲ ਕਰੇ ਭਾਤ ਆ ਗਿਆ ਤੇ ਮੈਨੂੰ ਕਹਿੰਦਾ ਕਿਦੋਂ ਦੇਗਾ, ਮੈਂ ਕਿਹਾ ਯਾਰ ਇਹ ਹੁੰਦਾ ਨਾ ਹਫਤਾ ਅਗਲਾ ਈਦ ਤੋਂ ਬਾਅਦ ਆਉਂਦੇ ਹਫਤੇ ਆਣ ਕੇ ਮੈਂ ਹੱਥ ਜੋੜ ਕੇ ਭਾਈ ਤੇਰੇ ਕੋ ਮਾਫ ਕਰਾਵਾਂ। ਹਾਂ ਸਹੀ ਗੱਲ। ਲੈ ਵੀ ਬਾਅਦ ਈਦ ਉਲ ਫਿਤਰ ਕਿਹਨੂੰ ਕਹਿੰਦੇ ਆ? ਈਦ ਉਲ ਜਿਹੜੇ ਫਿਤਰ ਪੜੀ ਦੇ ਆ ਭੈਣ, ਇਸ ਤੋਂ ਗਾਣਾ ਜਿਹੜੇ ਫਿਤਰ ਪੜੀ ਦੇ ਆ, ਆ ਦੋ ਸੁਲਤਾਨ ਤੇ ਦੋ ਫਿਤਰ। ਹਾਂਜੀ ਇੱਕ ਕਰੈਕਟਰ ਨਾਲ ਕੀ ਹੋਇਆ, ਉਹ ਈਦ ਪੜਨ ਗਿਆ ਵਾ, ਪਹਿਲੇ ਹਮ ਸਾਡਾ ਤੇ ਪੁੱਛ ਲੈ ਕੀ ਹੋਇਆ। ਚਲੋ ਜੀ ਉਸਤਾਦ ਜੀ ਨੂੰ ਵੈਸੇ ਦੱਸ ਦੇਣਾ ਚਾਹੀਦਾ ਵੇ, ਇਹ ਏਡਾ ਵੀ ਭੋਲਾ ਨਹੀਂ ਹੈਗਾ, ਲੋਕੀ ਕਹਿੰਦੇ ਜਾਣ ਕੇ ਵੀ ਕਰਦਾ ਵਾ। ਤੇ ਜਾਣ ਕੇ ਕਰਦਾ ਹੋਰ ਕੀ, ਨਹੀਂ ਕਰਦਾ ਉਹ ਵਿੱਚੋਂ। ਈਦ ਉਲ ਫਿਤਰ ਕਿਹਨੂੰ ਕਹਿੰਦੇ ਯਾਰ ਜਿਹੜੇ ਨਫਲ ਪੜੀ ਦੇ ਆ ਨਾ ਤੂੰ ਇਹਨਾਂ ਦੇ, ਹਾਂ ਜਿਹੜੇ ਬਾਅਦ ਚੋਂ ਪੜੀ ਦੇ ਇਹਨਾਂ ਚੋਂ ਹੀ ਆ, ਕੋਈ ਮੈਨੂੰ ਇੰਨਾ ਕੋ ਪਤਾ ਨਹੀਂ। ਈਦ ਉਲ ਫਿਤਰ ਕਹਿੰਦੇ ਆ ਇਹਨਾਂ ਨੇ ਤੈਨੂੰ ਪਤਾ ਲੱਖ ਲਾਨਤ ਤੇਰੀ ਜ਼ਿੰਦਗੀ ਤੇ ਦੋ ਰੁਪਏ ਮੂੰਹ ਲਾਨਤਾਂ ਦੇ ਜਾ ਨਹੀਂ ਤੈਨੂੰ ਇਦਾਂ ਹੀ ਚੰਗਾ, ਤੈਨੂੰ ਪਤਾ ਹੋਣਾ ਹੀ ਨਹੀਂ ਚਾਹੀਦਾ ਰਿਹਾ ਨਾ, ਕੋਈ ਨਹੀਂ ਦੱਸੇ, ਨਹੀਂ ਪਤਾ ਤੈਨੂੰ ਪਤਾ ਹੋਣਾ ਹੀ ਨਹੀਂ ਚਾਹੀਦਾ, ਇਹਦੀ ਇਹੀ ਸਜ਼ਾ ਵਾ, ਤੂੰ ਪਤਾ ਕਰ ਹੁਣ ਭਾਈ। ਉਹ ਲਾਨਤਾਂ ਫੇਰ ਆਹੋ ਉਹ ਇੱਕ ਕਰੈਕਟਰ ਨੇ ਕੀ ਹੋਇਆ, ਉਹ ਈਦ ਪੜਨ ਗਿਆ ਵਿਚਾਰਾ 5000 ਇਧਰੋਂ ਤੈਗ ਵਾਲੀ ਜੇਬ ਵੀ ਕੱਟੀ ਗਈ ਤੇ ਉਹ ਹੁਣ ਆਇਆ ਕਹਿੰਦਾ ਯਾਰ ਆਵੇ ਨਾ ਆਵੇ ਈਦ ਵਾਲੇ ਦਿਨ ਹੀ ਆ ਕੀ ਹੋ ਗਿਆ, ਉਹ ਸਾਰੇ ਉਹਨੂੰ ਕਹਿਣ ਕਿਹਨੂੰ ਮਿਲਿਆ ਤੂੰ
ਉਮੀਦ ਇਹ ਵੀ ਬੜਾ ਡਾਇਲੌਗ ਹੁੰਦਾ, ਕੋਈ ਚੀਜ਼ ਨਹੀਂ ਉਹ ਕਹਿੰਦਾ ਕਿਹਨੂੰ ਯਾਦ ਕਰਕੇ ਕਿਹਨੂੰ ਮਿਲਿਆ। ਮੈਂ ਉੱਥੇ ਮੈਂ ਕਾਸ਼ੀ ਨੂੰ ਮਿਲਿਆ, ਅੱਗੋਂ ਸਨੋਕਰ ਵਾਲੇ ਮੁੰਡੇ ਨੂੰ ਮੈਂ ਮਿਲਿਆ, ਦੁਕਾਨ ਵਾਲੇ ਨੂੰ, ਅੱਗੋਂ ਮੈਨੂੰ ਮਿਲਿਆ। ਯਾਰ ਤਿੰਨਾਂ 'ਚ ਕੋਈ ਏਦਾਂ ਦਾ ਨਹੀਂ ਹੈ। ਉਹ ਇੱਕ ਕਰੈਕਟਰ ਕਹਿੰਦਾ ਸਭ ਤੋਂ ਪਹਿਲੇ ਕਿਹਨੂੰ ਮਿਲਿਆ, ਕਹਿੰਦਾ ਯਾਰ ਕਾਰੀ ਸਾਹਿਬ ਨੂੰ ਮਿਲਿਆ, ਉਸ ਤੋਂ ਬਾਅਦ ਮੈਂ ਸਿੱਧਾ ਇੱਧਰ ਨਹੀਂ ਗਿਆ। ਅਬਾਸ ਸਾਹਿਬ ਈਦ ਉਲ ਫਿਤਰ ਕਹਿੰਦੇ ਆ ਛੋਟੀ ਈਦ ਨੂੰ। ਹਾਂਜੀ ਤੇ ਉਹ ਹੀ ਜਿਹੜੇ 2 ਹੈ ਨਹੀਂ ਯਾਰ ਨਾਮ ਆ, ਅੱਛਾ ਨਾਮ ਆ ਈਦ ਉਲ ਫਿਤਰ। ਜਿਸ ਈਦ ਤੇ ਫਤਰਾਨਾ ਫਤਰਾਨਾ, ਹਾਂ ਤੇ ਫਤਰਾਨੇ ਦੇ ਨਾਮ ਤੋਂ ਇਹ ਨਿੱਕੀ ਤੇ ਫਤਰਾਨਾ ਦੇ ਨਹੀਂ ਤੂੰ ਵੱਡੀ ਤੇ ਵੀ ਦੇਣ ਜਦੋਂ ਮਰਜੀ ਸਦਕਾ ਇਹ ਨਹੀਂ ਇਦਾਂ ਨਹੀਂ ਫਤਰਾਨਾ ਹੁੰਦਾ, ਇਹ ਈਦ ਦਾ ਹੀ ਹੁੰਦਾ, ਈਦ ਪੜਨ ਤੋਂ ਪਹਿਲੇ ਹੀ ਦੇਣਾ ਤੁਸੀਂ। ਹਾਂਜੀ ਹਾਂ, ਔਰ ਇਹ ਵੀ ਨਹੀਂ ਕਿ ਪਹਿਲੇ ਰੋਜ਼ੇ ਹੀ ਦੇ ਦੇਣਾ। ਤੇ ਕਿਹਨੂੰ ਦੇਣਾ? ਮੈਨੂੰ ਤੇਰੇ ਕੋਲ ਬੈਠੇ ਲਿਆ ਦੇ ਦੇ ਉਹ ਦੇ ਬੜਾ ਹੈ ਨਾ ਜੋਗਾ ਤੂੰ ਹੈ ਮਾਮਾ। बगल में फ्रीज और मुंह में किन्ने लेना ਨਹੀਂ ਮੈਂ ਲੈ ਸਕਦਾ ਜਿਹੜਾ ਬੰਦਾ ਆਟੇ ਵਾਲੀਆਂ ਲਾਈਨਾਂ 'ਚ ਲੱਗ ਸਕਦਾ ਉਹਨੂੰ ਫਤਰਾਨਾ ਲੱਗਦਾ। ਲੱਖਪਤੀ ਹੋਣ ਦੇ ਬਾਵਜੂਦ ਵੀ ਕੀ ਆਟੇ ਵਾਲੀ ਲਾਈਨ ਚੱਲਾ ਮਾਫੀ ਦੇ ਫਤਰਾਨਾ ਵੀ ਲੈ ਭਾਈ ਲੈ ਯਾਰ। ਜਿਹੜੇ ਬੰਦੇ ਆਟੇ ਵਾਲੀ ਲਾਈਨਾਂ 'ਚ ਲੱਗਦੇ ਉਹ ਬੰਦੇ ਨਹੀਂ ਹੁੰਦੇ, ਬੰਦੇ ਹੀ ਹੁੰਦੇ, ਲੇਕਿਨ ਉਹਨਾਂ ਦੀ ਲੱਖ ਰੁਪਈਆ ਤਨਖਾਹ ਨਹੀਂ ਹੁੰਦੀ। ਉਹ ਸ਼ਰਟਾਂ ਨਹੀਂ ਇਦਾਂ ਬਸ ਕਰ ਫੇਰ ਬੈਸ ਸ਼ੁਰੂ ਹੋਣੀ, ਇਹਨੂੰ ਛੱਡ ਦੇ, ਇਹਦਾ ਮਾਮਲਾ ਅੱਲਾ ਤੇ ਛੱਡ ਦੇ ਬਸ। ਕਿੰਨਾ ਬਣਦਾ ਫਤਰਾਨਾ? ਬਣਦਾ ਤੇ ਕੋਈ ਜ਼ੇਵਰ ਕਿੰਨਾ ਤੇਰੇ ਕੋ? ਮੈਂ ਭਾਈ ਨਹੀਂ, ਇਹਦਾ ਜ਼ੇਵਰ ਨਾਲ ਨਹੀਂ ਤਾਲੁਕ ਹੁੰਦਾ। ਇੱਕ ਹੱਥ ਵਿੱਚ ਨਹੀਂ ਹਾਂਜੀ ਹੁੰਦਾ ਜ਼ੇਵਰ ਨਾਲ ਤਾਂ ਲੱਗ ਕੇ। ਕਿੰਨੇ ਦਾ ਜ਼ੇਵਰ ਪਿਆ ਤੁਹਾਡੇ ਕੋਲ? ਪ੍ਰਾਪਰਟੀ ਦੇ ਨਾਲ ਸਰ ਉਹ ਜ਼ਕਾਤ ਦਾ ਹੁੰਦਾ ਜੀ। ਅੱਛਾ ਫਤਰਾਨਾ ਕੀ ਹੁੰਦਾ? ਫਤਰਾਨਾ ਹੁੰਦਾ ਤੁਹਾਡੇ ਆਪਣੇ ਜਿਸਮ ਦਾ ਸਦਕਾ, ਉਹ ਤੁਸੀਂ ਕਿੰਨਾ? ਨਹੀਂ 11 ਕਿਲੋ ਸੇ ਗੰਦਮ ਜਿੰਨੇ ਦੀ ਕਿਲੋ ਹੁੰਦੀ ਨਾ ਉਹ ਹਾਂਜੀ ਸ਼ਰਾਬ 2.5 ਕਿਲੋ ਗੰਦਮ ਹੁੰਦੀ ਆ ਜਾਂ ਉਹ 3 ਕਿਲੋ ਹਿਸਾਬ ਨਾਲ ਫਿਰ ਪੈਸੇ ਦੇ ਦਿੱਤੇ ਆ। ਜਿਹੜਾ ਤੁਸੀਂ ਕਹਿ ਰਹੇ ਹੋ ਜ਼ਕਾਤ ਦਾ ਹੁੰਦਾ। ਤੇ ਜ਼ਕਾਤ ਹੁੰਦੀ ਹੈ ਕਿ ਵੀ ਇੰਨੇ ਚੋਂ ਇੰਨਾ। ਫਤਰਾਨਾ ਮੈਂ ਕਿੰਨਾ ਦੇਣਾ? ਇੱਕ ਬੰਦੇ ਦਾ 250 ਰੁਪਏ ਹੁੰਦਾ? ਨਹੀਂ 2.5 ਕਿਲੋ ਗੰਦਮ ਜਾਂ 3 ਕਿਲੋ ਜਿੰਨੇ ਸਾਡੇ ਉਲਮਾ ਇਕਰਾਮ ਮੁਕਰਰ ਕਰ ਦੇਣ। ਕੀ ਗੰਦਮ ਕੀ ਮਤਲਬ? ਹਾਂਜੀ 2.5 ਆਟਾ ਨਹੀਂ, ਆਟੇ ਦਾ ਰੇਟ ਜਿਹੜਾ ਵਾ। ਅੱਛਾ ਇੱਕ ਬੰਦੇ ਦੀ 2.5 ਕਿਲੋ ਗੰਦਮ। ਹਾਂਜੀ, ਯਾਨੀ ਇੱਕ ਬੰਦੇ ਦੀ ਬਣਦੀ ਹੈ ਨਾ ਕਿ 2.5 ਕਿਲੋ ਤੇ ਇੱਕ ਅੱਜ ਕੱਲ ਆਟਾ ਤੇ ਕਿੰਨੇ ਤੂੰ ਤੇ ਉੱਥੋਂ ਜਿਹੜੇ ਤੂੰ ਤੇ ਕਿੰਨੇ ਦਾ ਫਤਰਾਨਾ ਆਪ ਲੈ 2 ਤੋੜੇ? ਸਹੀ ਗੱਲ ਆ। ਜਿੰਨਾ ਆਟਾ ਲੈ ਆਇਆ ਹੈਂ? ਜਿੰਨਾ ਆਟਾ ਲੈ ਆਇਆ ਹਾਂਜੀ ਭਾਣ, ਤੂੰ ਕਿੰਨੇ ਕਿਲੋ ਦਾ ਹੁੰਦਾ ਥੈਲਾ? 5 ਕਿਲੋ ਓਏ ਉਹ ਜਿਹੜਾ ਦੇ ਰਹੇ ਆ ਹਾਂਜੀ 5 ਕਿਲੋ ਦਾ 5 ਕਿਲੋ ਵਾਲੇ ਦੇ ਰਹੇ ਆ। 5 ਕਿਲੋ 2 ਲੈ ਆ 10 ਕਿਲੋ। 4 ਬੰਦਿਆਂ ਦਾ ਫਤਰਾਨਾ ਤੇ ਤੂੰ ਲੈ ਆਇਆ। ਭਾਈਜਾਨ ਉਹ ਫਤਰਾਨਾ ਨਹੀਂ ਸੀ ਹੈਗਾ, ਉਹ ਤੇ ਹੈਗਾ ਸੀ ਕਿ ਜਿਹੜਾ ਸਾਡਾ ਹੱਕ ਵਾ ਉਹ ਤੁਸੀਂ ਫਿਰ ਉਹ ਬਹਿਸ ਸ਼ੁਰੂ ਕਰ ਦੇਣੀ। ਅੱਛਾ ਯਾਰ ਇੱਕ ਬੰਦੇ ਦਾ 2.5 ਜਿੰਨ ਬੱਚਾ ਘਰ ਚ ਜਿੰਨੇ ਵੀ ਜੀ ਹੋਣ, ਹਾਂਜੀ ਇੱਕ ਬੰਦੇ ਦਾ 2.5 ਗੰਦਮ ਕੀ ਭਾਅ? ਆਟਾ ਕੀ ਭਾਅ ਵਾ? 100 ਤੇ ਮੇਰਾ 10 ਰੁਪਏ ਲਾ ਲਓ ਤੁਸੀਂ। 110 ਰੁਪਏ ਕਿਲੋ। 110 ਰੁਪਏ 220 ਤੇ 55 220 ਤੇ 220 ਪੌਣੇ 300 275 ਚਲੋ 320 ਰੁਪਏ ਮੈਨੂੰ ਇੰਨਾ ਕਿ ਮੈਨੂੰ ਪਤਾ ਕਿ 320 ਰੁਪਏ ਬਣਦਾ ਵਾ। ਉਹ ਬੰਦਾ ਚਲੋ 330 ਦੇ ਦੇਵੇ, ਕੋਈ ਵਾਧਾ ਘਾਟਾ ਨਹੀਂ ਮੈਨੂੰ ਭਾਵੇਂ 320 ਵੀ ਦੇ ਦੇ। ਤੇ 320 ਰੁਪਏ ਤੇ 300 ਏਸੀ ਨਾਦਰੀਨ ਏਸੀ ਚੱਲ ਰਿਹਾ ਵਾ। ਮਾਸ਼ਾਅੱਲਾ ਨਜ਼ਰ ਨਹੀਂ ਆਇਆ? ਕੀ ਬਾਤ। ਲੱਗ ਗਿਆ ਵਾ, ਸਾਜੀ ਸਸਤਾ ਲੱਭ ਗਿਆ ਸੀ ਮੈਨੂੰ। ਸਾਜੀ ਜਿਹੜਾ ਈਦ ਤੇ ਤੁਹਾਨੂੰ ਕਦੀ ਕੋਈ ਐਮਬੈਰਸਿੰਗ ਮੂਮੈਂਟ ਜਿਹੜਾ ਤੁਹਾਨੂੰ ਸ਼ਰਮਿੰਦਗੀ ਦੀ ਆਪਣੇ ਤੈਨੂੰ ਮੈਂ ਦੱਸਦਾ ਵਾਂ, ਪਹਿਲੇ ਏਸੀ ਦੀ ਗੱਲ ਸੁਣ ਲੈ। ਮੈਂ ਕਿਹਾ ਕਿ ਨਵਾਂ ਏਸੀ ਕਿੰਨੇ ਦਾ ਇਸ ਕਮਰੇ 'ਚ ਲੱਗੇਗਾ? ਉਹਨਾਂ ਨੇ ਕਿਹਾ ਜੀ 2 ਟਨ 3 ਟਨ। ਮੈਂ OLX ਤੇ ਦੇਖਿਆ ਤੇ ਫੈਸਲਾਬਾਦ OLX 2 ਟਨ ਏਸੀ ਤੇ ਅਬਦੁੱਲਾਪੁਰ ਇੱਕ ਬੰਦਾ ਵੇਚ ਰਿਹਾ ਸੀ। ਉਹ ਮੈਨੂੰ ਸਹੀ ਲੱਗਾ, ਪੈਸੇ ਵੀ ਉਹਨੇ ਸਹੀ ਲਿਖੇ ਸੀ ਤਕਰੀਬਨ। ਫਿਰ ਨਾਦਰੀਨ ਮੈਂ ਉਹਨੂੰ ਫੋਨ ਕੀਤਾ, ਉਹਨੇ ਨਾ ਮੈਨੂੰ ਕਿਹਾ ਲੱਖ ਰੁਪਇਆ 98,000 ਕਹਿੰਦਾ ਲੱਗ ਗਿਆ ਮੈਨੂੰ। 2 ਸੀਜ਼ਨ ਚੱਲਿਆ, ਤੁਸੀਂ ਆ ਕੇ ਚੈੱਕ ਕਰੋ, ਕਹਿੰਦਾ ਯਾਦ ਹੀ ਕਰੋਗੇ ਏਸੀ। ਆਂਡਾ ਪੀਸ ਮੈਂ ਕਿਹਾ ਤੁਸੀਂ ਲਈ ਵੇਚੀ ਕਰਦੇ? ਕਹਿੰਦਾ ਨਹੀਂ ਸਿਰਫ ਵੇਚੀ ਕਰਦੇ ਬਸ। ਹਾਂ ਮੈਂ ਕੇਸੀਆਂ ਵਾਲੇ ਨੂੰ ਭੇਜਿਆ ਉਹਦੇ ਕੋਲ, ਉਹ ਦੇਖ ਕੇ ਆ, ਉਹਨੇ ਜਾ ਕੇ ਮੇਰਾ ਦੱਸਤਾ ਕਿ ਉਹ ਜਾਨੀ ਭਾਈ ਦਾ। ਉਹ ਕਹਿੰਦਾ ਹੈ ਅੱਛਾ ਜਾਨੀ ਭਾਈ। ਉਹਨੇ ਮੈਨੂੰ ਕਹਿੰਦਾ, ਮੈਂ ਉਹਨੂੰ ਪਹਿਲੇ ਮੈਂ ਭਾਣ ਕਰਕੇ ਕੋਈ ਪਹਿਲੇ ਨਹੀਂ ਉਹਨੇ ਪਛਾਣਿਆ। ਜਦੋਂ ਏਸੀਆਂ ਵਾਲੇ ਵਾਪਸ ਆ ਗਏ ਨਾ ਤੇ ਉਹਨਾਂ ਨੇ ਮੈਨੂੰ ਕਿਹਾ ਭਾਣ ਓਕੇ ਆ, ਮੁਫਤ ਆ, ਲੈ ਲਓ, ਚੈੱਕ ਕਰ ਲਾ ਹਰ ਚੀਜ਼, ਗੈਸ ਗੂਸ ਬਹੁਤ ਅੱਛਾ। ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਹੈਲੋ। ਕਹਿੰਦਾ ਹਾਂ ਜਾਨੀ ਭਾਈ। ਮੈਂ ਕਿਹਾ ਤੈਨੂੰ ਕਿਹਨੇ ਦੱਸਿਆ? ਅੱਛਾ ਕਹਿੰਦਾ, ਮੈਂ ਕਿਹਾ ਇਹਨਾਂ ਨੇ ਦੱਸਿਆ ਤੈਨੂੰ ਜਿਹੜੇ ਦੇਖਣ ਗਏ ਸੀ। ਹਾਂ ਮੈਂ ਕਿਹਾ ਹੁਣ ਫਿਰ ਮੈਂ ਕਹਿੰਦਾ ਤੁਹਾਨੂੰ ਆਪਣਾ ਤਾਰਫ ਕਰਾ ਦਾਂ, ਫਲਾਂ 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 ਮੇਰੇ ਕਜ਼ਨ ਨੇ। ਮੈਂ ਕਿਹਾ ਅੱਛਾ ਤੂੰ ਮੈਨੂੰ ਮਤਲਬ ਉਹਨਾਂ ਦਾ ਰੋਹ ਪਾ ਕੇ ਤੇ ਮੈਨੂੰ ਤੂੰ ਮਤਲਬ ਪੈਸੇ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰ ਰਿਹਾ? ਨਹੀਂ ਕਹਿੰਦਾ ਮੈਂ ਤੁਹਾਨੂੰ ਵੈਸੇ ਦੱਸ ਰਿਹਾ। ਮੈਂ ਕਿਹਾ ਜੇ ਇਹ ਗੱਲ ਨਾ ਤੇ ਮੇਰੇ ਜਿਹੜੇ ਬੌਸ ਨੇ ਨਾ ਸਾਡੇ, ਉਹ CM ਪੰਜਾਬ ਨੇ, ਮੈਂ ਉਹਨਾਂ ਦਾ ਫੋਨ ਕਰਾ ਦਾਂ? ਨਹੀਂ ਮੈਨੂੰ ਕਹਿੰਦਾ ਮੈਂ ਤੁਹਾਨੂੰ ਉਹਨਾਂ ਦਾ ਫੋਨ ਕਰਾ ਦਾਂ, ਆਪਣੇ ਕਜ਼ਨਾਂ ਦਾ। ਮੈਂ ਕਿਹਾ ਮੈਂ ਤੈਨੂੰ CM ਪੰਜਾਬ ਦਾ ਫੋਨ ਕਰਾ ਦਾਂ, ਫਿਰ ਤੂੰ ਮੈਨੂੰ ਘੱਟ ਕਰੇਂਗਾ? ਠੀਕ ਹੈ ਨਾ। ਤੇ ਉਹ ਜਨਾਬ ਉਸ ਤੋਂ ਬਾਅਦ ਉਹਨੇ ਕਿਹਾ ਜੀ 98,000 ਤੋਂ ਮੈਂ ਨਹੀਂ ਸੀ ਘਟਣਾ, ਤੁਸੀਂ 95 ਦੇ ਦੇਣਾ।
ਮੈਂ ਕਿਹਾ ਸੈਂਡ ਕਰ ਬੈਂਕ ਅਕਾਊਂਟ ਨੇ ਕੀਤਾ, ਮੈਂ ਉਹਨੂੰ ਪੈਸੇ ਭੇਜੇ। ਅੱਜ ਏਸੀ ਆ ਗਿਆ ਭਾਜੀ, 5000 ਰੁਪਏ ਇੱਥੇ ਮੇਰੇ ਭਰਾ ਨੇ ਕਿ ਜਿਹੜੇ ਉਧਰੋਂ ਲਾ ਕੇ ਲਿਆਏ, ਸੈਟਿੰਗ ਕਰਕੇ ਸਾਰਾ ਕੁਝ ਕਰਕੇ ਬਈ ਸੁਭਾਨ ਅੱਲਾ ਚੱਲ ਰਿਹਾ। ਓ ਹੋ ਐਸ ਗੱਲੋਂ ਮੈਂ ਕਹਿਣਾ ਹੁੰਦਾ ਹਮੇਸ਼ਾ ਕਿ ਉਸਤਾਦ ਜੀ ਜਿਹੜੀ ਕਮਾਈ ਤੁਹਾਡੀ ਹੁੰਦੀ ਨਾ ਬਗੈਰ ਗੇੜੇ ਵਾਲੀ, ਜਿਹਦੇ 'ਚ ਕੋਈ 1 ਰੁਪਈਆ ਵੀ ਝੂਠ ਵਾਲਾ ਜਾਂ ਦੂਜਾ ਨਹੀਂ ਹੁੰਦਾ, ਕਲੀਅਰ ਜਿਹੜਾ ਹੁੰਦਾ ਉਸਤਾਦ ਜੀ, ਉਹਦੇ ਤੇ ਨੁਕਸਾਨ ਬਹੁਤ ਘੱਟ ਹੁੰਦਾ। ਕੀ ਬਾਤ, ਤਕਰੀਬਨ ਨਹੀਂ ਹੁੰਦਾ ਉਹ ਲੱਭ ਜਾਂਦਾ। ਹੁਣ ਜੋ ਤੇਰਾ ਹਿਸਾਬ ਆ, ਤੂੰ ਕੋਈ ਚੀਜ਼ ਲੈ ਲਾ, ਜੇ ਤੈਨੂੰ ਸਹੀ ਨਿਕਲ ਜੇ, ਤੇਰੇ ਤੇ ਲਾਉਂਦਿਆਂ ਨਵਾਂ ਪੱਖਾ ਲਿਆ ਕੇ ਛੱਡ ਜਾਂਦਾ। ਮੇਰਾ ਖਾਲੂ ਮੈਨੂੰ ਇੱਕ ਦਿਨ ਕਹਿੰਦਾ, ਪੁੱਤਰ ਉਰੇ ਆ ਤੈਨੂੰ ਗੱਲ ਦੱਸਾਂ। ਮੈਂ ਕਿਹਾ ਹਾਂਜੀ। ਮੇਰੇ ਖਾਲੂ ਆ ਬਹੁਤ ਮਜ਼ੇਦਾਰ, ਕਹਿੰਦੇ ਇਹ ਪੱਖਾ ਵੇਖ ਰਿਹਾ? ਮੈਂ ਕਿਹਾ ਹਾਂਜੀ। 24 ਸਾਲ ਹੋ ਗਏ ਇਹਨੂੰ ਲੱਗੇ ਨੂੰ। ਮੈਂ ਕਿਹਾ ਬੜੀ ਗੱਲ ਆ, ਸੜਿਆ ਨਹੀਂ ਕੁਛ ਨਹੀਂ ਹੋਇਆ, 24 ਸਾਲ ਹੋ ਗਏ ਇੱਥੇ ਲੱਗਾ ਚੱਲ ਰਿਹਾ, ਭਲਾ ਕਿਉਂ ਨਹੀਂ ਸੜਿਆ? ਮੈਂ ਕਿਉਂ ਨਹੀਂ, ਹਲਾਲ ਕਮਾਈ ਦਾ। ਕੀ ਬਾਤ, ਕੀ। ਮੈਂ ਕਿਹਾ ਜੀ ਸਹੀ ਗੱਲ। ਇਹਦੀ ਤੇ ਉਹਨਾਂ ਦਾ, ਮੇਰੇ ਜਿਹੜੇ ਉਹ ਖਾਲੂ ਸੀ ਨਾ, ਉਹਨਾਂ ਦਾ ਸਾਰੀ ਜ਼ਿੰਦਗੀ ਇੱਕ ਅਸੂਲ ਰਿਹਾ ਕਿ 200 ਰੁਪਇਆ ਲਿਆਉਣਾ ਭਾਵੇਂ, ਯਾਨੀ ਮੈਂ ਆਪਣੀ ਹੋਸ਼ 'ਚ ਵੇਖਿਆ ਕਿ 200 ਰੁਪਏ ਰੋਜ਼ ਲਿਆਉਂਦੇ ਸੀ। ਉਦੋਂ ਸਸਤੇ ਸਮੇਂ ਸੀ, ਛੋਟੇ ਸੀ ਹੁੰਦੇ ਸੀ। ਉਸ ਤੋਂ ਬਾਅਦ ਯਾਨੀ ਉਹਨਾਂ ਦਾ ਇਹ ਤਕਵਾ ਵਾ ਕਿ ਭਾਵੇਂ ਰਾਤ ਨੂੰ 200 ਰੁਪਇਆ ਲੈ ਕੇ ਆਏ ਨੇ ਤੇ ਉਹਨਾਂ ਨੇ ਲਿਆ ਕੇ ਮੇਰੀ ਖਾਲਾ ਨੂੰ ਫੜਾ ਦਿੱਤਾ ਬਸ। ਬਾਕੀ ਅੱਲਾ ਜਾਣੇ, ਰੱਬ ਜਾਣੇ, ਰੱਬ ਦੇ ਕੰਮ, ਧੀਆਂ ਵੀ ਸੀ, ਪੁੱਤਰ ਵੀ ਸੀ, ਲੇਕਿਨ ਉਹਨਾਂ ਨੇ ਇਹ ਨਹੀਂ ਕੀਤਾ ਵੀ ਮੈਂ ਜੋੜ ਲਵਾਂ, ਮੈਂ ਕੋਈ ਖਜ਼ਾਨੇ ਬਣਾ ਲਵਾਂ, ਮੈਂ ਕੋਈ ਇਹ ਕਰ ਲਵਾਂ। ਜਿੰਨੀ ਜ਼ਰੂਰਤ ਸੀ ਨਾ ਉਹਨਾਂ ਲਿਆਂਦਾ, ਉਹਨਾਂ ਨੇ ਖਾ ਲਿਆ। ਉਹ ਮੈਨੂੰ ਇੱਕ ਦਿਨ ਕਹਿੰਦੇ ਆ ਪੱਖੇ ਨੂੰ 22 ਸਾਲ ਹੋ ਗਏ ਕਹਿੰਦੇ ਲੱਗੇ ਨੂੰ, ਇਹ ਸੜਿਆ ਕਿਉਂ ਨਹੀਂ? ਹਲਾਲ ਕਮਾਈ ਦਾ। ਤੇ ਫਰੀਦ ਸਾਹਿਬ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਕਿ ਦੇਖੋ ਤੁਸੀਂ ਰੋਜ਼ ਘਰ ਜਾਂਦੇ ਜੋ ਕੋਈ ਨਾ ਕੋਈ ਨੁਕਸਾਨ ਹੋਇਆ ਹੁੰਦਾ, ਤੇਰਾ ਚੰਗਾ ਭਲਾ, ਯਾਨੀ ਜਿਸ ਕੰਪਨੀ ਨੇ ਕਿਹਾ ਹੁੰਦਾ ਨਾ ਵੀ ਜੇ ਪੱਖਾ ਸੜ ਜੇ ਸਾਡੀ ਕੰਪਨੀ ਨੂੰ ਅੱਗ ਲਾ ਦਿਓ, ਉਹ ਵੀ ਸੜ ਜਾਂਦਾ ਤੇਰਾ। ਲਾਈਫ ਟਾਈਮ ਗਾਰੰਟੀ। ਜਿਸ ਚੀਜ਼ ਦੇ ਅੰਦਰ ਕੋਈ ਸੜਨ ਵਾਲੀ ਚੀਜ਼ ਨਾ ਹੋਵੇ ਉਹ ਵੀ ਦੀ ਖਰਾਬ ਹੋ ਜਾਂਦੀ। ਆ ਮਸ਼ੀਨ ਬਾਹਰ ਪਈ ਜਿਹੜੀ ਮੈਨੂੰ ਨੇ ਦਿੱਤੀ 10,000 ਦੀ, ਉਹਦਾ ਹਾਲ ਦੇਖ ਕੀ ਹੋਇਆ। ਹਰਾਮ ਦੀ ਕਮਾਈ ਇਹਦੇ ਵੱਲੋਂ ਆਈ ਆ। ਤੇ ਹੋਰ ਕਿਹਦੇ? ਮੈਂ ਬੱਚੇ ਵੇਚਦਾ ਨਹੀਂ, ਬੱਚੇ ਨਹੀਂ ਵੇਚਦਾ। ਛੋਟੀ ਸੋਚ ਦੇ ਵਿੱਚ ਵੀ ਗੇਮ ਆ ਜਾਏ ਨਾ, ਤਾਂ ਵੀ ਜਿਹੜੀ ਨਾ ਕਮਾਈ 'ਚ ਫਰਕ ਪੈ ਜਾਂਦਾ ਵਾ। ਸੋਚ ਸਿਰਫ ਆਹੋ, ਤੇ ਲੈਣ ਲੱਗਿਆ ਵੀ ਬੰਦਾ ਨਾ ਕਵੇ ਖਰਾਬ ਹੋ ਜਾਣੀ ਹੈ, ਜਦੋਂ ਕਹਿੰਦੇ ਭਾਈ ਸਾਲ ਦੀ ਗਾਰੰਟੀ ਤੈਨੂੰ। ਇੱਕੋ ਹੀ ਸਿਰਫ ਮੇਰੇ ਨਾਲ ਗੇੜਾ ਹੋਇਆ ਜੀ, ਜਿਹੜਾ ਮੇਨ ਗੇੜਾ, ਨਹੀਂ ਤੇ ਮੇਰੇ ਪੈਸੇ ਨਹੀਂ ਮਰੇ ਅੱਜ ਤੱਕ। ਜਾਂ ਮੇਰੇ ਨਾਲ ਇਦਾਂ ਦਾ ਹੋਇਆ ਕਿ ਵੀ ਮੈਨੂੰ ਧੋਖੇ ਨਾਲ ਗੇੜੇ ਨਾਲ ਕਿਸੇ ਨੇ ਕੋਈ ਗੇੜੇ ਦੇ ਦਿੱਤੇ, ਵੀ ਮੈਂ ਕਿਸੇ ਨੂੰ ਕਿਹਾ ਆ ਚੀਜ਼ ਲਿਆ ਦੇ ਤੇ ਉਹਨੇ ਲਿਆਂਦੀ ਸੋਹਣੀ ਉੱਥੋਂ ਹੈ 10,000 ਦੀ, ਤੇ ਮੈਨੂੰ ਕਹਿੰਦਾ ਜੀ 13 ਦੀ ਆਈ ਹੈ। ਇੰਜ ਤਾਂ ਨਹੀਂ, ਇੰਜ ਦਾ ਤੇ ਹੁੰਦਾ ਹੀ ਰਹਿੰਦਾ ਮੇਰੇ ਨਾਲ, ਹਾਲੇ ਤੱਕ ਹੁੰਦਾ ਸੀ। 5-6 ਦਿਨ ਪਹਿਲੇ ਮੈਂ ਉਹਨੂੰ ਖਤਮ ਕੀਤਾ, ਨਹੀਂ ਤੇ ਹੋ ਰਿਹਾ ਸੀ। ਠੀਕ ਹੈ ਜੀ। ਤੇ ਉਹ ਲੇਕਿਨ ਇੱਕ ਹੁੰਦਾ ਵਾ, ਮੈਂ ਤਾਂ ਨਹੀਂ ਨਾ ਕਰ ਰਿਹਾ, ਮੈਂ ਤੈਨੂੰ ਕਹਿ ਰਿਹਾ, ਉਹ ਕਹਿੰਦਾ ਜੀ ਇੰਨੇ, ਮੈਂ ਕਿਹਾ ਜੀ ਆਲੋ ਇੰਨੇ। ਤੇ ਉਹ ਬੰਦਾ ਜਿਹਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਉਸਤਾਦ ਜੀ, 24 ਘੰਟੇ ਘਰ ਦੇ ਵਿੱਚ ਮਤਲਬ ਹੈ ਨਹੀਂ। ਫਿਰ ਅਸੀਂ ਇੱਦਾਂ ਦੇ ਕੰਮ ਕਰਕੇ ਸੋਚਦੇ ਹਾਂ ਯਾਰ ਪਤਾ ਨਹੀਂ ਸਾਡੀ ਕਿਉਂ ਨਹੀਂ ਸੁਣੀ ਜਾ ਰਹੀ। ਅਸੀਂ ਸਮਝਦੇ ਨਹੀਂ, ਉਹਨੂੰ ਸਿਰਫ ਇੰਨਾ ਕਹਿਣਾ ਪਾਪਾ ਜੀ, ਰਕਸ਼ੇ ਵਾਲਿਆਂ ਨੂੰ ਕਹਿੰਦੇ ਭਾਜੀ ਸ਼ਹਿਰ ਜਾਣਾ ਕਿੰਨੇ ਪੈਸੇ? ਉਹ ਕਹਿੰਦਾ ਯਾਰ 200 ਰੁਪਏ। ਯਾਰ ਮੈਂ ਹੁਣ 150 ਦੇ ਕੇ ਆਇਆ। ਲੈ ਇੰਨੇ ਕਹਿਣ ਦੇ ਵਿੱਚ ਬੇੜੇ ਕਰ ਕੋਈ ਆਇਆ ਨਹੀਂ ਹੁੰਦਾ। ਉਹ ਪਹਿਲੇ ਰਕਸ਼ੇ ਵਾਲਿਆਂ ਨੂੰ ਕਹਿ ਦਿੰਦੇ ਨੇ, ਪਹਿਲੀ ਵਾਰੀ ਉਤਰਿਆ ਦਿਲ ਕਰੇ ਸਾਈ ਵੱਲੋਂ ਆਇਆ ਫੈਸਲਾਬਾਦ ਜ਼ਿੰਦਗੀ 'ਚ ਪਹਿਲੀ ਵਾਰੀ ਉਹਨੇ ਰਕਸ਼ੇ ਵਾਲਿਆਂ ਨੂੰ ਕਹਿਣਾ ਭਾਈ ਗੁਲਾਮਾਬਾਦ ਜਾਣਾ, ਰਕਸ਼ੇ ਵਾਲਿਆਂ ਨੇ ਕਹਿਣਾ 300 ਰੁਪਇਆ। ਉਹ ਯਾਰ ਮੈਂ ਹੁਣ 250 ਦੇ ਕੇ ਆਇਆ। ਹਾਂ ਸਹੀ ਗੱਲ, ਇਦਾਂ ਹੀ ਕਰਦੇ ਜੀ। ਅੱਛਾ ਹੁਣ 250 ਦੇ ਕੇ ਉਹਨੇ ਕਿਹਾ ਚਲੋ ਬਹਿ ਜਾਓ, ਬਹਿ ਗਿਆ। ਤੇ ਰਕਸ਼ੇ ਵਾਲਿਆਂ ਨੂੰ ਵੀ ਚੇਤਾ ਭੁੱਲ ਜਾਂਦਾ ਵਾ, ਥੋੜਾ ਅੱਗੇ ਜਾ ਕੇ ਕਹਿੰਦਾ ਯਾਰ ਇੱਥੋਂ ਪੁੱਛ ਲਈ ਕਿਸੇ ਨੂੰ, ਮੈਂ ਪਹਿਲੀ ਵਾਰੀ ਆਇਆ ਵਾਂ। ਉਹਨੂੰ ਵੀ ਉਦੋਂ ਚੇਤਾ ਭੁੱਲ ਜਾਂਦਾ, ਇਹ ਸਾਲਾ ਕਹਿ ਕੇ ਕੀ ਬੈਠਾ, ਇਹ ਤਾਂ ਕਹਿ ਕੇ ਬੈਠਾ ਮੈਂ ਹੁਣੇ ਆਇਆ। ਹਾਂ, ਅਸੀਂ ਇੱਕ ਰਕਸ਼ੇ ਵਾਲੇ ਦੇ ਤਰੋਹ ਕੱਢੇ ਸੀ, ਬਹੁਤ ਡਰਾਮੇ ਅਸੀਂ ਕੀਤੇ। ਮੈਂ ਤੇ ਮੇਰਾ ਕੋਈ ਯਾਰ ਸੀ ਉਸਤਾਦ ਜੀ, ਅਸੀਂ ਨਾ ਉਹਨੇ ਜਿਹਨੂੰ ਕਿਹਾ ਕਿ ਅਸੀਂ ਰਕਸ਼ੇ ਵਾਲੇ ਨੂੰ ਕਹਿਣਾ ਗੁਲਾਮਾਬਾਦ ਜਾਣਾ, ਉਹਨੇ ਮੰਗਣੇ ਆ ਨਾ 400, ਤੇ ਅਸੀਂ ਇੱਦਾਂ ਵਿੱਚ ਬਹਿਣਾ ਵਾ ਜਿਵੇਂ ਨੇ ਅੱਧੇ ਮੰਗ ਲਏ, ਤਰਾਹ ਕੱਢ ਦੇਣਾ ਦਾ। ਉਹਨੇ ਕਿਹਾ ਠੀਕ ਆ ਲਓ ਜੀ। ਅਸੀਂ ਲਿਆਕਤ ਸਾਊਂਡ ਵਾਲੇ ਜਿੱਥੇ ਦੁਕਾਨ ਉਹਦੇ ਬਾਹਰ ਰਕਸ਼ਾ ਖੜਾ ਸੀ ਕਿ ਯਾਰ ਗੁਲਾਮਾਬਾਦ ਜਾਣਾ, ਕਹਿੰਦਾ 150 ਰੁਪਏ। ਉਦੋਂ 100 ਰੁਪਏ ਲੈਂਦੇ, ਕਹਿੰਦਾ 150। ਮੈਂ ਲੱਭੇ ਪੈ, ਉਹ ਉੱਧਰੋਂ ਵੜਿਆ, ਮੈਂ ਇੱਧਰੋਂ ਵੜਿਆ, ਤੇ ਉਹਦੇ ਕੋਲ ਰਕਸ਼ਾ ਨਹੀਂ ਸਟਾਰਟ ਹੋ ਰਿਹਾ। ਪਤਾ ਨੂੰ ਪੁੰਨੂ ਚੌਂਕ ਭਲਾ ਕਿੱਥੇ ਕਰਕੇ ਤੁਸੀਂ ਜਿਹੜਾ ਗੁਲਾਮਾਬਾਦ? ਹਾਂਜੀ ਉਹੀ। ਅੱਛਾ, ਉਹਨੇ ਬੜਾ ਔਖਾ ਜਿਹਾ, 80 ਅੰਦਰੋਂ ਮਰਨ ਵਾਲੇ ਹੋਏ ਪਏ ਜਾਣ ਕੇ ਕਿ ਏਡੀ ਸਪੀਡ ਨਾਲ ਬੈਠੇ। ਉਹਦੇ ਦਿਲ 'ਚ ਆ ਗਿਆ ਮੈਂ ਪੈਸੇ ਥੋੜੇ ਮੰਗ ਲਏ। ਉਹ ਹੁਣ ਉਹਨੇ ਤੋਰਿਆ ਤੇ ਕਹੀ ਜਿਵੇਂ, ਤੇ 80 ਅੰਦਰੋਂ ਚੁੱਪ। ਭਾਜੀ ਚਲੋ ਜਰਾ ਛੇਤੀ, ਠੀਕ ਆ। ਓਏ ਇੱਕ ਦੂਜੇ ਨੂੰ ਕਹੀ ਉਹ ਯਾਰ ਕੈਸਾ ਕਹਿ ਨਾ, ਉਹ ਸ਼ੀਸ਼ੇ ਦਾ ਨਹੀਂ ਵੇਖ ਉਹਦਾ BP ਲੋ ਹੋ ਜਾਵੇ, ਕੋਈ ਮਰ ਗਿਆ ਮੈਂ। ਉਹ ਹੁਣ ਤੁਰੇ ਨਾ ਰਕਸ਼ਾ ਉਹਦੇ ਕੋਲੋਂ, ਕਦੀ ਐ ਨੂੰ ਕੱਢੇ। ਤੇ 3 ਵਾਰੀ ਕਹਿੰਦਾ ਇਹ
ਉਹਦੇ ਮਲਕ ਅਸ਼ਰਫ ਦੇ ਘਰ ਦੇ ਕੋਲ ਜਿਹੜਾ ਪੁੰਨੂ ਚੌਂਕ ਜਿਹੜਾ, ਹਾਂਜੀ ਉਹੀ ਅਸੀਂ ਕਹਿ ਰਹੇ ਹੋਈ ਉਹ 'ਚ। ਤੇ ਥੋੜ੍ਹਾ ਜਿਹਾ ਅੱਗੇ ਗਿਆ ਜਦੋਂ ਉੱਥੇ ਉਤਰੇ ਨਾ ਅਸੀਂ ਉਤਰ ਕੇ ਤੇ ਅਸੀਂ ਉਹਨੂੰ ਪੈਸੇ ਦੇਣ ਲੱਗੇ ਨਾ ਤਾਂ ਕਹਿੰਦਾ ਤਾਂ ਜੀ ਮੈਂ ਨਾ ਅਸਲ ਦੇ ਵਿੱਚ ਇੱਧਰ ਨੂੰ ਆਇਆ ਬਹੁਤ ਘੱਟ ਆ, ਮੇਰੇ ਕੋਲ ਗਲਤੀ ਹੋ ਗਈ, ਮੈਂ ਪੈਸੇ ਨਾ ਥੋੜੇ ਮੰਗ ਲਏ ਤੁਹਾਡੇ। ਯਾਰ ਬਹੁਤ ਡਰਾਵੇ ਹੁੰਦੇ ਜਾ। ਅੱਛਾ ਸਰ ਜੀ, ਫਿਰ ਅਸੀਂ ਕੀ ਕਰਨਾ, ਵੈਗਨਾਂ ਨਹੀਂ ਚੱਲਦੀਆਂ, ਅਸੀਂ 4 ਜਣੇ ਆ ਨਾ ਦੋਸਤ, ਤੇ ਇੱਕ ਇੱਥੇ ਸਟਾਪ ਆ ਤੇ ਇੱਕ ਥੋੜਾ ਜਿਹਾ ਅੱਗੇ ਮਤਲਬ 200 ਕਦਮ ਅੱਗੇ ਵੀ ਗਲੀ ਦੇ ਅੱਗੇ ਨੁੱਕਰ, ਉਹ ਵੈਗਨਾਂ ਇੱਦਾਂ ਦੇ ਸੀ ਵੀ ਜਿਹਨੇ ਹੱਥ ਦਿੱਤਾ ਉਹਨੇ ਰੁਕ ਜਾਣਾ। ਹੁਣ 2 ਉੱਥੇ ਚਲੇ ਗਏ ਨੇ, 2 ਇੱਥੇ ਖਲੋ ਗਏ ਨੇ। ਵੈਗਨ ਆ ਕੇ ਰੁਕੀ, ਅਸੀਂ 2 ਜਣੇ ਬਹਿ ਗਏ, ਅਗਲੀ ਨੁੱਕਰ ਤੋਂ ਉਹ 2 ਜਣੇ ਬਹਿ ਗਏ ਨੇ। ਹੁਣ ਸਾਰਿਆਂ ਨੂੰ ਪਤਾ ਵੀ ਉਹ ਲਹਿਦਾ ਬੈਠੇ ਵਿੱਚ ਅਸੀਂ ਆਪਣਾ ਟੀਟੀ ਪੰਪਾ ਸ਼ੁਰੂ ਕਰ ਦੇਣਾ, ਆਪਾਂ ਬਾਂਹ ਪਿੱਛੇ ਕਰ ਹੋਏ, ਉਹਨੇ ਕਹਿਣਾ ਉਹ ਬਹਿ ਜਾ ਤੂੰ ਬਾਂਹ ਪਿੱਛੇ ਕਰ। ਹੁਣ ਅਸੀਂ ਇੱਦਾਂ ਦੀ ਛਿੰਝ ਪਾਉਣੀ ਵਿੱਚ ਕਿ ਲੜਨਾ ਨਹੀਂ, ਉਹ ਤੂੰ ਠਹਿਰ ਜਾ ਐਡਾ, ਉਹ ਤੂੰ ਆ ਬਾਹਰ ਉੱਤਰ, ਸੌਰੀ ਵੈਗਨ ਨੇ ਕਹਿਣਾ ਉਹ ਤੂੰ ਹੀ ਚੁੱਪ ਕਰ ਜਾ, ਉਹ ਤੂੰ ਹੀ ਬਹਿ ਜਾ ਆਰਾਮ ਨਾਲ, ਮਤਲਬ ਉਹਨੂੰ ਚੁੱਪ ਕਰਾਤਾ ਇੰਝ ਕਰਕੇ ਸਾਰੇ ਚੁੱਪ ਉੱਤੇ ਕਹਿਣਾ ਕੋਈ ਨਹੀਂ ਇਹਨੇ ਉਤਰਨਾ ਨਹੀਂ, ਉਹਨੇ ਫਿਰ ਕਹਿਣਾ ਉਤਰਨਾ ਕੀ ਕਰ ਲੇਗਾ ਉੱਥੇ ਸ਼ੁਰੂ, ਉਹ ਭਾਈ ਠਹਿਰ ਜਾ ਤੂੰ 1 ਮਿੰਟ। ਜਦੋਂ ਅਸੀਂ ਥੱਲੇ ਉਤਰਨਾ ਅਸੀਂ ਹੱਸਣਾ, ਸਾਨੂੰ ਐਡੀ ਗਾਲ ਕੱਢਣੀ ਪਿੱਛੇ ਡਰਾਈਵਰ ਨੇ, ਤੁਹਾਡੀ ਭੈਣ ਨੂੰ ਕਿਸੇ। ਅੱਛਾ ਪਤਾ ਇੱਦਾਂ ਦੇ ਚੀਜ਼ੇ। ਸ਼ਰਟ ਅੱਛੀ ਲੱਗ ਰਹੀ, ਅੱਛੀ ਲੱਗ ਰਹੀ ਮਾਸ਼ਾਅੱਲਾ। ਇਹ ਹਲਾਲ ਦੇ ਪੈਸੇ ਨਹੀਂ ਮੈਂ ਤੈਨੂੰ ਫ੍ਰੀ ਦੇ ਨਹੀਂ ਕਹਿੰਦਾ ਵੀ ਤੂੰ ਹਰਾਮ ਦੇ ਕਮਾਉਣਾ। ਨਹੀਂ ਮੇਰੀ ਗੱਲ ਸੁਣ ਲਓ, ਜਿੰਨੀ ਕੁ ਮੇਰੀ ਹਲਾਲ ਦੀ ਕਮਾਈ ਹੈ ਯਾਰ, ਕੋਈ ਬੰਦਾ ਯਾਰ ਕਿੰਨਾ ਹਲਾਲ ਸਾਨੂੰ ਉੱਥੇ ਬਾਹਰ ਧੁੱਪੇ ਖਿਲਾ ਦਿੰਦੇ। ਮੇਰੇ ਕੋਲੋਂ ਸੁਣਨਾ ਇਹ ਨਹੀਂ, ਇਹਦੇ ਨਾਲ ਹਲਾਲ ਹਰਾਮ ਦਾ ਕੋਈ ਤਲਕ ਨਹੀਂ ਕਿ ਧੁੱਪੇ ਸਾਰੀ ਦਿਹਾੜੀ ਮਜ਼ਦੂਰ ਸਵੇਰੇ 7 ਵਜੇ ਤੋਂ ਲੈ ਕੇ ਤੇ ਰਾਤ ਨੂੰ 5 ਵਜੇ ਤੱਕ ਧੁੱਪੇ, ਸਿਰਕ ਧੁੱਪੇ, ਸਿਗਰ ਧੁੱਪੇ, ਹਲਾਲ ਹੋ ਜੇ ਕੰਮ ਕਰਕੇ। ਰਾਤ ਨੂੰ ਸਿਰਫ ਘਰ ਵਾਲਿਆਂ ਦੀ ਇੱਕ 10 ਰੁਪਏ ਦੀ ਚੀਜ਼ ਚੋਰੀ ਚੁੱਕ ਕੇ ਘਰ ਲੈ ਆਵੇ, ਲੱਖ ਲਾਣਤ ਤੇਰੇ ਤੇ। ਸਹੀ ਗੱਲ। ਇਹ ਧੁੱਪੇ ਕੰਮ ਕਰਨ ਦਾ ਹਲਾਲ ਹਰਾਮ ਤਲਕ ਨਹੀਂਗਾ, ਜਾਂ ਆਫਿਸ 'ਚ ਬਹਿ ਕੇ ਏਸੀ 'ਚ ਬਹਿ ਕੇ ਹਲਾਲ ਹਰਾਮ ਦਾ ਤਲਕ ਨਹੀਂਗਾ। ਸੋਚ ਦਾ ਪਤਾ, ਸੋਚ ਗੱਲ ਇਹ ਆ, ਤੂੰ ਆ ਸਾਰੀ ਜਿਹੜੀ ਆ ਕੱਪੜਿਆਂ ਲਈ ਕੀ ਕਹਿੰਦੇ ਬਾਜੀ ਨੂੰ, ਹੈਂ ਇਹਨਾਂ ਦਾ ਤਾਂ ਬਾਜੀ ਇਹਨਾਂ ਦਾ ਤੇ ਆਇਆ ਵੀ ਨਹੀਂ, ਮੁੜ ਕੇ ਉਹਨੇ ਤਾਂ ਦੇ ਵੀ ਦਿੰਦੇ ਆ, ਏਸੀ ਵੀ ਲੱਗੇ, ਦੁਕਾਨਾਂ 'ਚ ਸਾਰਾ ਕੁਝ ਹੁੰਦੇ ਆ। ਔਰ ਸਭ ਤੋਂ ਅੱਛੀ, ਤੈਨੂੰ ਮੈਂ ਇੱਕ ਦਿਨ ਅੱਗੇ ਵੀ ਦੱਸਿਆ, ਸਭ ਤੋਂ ਅੱਛਾ ਕਾਰੀਗਰ ਔਰ ਸਭ ਤੋਂ ਬਹੁਤੀ ਤਨਖਾਹ ਉਸ ਕਾਰੀਗਰ ਦੀ ਹੁੰਦੀ ਜਿਹੜਾ ਸਭ ਤੋਂ ਵੱਡੀ ਅੱਛੀ ਗੱਲ ਸੁਣਾਉਣਾ ਜਾਣਦਾ ਹੋਵੇ। ਸੇਲਮੈਨ ਅੱਛੇ ਵਾਲਾ, ਬਿਲਕੁਲ ਤੁਸੀਂ ਜਿਹੜਾ ਸਿੱਧਾ ਸਾਫ਼ ਗੱਲ ਕਰ ਦੇਵੇ ਉਹਨੂੰ ਤਾਂ ਕੱਢ ਦਿੰਦੇ ਬਾਹਰ। ਸਹੀ ਗੱਲ, ਸਮਝ ਆ ਰਹੀ ਗੱਲ ਦੀ? ਫਿਰ ਉਹੀ ਗੱਲ, ਫਿਰ ਉਹੀ, ਤੂੰ ਹਰਾਮ ਨਹੀਂ ਕਮਾਉਂਦਾ, ਫਿਰ ਤੂੰ ਹਰਾਮ ਕਮਾਉਣਾ ਹੁੰਦਾ ਵਾ ਕਿ ਕੰਮ ਕਰਕੇ ਕਮਾ ਰਿਹਾ, ਤੂੰ ਤੇ ਗੈਪ ਕਰ ਲੈਣਾ, ਗੇਮ ਪਾ ਦਿੰਦਾ, ਹਰਾਮ ਦੀ ਗੇਮ ਚੇਂਜਰ। ਤੇਰਾ ਬੇੜਾ ਸਾਜੀ ਜ਼ਿੰਦਗੀ 'ਚ ਵੀ ਤੂੰ ਦੇਖਾ ਨਾ, ਮੈਂ ਸਾਊਦੀ ਅਰਬ ਚੱਲਾ ਸੀ ਤੇ ਮੈਂ ਪਾਸਪੋਰਟ ਵਾਲੀ ਲਾਈਨ 'ਚ ਖੜਾ ਤੇ ਮੈਨੂੰ ਇੱਕ ਬੰਦੇ ਨੇ ਕਿਹਾ ਕਿ ਭਾਜੀ ਰੁਪਈਆ 2500 ਦਿਓ, ਮੈਂ ਤੁਹਾਡਾ ਪਾਸਪੋਰਟ ਬਣਵਾ ਦਿੰਦਾ। ਤੇ ਮੇਰੇ ਨਾਲ ਖਲੋਤੇ 2 ਬੰਦਿਆਂ ਨੇ ਉਹਦੇ ਨਾਲ ਡੀਲ ਕਰਕੇ ਤੇ 1700-1800 1500 'ਚ ਤੂੰ ਨਹੀਂ ਕੀਤੀ। ਮੈਂ ਖਲੋ ਕੇ, ਉਹ ਬੰਦਾ ਸੀ ਕਿ ਮੇਰੇ ਕੋਲ ਪੈਸੇ ਹੋਣ ਦੇ ਬਾਵਜੂਦ ਮੈਂ ਕਿਹਾ ਅਲ ਰਾਸ਼ੀ ਵਲ ਮੁਰਤਸ਼ੀ ਫਿਨਾਰ ਜਹੰਨਮ, ਮੈਂ ਕਦੀ ਜ਼ਿੰਦਗੀ 'ਚ ਰਿਸ਼ਵਤ ਨਾ ਦੇਵਾਂਗਾ ਤੇ ਨਾ ਮੈਂ ਕਦੀ ਕੀਤਾ। ਲਓ ਜੀ, ਮੈਂ ਇਸ ਚੀਜ਼ ਦੀ ਕਸਮ ਖਾ ਲੈਣਾ, ਇਹ ਮਰ ਜਾਂਦਾ ਇਹਨੇ 1500 ਰੁਪਏ ਨਹੀਂ ਸੀ ਦੇਣਾ ਯਾਰ, ਮੈਂ ਕਸਮ ਖਾ ਲੈਣਾ। ਉਹ ਕਹਿੰਦਾ ਨਾ ਕਿ ਲੋ ਜੀ ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲੁल्लाह, ਇਹ ਹਲਾਲ ਪੈਸੇ ਮੈਂ ਕਰ ਰਿਹਾ ਤੈਨੂੰ ਮੈਂ ਗਵਰਨਮੈਂਟ ਕੋਲੋਂ ਪਹੁੰਚਾ ਦਿੰਦਾ, ਇਹਨੇ ਤਾਂ ਵੀ ਨਹੀਂ ਸੀ ਪਤਾ। ਇਹ ਹੁਣ ਕਹਾਣੀ ਸਿਰਫ ਸੁਣਾ ਰਿਹਾ, ਲੇਕਿਨ 1500 ਇਹ ਖਰਚੇ। ਉਹ ਮੇਰੇ ਮੌਲਾ ਬਈ ਯਾਰ, ਰਾਤ ਨੂੰ ਮੈਂ ਪੈਸੇ ਦਿੱਤੇ ਨੇ ਤਨਖਾਹ ਦੇ, ਅਗਲੇ ਦਿਨ ਫਰੀਦ ਸਾਹਿਬ ਲੇਟ ਨੇ ਕਿ ਟੂਬ ਪਾੜ ਗਈ ਤੇ ਆ ਕੇ ਸਾਚੀ ਟੂਬ ਪਾੜ। ਅੱਲਾ ਦੀ ਕਸਮ ਵੀ ਨਾਜ਼ਰੀਨ, ਮੈਂ ਕਿਸ ਦਿਨ ਤੁਹਾਨੂੰ ਬਹਾਉਣਾ ਜੇ ਬਹਿੰਦਾ ਕਿੰਨਾ ਅੰਦਰ ਆ ਦੇਖਣਾ, ਆ ਮੈਂ ਕੁਰਸੀ ਤੇ ਬੈਠਾ, ਇਹ ਫਰੀਦ ਸਾਹਿਬ ਆਉਂਦੇ ਨੇ, ਆ ਦੇਖਣਾ ਜਰਾ, ਇਹ ਫਰੀਦ ਸਾਹਿਬ ਨਾ ਘਟੀ ਤਬੀਅਤ ਲੈ ਕੇ ਮੂੰਹ ਲੈ ਕੇ ਨਾ ਆਉਣਗੇ, ਉੱਥੇ ਮੈਂ ਬੈਠਾ, ਇੱਥੇ ਸੋਫੇ ਪਏ ਨੇ ਸਾਹਮਣੇ, ਅੰਦਰ ਨਹੀਂ, ਇਹ ਜ਼ਮੀਨ ਹੈ ਦਰਵਾਜ਼ੇ ਤੋਂ ਬਾਹਰ ਆ ਕੇ ਨਾ ਇਹ ਬੈਠਾ। ਮੈਂ ਕਹੂੰ ਹਾਂ ਫਰੀਦ ਸਾਜੀ ਵਧਾਈ, ਆ ਵੇਬ ਵਧਾਈ, ਆ ਵੇਬ ਵਧਾਈ, ਇਹਦੇ 'ਚ ਲਿਕਵਿਡ ਪੈਂਦਾ ਵਾ, ਠੀਕ ਆ। ਆ ਬਹਿ ਗਿਆ ਫਰੀਦ, ਮੈਂ ਕਹਾਂ ਫਰੀਦ ਥੋੜਾ ਖਿੱਚ ਪਾ, ਅੱਲਾ ਦੀ ਕਸਮ ਹੈ ਬਸ। ਔਰ ਇਹ ਕਹਿ ਰਿਹਾ ਕਿ ਮੈਂ ਤੇ ਫਲਾਣਾ ਤੇ ਚੀਨਾ ਤੇ 2800 ਰੁਪਏ ਦਾ ਐਡਾ ਲਿਕਵਿਡ। ਹਲੋ, ਇਹਨੇ ਦੇਣਾ ਸੀ ਤੇ 1500 ਰੁਪਏ ਰਿਸ਼ਵਤ ਯਾਰ। ਉਹ ਕਹਿੰਦਾ ਨਾ ਕਿ ਚੱਲ ਤੂੰ ਏਦਾਂ ਕਰ, ਤੂੰ 200 ਦੇ ਦੇ, ਇਹਨੇ ਇੰਜ ਦੇਣਾ ਸੀ ਯਾਰ। ਕੈਸੀ ਗੱਲ ਆ ਇਹ ਭਾਈਓ ਨੇ, ਮੈਂ ਤੁਹਾਨੂੰ ਸੱਚੀ ਗੱਲ, ਮੈਂ ਇਹ ਨਹੀਂ ਕਹਿ ਰਹੀ, ਸੁਣ ਲੈ ਮੇਰੀ, ਹੁਣ ਸੁਣਨਾ ਭਾਜੀ, ਕਿੰਨਾ ਪੈਸਾ ਅੱਲਾ ਨੇ ਦਿੱਤਾ। ਸਰ ਜੀ ਅਸੀਂ ਸੋਫੇ ਲਿਆਂਦੇ ਲਾਹੌਰੋਂ। ਕੀ ਲਿਆਂਦੇ? ਸੋਫੇ ਲਿਆਂਦੇ ਲਾਹੌਰੋਂ। ਸੋਫੇ ਨਹੀਂ ਸੀ ਲਿਆਂਦੇ, ਹਾਂ ਸੋਫੇ ਲਿਆਂਦੇ ਲਾਹੌਰੋਂ। ਤੇ ਅਸੀਂ ਕਿਹਾ ਉਸਤਾਦ ਜੀ ਉਹ ਸੋਫੇ ਆ ਗਏ, ਕਹਿੰਦੇ ਚਲੋ ਚੱਲੀਏ ਲੈਣ। ਮਹਿਰਾਨ ਉਦੋਂ ਗੱਡੀ ਹੁੰਦੀ ਸਾਡੇ ਕੋਲ,
ਉਸਤਾਦ ਤੇ ਮੈਂ ਤੇ ਨਾਲ ਪਤਾ ਨਹੀਂ ਕੌਣ ਸੀ ਸ਼ਿਮਰ ਸੀ ਸਾਡੇ ਨਾਲ। ਅਸੀਂ ਆ ਗਏ ਇੱਥੇ ਨਾ ਡੈਵੋਡੇ ਨਹੀਂ ਦੂਸਰੇ ਫੈਸਲ ਮੂਵਰਸ, ਪਤਾ ਲੱਗਿਆ ਉਹ ਫਲਾਣੀ ਜਗ੍ਹਾ ਬੱਸ ਖੜੀ ਤੇ ਹੁਣ ਉਸਤਾਦ ਜੀ ਚਲੇ ਗਏ ਅੱਗੇ, ਮੈਨੂੰ ਕਹਿੰਦੇ ਗੱਡੀ ਲਾ ਕੇ ਆ ਤੇ ਮੈਂ ਗੱਡੀ ਲਾਉਣ ਚਲਾ ਗਿਆ ਤੇ ਉਸਤਾਦ ਜੀ ਉਹਦੇ ਨਾਲ ਬਹਿਸ ਕਰਨ ਡੇ, ਓਏ ਇਹਦਾ 300 ਓਏ ਇਹਦਾ 300 ਅੱਛਾ ਹੁਣ ਖਿਜੀ ਜਾਣ ਉਹਦੇ ਤੇ ਕਚੀਜੀਆਂ ਮੱਟਣ ਦੇ ਵੀ 300 ਰੁਪਿਆ ਯਾਰ ਤੂੰ ਸਿਰਫ ਥੱਲੇ ਲਾਉਣ ਦਾ ਕਹਿ ਰਿਹਾ। ਤੇ ਉਸਤਾਦ ਨੇ ਕੀ ਕੀਤਾ ਯਾਰ ਤਜਾਦ ਜਾਨੀ ਅੱਲਾ ਨੇ ਇੱਜ਼ਤ ਰਿਸਪੈਕਟ ਨਹੀਂ ਸਾਰੋਂ ਉਦੋਂ ਜ਼ਿਆਦਾ ਮੇਰੀ ਗੱਲ ਸੁਣ 41 42 24 ਰੋਹੀ ਅੱਛਾ ਜੀ ਮੈਂ ਸ਼ਾਹਰੁਖ ਖਾਨ ਸੀ ਜੀ ਅੱਗੇ ਪੌਣੇ 2 ਲੱਖ ਚੈਨਲ ਤੇ 24 ਨਿਊਜ਼ ਵਾਲਿਆਂ ਦਾ ਉਹਨਾਂ ਸਾਰਿਆਂ ਤੇ ਹੁੰਦੇ ਸੀ ਅੱਧੀ ਦੱਸੀ। ਅੱਛਾ ਚਲੋ ਉੱਥੇ ਹੋਇਆ ਕੀ ਉਸਤਾਦ ਨੇ ਉਹਦੇ ਨਾਲ ਬਹਿਸ-ਬੂਸ ਕੀਤੀ ਤੇ ਉਹ ਅੱਗੋਂ ਪੱਗ ਬੰਨੀ, ਉਹ ਵੀ ਕਰੈਕਟਰ ਕਹਿੰਦਾ ਨਹੀਂ ਭਾਜੀ ਜਾਓ ਫਿਰ ਕਿਸੇ ਕੋਲ ਨਵਾ ਲਓ। ਤੇ ਉਸਤਾਦ ਨੇ ਕੀ ਕੀਤਾ, ਉਸਤਾਦ ਕਹਿੰਦਾ ਉਸਤਾਦ ਉੱਤੇ ਚੜਿਆ ਤੇ ਸੋਫਾ ਲਾ ਮੈਂ ਕਿਹਾ ਉਸਤਾਦ ਜੀ ਮੈਨੂੰ ਫੜਾ ਦਿਓ ਮੈਂ ਤੁਹਾਨੂੰ ਹੁਣ ਸੁਣ ਲਈ ਗੱਲ। ਅੱਛਾ ਅੱਗੋਂ ਸੁਣੋ ਨਾ, ਉਹ ਬੰਦਾ ਹੁਣ ਉਹਦਾ ਇਹਨਾਂ ਨੇ ਇੱਕ ਸੋਫਾ ਲਾਇਆ ਤੇ ਫੜਾਤਾ, ਦੂਸਰਾ ਲਾਇਆ ਵੀ ਫੜਾਤਾ ਤੇ ਹੁਣ ਨਾ ਇੱਕ ਬੰਦਾ ਕਹਿੰਦਾ ਉਹ ਜਿਹੜਾ ਬੰਦਾ 300 ਮੰਗਦਾ ਕਹਿੰਦਾ ਯਾਰ ਆ ਇੱਥੇ ਸਰਾਣਾ ਪਿਆ ਵੀ ਫੜਾ ਦੇ, ਕਹਿੰਦਾ ਲਿਆ 300 ਮੈਂ ਆ ਗਿਆ ਥੱਲੇ। ਅੱਛਾ ਪਤਾ ਕੀ ਗੱਲ ਸੀ, ਗੱਲ 300 ਦੀ ਨਹੀਂ ਸੀ, ਗੱਲ ਇਹ ਸੀ ਕਿ ਸੋਫੇ ਆਏ ਭਾਵੇਂ ਤੁਸੀਂ ਇੱਕ ਬੱਸ ਵਾਲਾ ਵਾ ਉਹ ਤੁਹਾਨੂੰ ਕਹਿੰਦਾ ਜੀ ਮੈਂ ਸੋਫੇ ਲੈ ਕੇ ਜਾਣਾ, ਉਹਨੂੰ ਤੁਸੀਂ 400 500 1000 ਜਿੰਨਾ ਵੀ ਸੋਫੇ ਦਾ ਦੇ ਦਿੱਤਾ ਯਾਰ, ਉਹ ਜਿਹੜੇ ਉਹਦੇ ਨਾਲ ਕੰਡਕਟਰ ਨੇ ਜਾਂ ਉਹਨੇ ਪੈਸੇ ਲਏ ਨੇ ਯਾਰ ਉਹ ਲਾ ਕੇ ਥੱਲੇ ਰੱਖ ਕੇ ਕਹੇ ਭਾਈ ਵਾਲੋ ਆਪਣੇ ਸੋਫੇ ਲੈ ਜਾਓ, ਉਹ ਕਹਿੰਦਾ ਜੀ ਉੱਤੇ ਪਏ ਨੇ ਲੈ ਜਾਓ ਲਾ ਕੇ। ਮੈਂ ਉਹਨੂੰ ਕਿਹਾ ਲਾ ਦੇ, ਕਹਿੰਦਾ ਇਹਦਾ 300 ਲੈਦਾ ਲਊਂ। ਇੱਕ ਗੱਲ ਆ 300 ਦੀ ਗੱਲ ਨਹੀਂ ਸੀ, ਉਹਦਾ ਜਿਹੜਾ ਉਹਦਾ ਉਹ ਨਿਜ਼ਾਮ ਸੀ ਨਾ, ਮੈਨੂੰ ਉੱਤੇ ਵੱਟ ਚੜਿਆ ਕਿ ਯਾਰ ਇਹ ਠੁੱਕ ਬਣਾ, ਮੈਂ ਇਸ ਤੋਂ ਲਾਇਆ ਕਿ ਮੈਂ ਇਹਨੂੰ 300 ਨਹੀਂ ਦੇਣਾ। ਬਿਲਕੁਲ ਸਹੀ। ਕੋਈ ਹੋਰ ਉੱਥੇ ਮੈਨੂੰ ਮਜ਼ਦੂਰ ਨਜ਼ਰ ਆ ਜਾਂਦਾ, ਉਹ ਕਹਿੰਦਾ ਨਾ ਮੈਂ 500 ਦਾ ਲਾ ਦੇਣਾ, ਮੈਂ ਲਵਾ ਲੈਣੇ ਸੀ। ਮੈਂ ਕਿਹਾ ਇਹਨੂੰ ਨਹੀਂ, ਉਹਨੇ ਕਿਹਾ ਹੀ ਏਦਾਂ, ਯਾਨੀ ਕਹਿੰਦਾ ਜਿਵੇਂ ਨਜਾਇਜ਼ ਫਾਇਦਾ ਬੰਦਾ ਚੁੱਕਦਾ ਤੇ ਲਾ ਲਓ ਭਾਜੀ। ਫਿਰ ਭਾਜੀ ਮੈਂ ਉਦੋਂ ਮਾਸ਼ਾਅੱਲਾ ਮੈਂ ਜਵਾਨ ਹੁੰਦਾ ਸਾਂ ਫੁੱਲ, ਮੈਂ ਟਕ ਟਕ ਟਕਰ ਬਰੂਸਲੀ ਟੈਪ ਤੇਰਾ ਭਰਾ ਤੁਹਾਨੂੰ ਟੈਨਸ਼ਨਾਂ ਖਾ ਗਈਆਂ ਹੁਣ ਤੇ ਮਰ ਗਿਆ ਮੈਂ। ਓਏ ਆ ਕੁਝ 2 ਸਾਲ ਪਹਿਲਾਂ ਦੀ ਗੱਲ ਨਹੀਂ 3-4 ਸਾਲ ਪਹਿਲੇ ਦੀ ਗੱਲ, 3-3.5 ਸਾਲ ਤੇ 4 ਸਾਲ ਦੇ ਚੈਨਲ ਬਣੇ ਨੂੰ ਹੋ ਗਏ ਸਾਨੂੰ, ਉਸ ਤੋਂ ਪਹਿਲੇ ਦੀ ਗੱਲ ਜਦੋਂ ਅਸੀਂ ਉੱਥੇ 3.5 4-5 ਸਾਲ ਹੋ ਗਏ। ਠੀਕ ਆ ਜੀ, ਯਾਨੀ ਉਦੋਂ ਮੈਂ ਠੀਕ ਹੁੰਦਾ ਸੀ ਬਹੁਤ ਫੁਰਤੀਲਾ। ਲਓ ਜੀ ਮੈਂ ਇੰਜ ਪੌੜੀਆਂ ਚੜਿਆ ਤੇ ਹਲਕੇ ਸੋਫੇ, ਵੱਡੇ ਸੋਫੇ ਨਹੀਂ, ਉਹ ਸੋਫੀਆਂ ਨਹੀਂ ਨਿੱਕੀਆਂ ਆਫਿਸ ਵਾਲੀਆਂ, ਉਹਨੂੰ ਕੀ ਕਹਿੰਦੇ ਨੇ ਬਲੈਕ ਆਫੀਸ਼ੀਅਲ, ਨਹੀਂ ਯਾਰ ਉਹਨੂੰ ਕੁਛ ਕਹਿੰਦੇ ਨੇ ਹੋਰ, ਉਹ ਛੋਟੀਆਂ ਜੀਆਂ ਪਫੀ ਟੈਪ, ਉਹ ਨਿੱਕੀਆਂ। ਤਾਜੀ ਮੈਂ ਇੰਜ ਫੜਿਆ, ਮੈਂ ਥੱਲੇ ਇੱਕ ਨੂੰ ਕਰੈਕਟਰ ਨੂੰ, ਮੈਂ ਦੂਜਾ ਫੜਿਆ ਥੱਲੇ, ਕੋਈ ਵਜ਼ਨ ਨਹੀਂ ਕੋਈ ਗੱਲਬਾਤ ਨਹੀਂ। ਉਹ ਮੈਨੂੰ ਕਹਿੰਦਾ ਯਾਰ ਆ ਇੱਥੇ ਨਾ ਸਫਰਾ ਆਈ ਹੈ, ਪਤਾ ਨਹੀਂ ਸਰਾਣਾ ਪਿਆ ਹੋਣਾ ਫੜਨ। ਮੈਂ ਕਿਹਾ 300 ਰੁਪਏ ਦੇ ਦੇ ਨਹੀਂ ਤੇ ਆ ਕੇ ਲਾ ਲਾ। ਮੈਂ ਥੱਲੇ ਉਤਰਿਆ, ਸੋਫੇ ਰੱਖੇ ਮੈਂ ਚਲੇ ਗਏ। ਉਹ ਗੱਲ 300 ਦੀ ਨਹੀਂ ਸੀ ਸ਼ਰੀਰ ਸਾਹਿਬ, ਗੱਲ ਇਹ ਸੀ ਕਿ ਮੈਂ ਨਜਾਇਜ਼ ਕਿਉਂ ਦਵਾਂ ਨੂੰ, ਕਾਹਤੋਂ ਦਵਾਂ, ਇਹ ਉਹਨਾਂ ਦਾ ਫਰਜ਼ ਬਣਦਾ ਸੀ ਮੈਨੂੰ ਉੱਤੋਂ ਲਾ ਕੇ ਦਿੰਦੇ। ਭਾਵੇਂ ਗੱਲ ਹੋ ਗਈ ਭਾਵੇਂ ਉਹ ਤੁਹਾਨੂੰ ਚੜਾਉਣ ਲੱਗੇ, ਉਹ ਦਵਾ ਚੁੱਕ ਕੇ ਲੈ ਜਾਂਦੇ। ਅੱਛਾ ਚੜਾਉਣ ਲੱਗੇ ਨਹੀਂ, ਉਹਨੇ ਉੱਥੋਂ ਕਿਹਾ ਹੋਣਾ ਕਿਸੇ ਨੂੰ, ਉਹਨੇ ਰਾਤ ਤੇ ਇੱਥੇ ਆ ਕੇ ਗੇੜਾ ਲਿਆ ਜੀ 300 ਦੇ ਦਿਓ। ਤੂੰ ਜਾ ਪੀਤਾ ਸੀ ਸੋਫੇ ਲਾ ਕੇ? ਉਹ ਨਹੀਂ ਯਾਰ ਕੋਈ ਕੰਮ ਵੀ ਨਹੀਂ। ਅੱਛਾ ਸੋਫੇ ਲਾ ਕੇ ਸੋ ਵੀ ਨਹੀਂ ਚੜਿਆ। ਮੈਂ ਨਾਜ਼ਰੀਨ ਤੁਹਾਨੂੰ ਦੱਸਦਾ ਵਾਂ ਕਿ ਮੈਂ ਮੇਰਾ ਹਾਲ 20 ਵਾਰੀ ਘਰ ਦਾ ਸਮਾਨ ਬਦਲਿਆ ਆਪਣੇ ਦਾ। ਤਾਂ ਮੈਂ ਇੱਕ ਦਿਨ ਦੱਸਿਆ, ਹਾਂ ਭਈ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਵੀ ਹਾਲਾਤ ਇਦਾਂ ਦੇ ਹੁੰਦੇ ਸੀ ਵੀ ਕਿਰਾਇਆ ਦਿੱਤਾ, ਐਡਵਾਂਸ ਦਿੱਤਾ 20000 4000 ਕਿਰਾਇਆ ਵਾ, 5 ਮਹੀਨੇ 'ਚ ਮੁੱਕਿਆ ਤੇ ਯਾਨੀ 6 ਮਹੀਨੇ ਬਾਅਦ ਮਕਾਨ। ਕੋਈ ਬੰਦਾ ਨਹੀਂ ਸੀ ਮੈਂ ਲਾਉਂਦਾ ਹੁੰਦਾ ਨਾਲ। ਫ੍ਰਿਜ ਮੈਂ ਕੱਲਾ ਥੱਲੇ ਲਿਆਉਣੀ, ਪੇਟੀ ਮੈਂ ਕੱਲੇ ਨੇ ਉੱਪਰ ਚੜਾ ਲੈਣੀ, ਕੱਲਾ। ਠੀਕ ਆ ਜੀ, ਐਸੇ ਮੈਂ ਕੰਮ ਕੀਤੇ ਨੇ ਟੈਕਨੀਕ ਦੇ ਨਾਲ ਕਿ ਤੂੰ ਕਹੇਗਾ ਯਾਰ ਮੇਰੇ ਮੌਲਾ ਇੰਜ ਵੀ ਕੱਲੀ ਪੇਟੀ ਕੱਲਾ ਬੰਦਾ ਉੱਪਰ ਚੜਾ ਸਕਦਾ, ਸ਼ਰਤ ਲਾ। ਕੀ ਬਾਤ। ਹਾਂਜੀ ਫ੍ਰਿਜ ਕੱਲਾ, ਹਾਂਜੀ ਕੱਲੇ ਨੇ ਇੰਜ, ਉਹ ਇੰਜ ਪਿੱਛੋਂ ਫੜਨੀ ਆ, ਉੱਤੋਂ ਪੌੜੀਆਂ ਤੋਂ 2-2 ਮੰਜ਼ਲਾਂ ਥੱਲੇ, 2-2 ਮੰਜ਼ਲਾਂ ਉੱਤੇ। ਮੇਰੇ ਵਿਆਹ ਦਾ ਸਮਾਨ ਹੈ। ਟੈਕਨੀਕਾਂ ਤੋਂ ਮੈਨੂੰ ਦੇਖ, ਤੂੰ ਮੇਰੀਆਂ ਟੈਕਨੀਕਾਂ ਨਹੀਂ ਸੀ ਦੇਖ, ਸਮਾਨ ਬਦਲਦੀ ਤੇ ਮੈਨੂੰ ਟੈਕਨੀਕ ਹੀ ਨਹੀਂ ਸੀ ਕਿ ਪੇਟੀ ਫੜਨੀ ਕਿੱਦਾਂ, ਨੰਗਾਉਣੀ ਕਿੱਦਾਂ, ਫ੍ਰਿਜ ਕਿੱਦਾਂ, ਬੈੱਡ ਕਿੱਦਾਂ ਲਾਉਣੇ। ਮੈਂ ਤੇ ਹੁਣ ਨਹੀਂ ਭਰਦਾ, ਹੁਣ ਮੈਨੂੰ ਇੰਜ ਲੱਗਦਾ ਨਹੀਂ। ਉਹ ਇਹਦਾ ਤੇ ਸੁਣੋ, ਅੱਜ ਦੀ ਜਦੋਂ ਸ਼ਾਦੀ ਹੋਈ ਮੈਨੂੰ ਕਹਿੰਦਾ ਕਮਰਾ ਤਿਆਰ ਕਰ ਦੇ। ਮੈਂ ਕਿਹਾ ਠੀਕ ਹੈ। ਮੈਂ ਭਾਈ ਸਮਾਨ ਸਮੂਨ ਚੁੱਕਿਆ, ਮੈਂ ਕਿਹਾ ਚਲੋ। ਸੀਲਿੰਗ ਹੋਈ ਸੀ ਭੈਣ, ਛੱਤ ਨੂੰ ਸੀਲਿੰਗ, ਕਹਿੰਦਾ ਇਹ ਛੱਤ ਹੀ ਤਿਆਰ ਕਰਨੀ। ਮੈਂ ਉਹਨੂੰ ਤਿਆਰ ਕਰਤਾ, ਛੱਤ ਨੂੰ ਛਾਪੇ ਚੂਪੇ ਬਣਾ ਦਿੱਤੇ। ਸਾਰੀ ਰਾਤ ਨਹੀਂ ਇੱਦਾਂ ਨਹੀਂ ਸਹੀ ਲੱਗਣ ਦੀ। ਇੱਕ ਮੈਂ ਕਰਨ ਫਰੀ ਦਿਆਂ ਤੇ ਇੱਕ ਕਰਕੇ ਇਹਨੇ 2 ਦਿਨ ਲਵਾਏ ਇਸ ਬੰਦੇ ਨੇ ਮੇਰੇ। ਮੈਂ ਨਾ ਮਸਹਿਰੀਆਂ ਦਾ ਕੰਮ ਕਰਦਾ ਹੁੰਦਾ ਸੀ, ਗੱਡੀ ਸਜਾਉਣੀ, ਮੈਂ ਮਸਹਿਰੀ ਸਜਾਉਣੀ। ਉਦੋਂ ਮਸਹਿਰੀ ਸਾਈਜ਼ ਦੀ ਹੁੰਦੀ ਸੀ ਗੁਲਾਬ ਦੀ ਤੇ ਆਰਟੀਫਿਸ਼ਲ ਦੀ, ਧਾਗੇ ਬੰਨ ਕੇ ਨਾ
ਰੱਸੇ ਬੰਨ ਕੇ, ਮਤਲਬ ਇਧਰੋਂ ਇੰਜ ਰੱਸਾ ਬੰਨਣਾ, ਇਧਰੋਂ ਇੰਜ। ਹਾਂ ਤੂੰ ਹੁਣ ਵਿਆਹ ਮਾਸ਼ਾਅੱਲਾ ਕਰਨਾ ਹੀ ਹੈ ਨਾ ਅੱਗੋਂ, ਤਾਂ ਮੈਂ ਮਜ਼ੈਰੀ ਮੈਂ ਲਾਵਾਂਗਾ ਤੇਰੀ। ਹਾਂ ਨਾ ਕੀ ਗੱਲ ਆ, ਉਸਤਾਦ ਜੀ। ਅੱਛਾ ਸੌਰੀ ਯਾਰ, ਸੌਰੀ ਇਹ ਕੱਟ ਦੇਣਾ। ਨਹੀਂ ਉਸਤਾਦ ਜੀ, ਕਮੇਟੀਜ਼ ਮੈਂ ਤਾਂ ਦੱਸਣ ਲੱਗਾ ਮੇਰਾ ਵਾਦਾ ਵਾ, ਮੈਂ ਇਹ ਨਹੀਂ ਕਰਦਾ। ਅੱਛਾ ਹੋਇਆ ਕੀ, ਸੁਣ ਤੇ ਲਾ ਨਾ। ਆਰਡਰ ਆ ਗਿਆ ਇੱਕ ਸਾਡੀ 2 ਨੰਬਰ 17 ਨੰਬਰ ਗਲੀ 'ਚ ਮੇਰੇ ਫੁੱਫੜ ਦੀ ਦੁਕਾਨ ਹੁੰਦੀ ਸੀ, ਤੇ ਉੱਥੇ ਮੈਂ ਕੰਮ ਕਰਦਾ ਹੁੰਦਾ ਸਾਂ। ਮਸੈਰੀ ਲਾਉਣੀ, ਗੱਡੀਆਂ ਸਜਾਉਣੀਆਂ, ਮਤਲਬ ਉਹ ਅਸੀਂ ਹਾਰ ਬਣਾਉਣੇ ਮੈਂ ਸਾਰੇ ਨੋਟਾਂ ਦੇ, ਤੇ ਇਹ ਉਹ ਸਾਰਾ ਨਿਜ਼ਾਮ। ਤੇ ਮੈਨੂੰ ਇੱਕ ਆਰਡਰ ਆ ਗਿਆ, ਤੇ ਉਹਨਾਂ ਨੇ ਡੀਕੋ ਪੇਂਟ ਉਦੋਂ ਮਤਲਬ ਕੋਈ ਕਰਾਉਂਦਾ ਸੀ, ਉਹ ਬੜਾ ਮਹਿੰਗਾ ਵਾ ਉਹ ਬਾਹਰ ਦਾ ਡੀਕੋ ਪੇਂਟ। ਹਾਂਜੀ ਹਾਂਜੀ। ਤੇ ਬੰਦੇ ਵੀ ਬੜੇ ਅਮੀਰ। ਤੇ ਮੇਰਾ ਇੱਕ ਦੋਸਤ, ਉਹਨੇ ਮੈਨੂੰ ਕਿਹਾ ਯਾਰ ਮੇਰਾ ਦੋਸਤ ਇੱਕ ਮਸੈਰੀ ਲਾਉਂਦਾ, ਉਹਨੂੰ ਨਹੀਂ ਪਤਾ ਵੀ ਮੈਂ ਐਡੀ ਮਾਠੀ ਲਾਉਣਾ, ਸਮਝ ਆਈ? ਹਾਂ। ਤੇ ਉਹਨੇ ਕਿਹਾ ਯਾਰ ਸਜਾ ਦੇ ਨਾ ਮਸੈਰੀ ਲਾਉਣੀ ਆ, ਤੇ ਪੈਸੇ ਦੀ ਟੈਨਸ਼ਨ ਲੈਣੀ। ਮੈਨੂੰ ਪਤਾ ਹੀ ਨਹੀਂ ਵੀ ਇਸ ਤੋਂ ਇਲਾਵਾ ਵੀ ਕੋਈ ਮਟੀਰੀਅਲ ਦੀ ਲੱਗਦੀ, ਠੀਕ ਹੈ ਨਾ। ਮੈਨੂੰ ਜਾਂ ਗੁਲਾਬ ਦੇ ਫੁੱਲਾਂ ਦੀ, ਫਿਰ ਮੈਂ ਵਿੱਚ ਆਪ ਥੋੜੀ ਬਹੁਤ ਆਈਟਮ ਕਰਨੀ। ਮੈਂ ਗੈਂਦੇ ਦਾ ਇੱਕ ਲੜੀ ਗੈਂਦੇ ਦੀ, 2 ਗੁਲਾਬ ਦੀਆਂ, ਇੱਕ ਗੈਂਦੇ ਦੀ, ਇੰਜ ਕਰਕੇ ਨਾ। ਮੈਂ ਉਸਤਾਦ ਜੀ ਮੈਂ ਉਹਨਾਂ ਦਾ ਕਮਰਾ ਦੇਖਿਆ, ਮੈਂ ਪ੍ਰੈਸ਼ਰਾਈਜ਼ ਜਾ ਹੋ ਗਏ, ਕਨਫਿਊਜ਼। ਬਹੁਤ ਸੋਹਣਾ ਕਮਰਾ। ਤੇਰੇ ਭਰਾ ਨੇ ਕੋਈ 30 ਸਰਾਖ ਮਾਰਦੇ ਡੈਨ ਡੈਨ ਡੈਨ, ਤੇ ਧਾਗੇ ਬੰਨੇ ਨੇ, ਤੇ ਉਹਨਾਂ ਦਾ ਕਮਰਾ VIP ਫੁੱਲ। ਤੇ ਮੈਂ ਧਾਗੇ ਬੰਨ ਬੁਣ ਕੇ ਆਰਟੀਫਿਸ਼ਲ ਲਾ ਕੇ, ਤੇ ਜਦੋਂ ਮੈਂ ਦੇਖਿਆ ਨਾ, ਮੈਂ ਕਿਹਾ ਸਜਾ ਸਾਹਿਬ ਸਿੱਧਾ ਤੁਹਾਨੂੰ ਕਤਲ ਕਰਨਾ, ਤੇ ਪੈਸੇ ਦੇ ਭੇਜੋ ਲਾਨਤ, ਇੱਥੋਂ ਨਿਕਲੋ ਬਸ। ਤੇ ਹੁਣ ਨਾ ਮੈਂ ਅੰਦਰੋਂ ਕੁੰਡੀ ਲਾਈ, ਤੇ ਮੈਨੂੰ ਜਾਣ ਕੇ ਨਾ ਉਹ ਉੱਪਰ ਚੜ ਕੇ ਨਾ ਕੰਮ ਕਰ ਰਿਹਾ ਬੰਦਾ, ਹਾਂਜੀ ਕਿੰਨੀ ਕੁ ਦੇਰ ਆ, ਤੇ ਮੈਂ ਜਾਣ ਕੇ ਨਾ ਦੂਰ ਜਾ ਕੇ ਨਾ ਪਰੇ ਨੁੱਕਰ ਚ ਨੁੱਕਰ ਮੁੱਕਰ ਆ ਬਾ ਥੋੜੀ ਦੇਰ ਆ ਭਾਜੀ, ਫਿਰ ਮੈਂ ਅਣਵਾਏ ਉਹਦਾ, ਤੇ ਉਹਨੂੰ ਬਾਹਰੋਂ ਇਹ ਲੱਗੇ ਕਿ ਕਿਤੇ ਨਾ ਚੜਿਆ ਟੈਕਨੀਕ। ਉਸਤਾਦ ਜੀ ਮੈਨੂੰ ਇੰਝ ਲੱਗਾ ਕਿ ਥੱਲੇ ਨਾ ਕੋਈ ਬਰਾਤ ਜਾਂ ਚੱਲੀ ਆ ਜਾਂ ਆਈ ਆ, ਤੇ ਬੂਹੇ 'ਚ ਕੋਈ ਨਹੀਂ। ਮੈਂ ਆਪਣਾ ਸਮਾਨ ਸਮੂਨ ਡਰਿਲ ਪੈਕ ਕੀਤੀ, ਤੇ ਮੈਂ ਮਸੈਰੀ ਵੱਲ ਵੇਖਿਆ, ਤੇ ਖੁਦਾ ਦੀ ਕਸਮ ਕਾਗਜ਼ਾਂ ਨਹੀਂ ਆਰਟੀਫਿਸ਼ਲ ਲੜੀਆਂ, ਜਿੱਦਾਂ ਦੀਆਂ ਫੈਸਲ ਲਿਆ ਚਲਾ ਅੱਲਾ ਦੀ ਕਸਮ, ਪੇਪਰ ਸੇਮ ਕਾਗਜ਼ ਸੇਮ। ਤੇ ਅੰਦਰ ਮੈਂ ਜੀ ਝੌਂਪੜੀ ਜੀ ਬਣਾ ਦਿੱਤੀ, ਝਾਲਾ ਟੈਪ। ਤੇ ਉਸਤਾਦ ਜੀ ਮੈਂ ਥੈਲਾ ਫੜਿਆ ਵਾ, ਤੇ ਮੈਂ ਇੰਝ ਨਿਕਲਿਆ ਉਹਨਾਂ ਦੇ ਵਿੱਚੋਂ ਹੀ, ਥੈਲਾ ਜਿਹਾ ਗੈਪ ਕਰਕੇ ਨਾ, ਤੇ ਮੈਂ ਨਿਕਲ ਆਇਆ ਗੈਪ। ਉਹ ਕਿਤੇ ਉੱਤੇ ਗਏ ਨੇ, ਤੇ ਉਹਨਾਂ ਨੇ ਕਿਤੇ ਵੇਖਿਆ ਵਾ, ਉਹਨਾਂ ਨੇ ਉਹਨੂੰ ਫੋਨ ਕੀਤਾ ਮੇਰੇ ਦੋਸਤ ਨੂੰ। ਉਹਨੇ ਕਿਹਾ ਆ ਕੀ ਤਰ੍ਹਾਂ ਆ ਕੇ ਵੇਖ, ਉਹ ਵਿਚਾਰਾ ਉਹਨੇ ਕਿਹਾ ਇੱਥੇ ਆ ਫੌਰਨ, ਤੇ ਕਮਰੇ ਦੀ ਭੈਣ ਨੂੰ ਇੱਦਾਂ ਹੋ ਗਿਆ, ਮਾਂ ਨੂੰ ਇੱਦਾਂ ਹੋ ਗਿਆ। ਕਹਿੰਦਾ ਯਾਰ ਉਹ ਕੀ ਹੋ ਗਿਆ, ਉਹ ਕੰਮ ਕਰਦੇ ਨੇ ਚੰਗਾ ਭਲਾ। ਕਹਿੰਦਾ ਆ ਤੂੰ ਇੱਥੇ। ਉਹ ਜਦੋਂ ਉੱਥੇ ਆ ਕੇ ਵੇਖਿਆ, ਤੂੰ ਮੋਬਾਈਲ ਮੂਲ ਨਹੀਂ ਸੀ ਹੁੰਦੇ ਵੀ ਬੰਦਾ ਤਸਵੀਰ ਖਿੱਚ ਲਵੇ ਦੇ। ਉਹ ਸਿੱਧਾ ਹੀ ਮੇਰੇ ਕੋਲ ਦੁਕਾਨ ਤੇ 17, ਤੇ ਮੈਂ ਦੁਕਾਨ ਤੇ ਨਹੀਂ ਗਾ। ਮੈਂ ਕਿਹਾ ਜ਼ਾਹਰੀ ਬਾਤ ਹੈ, ਇੱਥੋਂ ਜਦੋਂ ਗੇਮ ਪੈਣੀ ਇਹਨਾਂ ਨੇ ਉੱਥੇ ਆਉਣਾ। ਤੇ ਮੈਂ ਸਾਹਮਣੇ ਮੇਰੇ ਫੁੱਫੜ ਦਾ ਘਰ ਸੀ, ਮੈਂ ਉਹਦੇ ਘਰ, ਤੇ ਉੱਥੋਂ ਹੀ ਘਰ, ਤੇ ਉਹਨਾਂ ਨੂੰ ਇਹ ਪਤਾ ਕਿ ਮਸੈਰੀ ਲਾਉਣ ਗਿਆ, ਤੇ ਮੈਂ ਘਰ ਆ। ਉੱਥੇ ਆ ਗਏ, ਉਹ ਕਹਿੰਦਾ ਯਾਰ ਕਿੱਥੇ ਗਿਆ ਸਜਾਦ? ਕਹਿੰਦਾ ਯਾਰ ਉਹ ਤੇ ਮਸੈਰੀ ਲਾਉਣ ਗਿਆ। ਕਹਿੰਦਾ ਉਹ ਤਾਂ ਲਾ ਆ, ਉਹ ਤਾਂ ਭਾਜੀ ਲਾ ਆ, ਗਿਆ ਕਿੱਥੇ? ਉਹਨੇ ਕਿਹਾ ਮੈਨੂੰ ਨਹੀਂ ਪਤਾ। ਮੈਂ ਹੁਣ ਲੁਕਿਆ ਜਨਾਬ। ਉਹਨੇ ਕਿਹਾ ਕੀ ਹੋਇਆ? ਕਹਿੰਦਾ ਜੀ ਇੱਦਾਂ ਦਾ ਅਸੀਂ ਡੀਕੋ ਪੇਂਟ ਕਰਾਇਆ, ਉਹਨੇ ਕੰਧਾਂ ਦੀ ਮਾਂ ਭੈਣੇ ਕਰ ਉੱਤੋਂ ਜਦੋਂ ਉਹਨੂੰ ਚੱਲਣ ਦਾ ਥੋੜਾ, ਉਹਦੇ ਜਦੋਂ ਉਹਨੂੰ ਸਰਾਖ ਕਰੀਦਾ ਨਾ, ਤੇ ਇੱਟਾਂ ਦਾ ਝੂਰਪੁਰ ਪੂਰਾ ਕੰਧ ਤੇ ਲਸਰ ਪੈਂਦੇ, ਉਹ ਲਸਰਾਂ ਵੀ ਪਈਆਂ ਕੰਧਾਂ ਤੇ। ਹਾਂਜੀ, ਤੇ ਮੈਂ ਲਸਰਾਂ ਪਾਈਆਂ ਨੇ, ਸੁਭਾਨ ਅੱਲਾ। ਤੇ ਉਹ ਜਨਾਬ ਜੀ ਉਹਨੇ ਕਿਹਾ ਕਿ ਇਸ ਤਰ੍ਹਾਂ, ਉਹਨੇ ਕਿਹਾ ਭਾਜੀ ਤੁਸੀਂ ਉਹਨੂੰ ਕਿਹਾ ਸੀ ਵੀ ਕਿਹੜੀ ਲਾਉਣੀ? ਕਹਿੰਦਾ ਉਹਨੂੰ ਮੈਂ ਕਿਹਾ ਯਾਰ ਪੈਸੇ ਦੀ ਟੈਨਸ਼ਨ ਨਹੀਂ ਲਾਉਣੀ, VIP ਜਿਹੜੀ ਚੱਲ ਰਹੀ ਨਾ ਉਹ ਲਾਉਣੀ ਹੈ। ਕਹਿੰਦਾ ਤੁਸੀਂ ਉਹਨੂੰ ਕਹਿੰਦੇ ਫਰੈਸ਼ ਫੁੱਲਾਂ ਦੀ ਲਾਉਣੀ ਹੈ। ਕਹਿੰਦਾ ਯਾਰ ਜਿੱਦਾਂ ਵੀ ਲਾਉਣੀ ਹੈ ਤੁਸੀਂ ਆ ਕੇ ਵੇਖੋ ਸਹੀ, ਉਹਨਾਂ ਦੇ ਕੰਨਾਂ ਤੇ ਧਾਗੇ ਮਾਰੇ, ਕਿਹੜਾ ਪੇਂਡੂ ਰਿਵਾਜ ਆ। ਕਹਿੰਦਾ ਭਾਜੀ ਉਹ ਫਿਰ ਅੱਗੋਂ ਨਾ ਸਿਸਟਮ ਮਹਿੰਗਾ ਹੁੰਦਾ ਵਾ, ਉਹ ਫਿਰ ਇੱਕ ਸਟੈਂਡ ਆ ਗਏ ਸੀ, ਯਾਨੀ ਇੱਕ ਲੋਹੇ ਦੇ ਸਟੈਂਡ ਆਉਂਦੇ ਨੇ, ਉਹ ਇੰਝ ਨਾਲ ਲੱਗਦੇ ਨੇ, ਉਹਦੇ ਉੱਪਰ ਮਸੈਰੀ ਲੱਗਦੀ, ਤੇ ਉਹ ਦੀਵਾਰ ਨੂੰ ਕੁਛ ਨਹੀਂ ਹੁੰਦਾ। ਕਹਿੰਦਾ ਉਹ ਹੈਗੇ ਸਾਡੇ ਕੋਲ ਲੈ ਜਾਂਦੇ। ਕਹਿੰਦਾ ਯਾਰ ਉੱਤੇ ਮੈਨੂੰ ਲਾਉਣੀ ਨਹੀਂ ਸੀ ਹੁੰਦੀ, ਮੈਨੂੰ ਸਿਰਫ ਧਾਗੇ ਵਾਲੀ ਆਉਂਦੀ ਸੀ। ਤੇ ਬਸ ਸਾਰਿਆਂ ਦੇ ਯਾਰ ਬਚਪਨ ਦਾ ਬੜੇ ਮਜ਼ੇਦਾਰ ਹੁੰਦੀਆਂ ਗੇਮਾਂ, ਯਕੀਨ ਕਰ। ਮੇਰਾ ਇੱਕ ਸਾਡੇ ਮਹੱਲੇ ਇੱਕ ਮੁੰਡਾ ਵਾ, ਉਹ ਮੇਰੇ ਵਾਂਗੂ ਹੀ ਆ ਭੈਣ ਉਹਦੀ ਸਿਹਤ। ਹਾਂਜੀ, ਉਹ ਨਹੀਂ ਬਾਡੀ ਬਿਲਡਰ, ਉਹਦੀ ਨਹੀਂ ਸਿਹਤ। ਉਹਦਾ ਦੋਸਤ ਨੇ ਭਾਈ ਜਿਮ ਸ਼ੁਰੂ ਕਰ ਲਈ, ਉਹਨੇ ਉਹਨੂੰ ਕਿਹਾ ਚੱਲ ਆ ਤੂੰ ਵੀ ਮੇਰੇ। ਉਹ ਤੀਸਰੇ ਦਿਨ ਗਿਆ ਉਹਦੇ ਨਾਲ, ਉਹਦੇ ਭਾਈ ਆ ਪੱਠੇ ਨੂੰ ਖਿੱਚ ਪੈ ਗਈ। ਉੱਥੇ ਆਪਣੇ ਕਜ਼ਨ ਨੂੰ ਫੋਨ ਕਰਦਾ, ਕਹਿੰਦਾ ਰਕਸ਼ਾ ਲੈ ਕੇ ਯਾਰ ਮੇਰੇ ਕੋਲ ਨਾ ਤੁਰਿਆ ਨਹੀਂ। ਅੱਛਾ ਜੀ, ਫਰੀਦ ਸਾਹਿਬ ਨੇ ਅੱਗੇ ਤੁਹਾਨੂੰ ਇੱਕ ਸਵਾਲ ਪੁੱਛਿਆ ਸੀ, ਕੀ ਸੀ ਸਰ? ਕਦੀ ਕੋਈ ਐਮਬੈਰਸਿੰਗ ਮੂਮੈਂਟ ਕਿੱਥੇ ਦੀ? ਕਦੀ ਜ਼ਿੰਦਗੀ 'ਚ? ਨਹੀਂ ਤੂੰ ਈਦ ਦੀ ਪੁੱਛੀ ਸੀ ਕਿ ਕਿਸੇ ਹੋਰ ਦੀ? ਨਹੀਂ ਕਿਸੇ ਹੋਰ ਦੀ ਪੁੱਛੀ ਸੀ। ਈਦ ਤੇ ਕਦੀ ਹੋਇਆ ਕਿ ਤੁਹਾਨੂੰ ਸ਼ਰਮਿੰਦਗੀ ਜੀ ਦਿਲ 'ਚ ਕਿ ਯਾਰ ਹੈ ਮੈਂ ਕਿਹੜੀ ਹਰਕਤ ਕਰ ਬੈਠਾ? ਹਾਂ, ਹਰਕਤ ਨਹੀਂ ਕਰ ਬੈਠਾ ਸੀ। ਸਾਡੇ ਨਾ ਮਹੱਲੇ 'ਚ ਇੱਕ ਨਾ ਮੁੰਡਾ ਹੁੰਦਾ ਸੀ, ਬੜਾ ਉਹਦਾ ਨਾਂ ਸੀ, ਮਤਲਬ
ਤੇਜ਼ ਹਾਂ ਨਹੀਂ ਲੜਾਈਆਂ ਲੜੂਈਆਂ ਚ ਲੜਾਈਆਂ ਹਾਂ। ਤੇ ਅਸੀਂ ਸ਼ਰੀਫ ਤੇ ਨਿੱਕੇ ਜਿਹੇ ਚੇਦੇ ਬਾਜੇ ਤੇ ਮੈਂ ਕਿੱਡਾ ਘੁੰਨਾ ਸੀ ਵੀ 14-15 ਸਾਲ ਦਾ ਹੋਊਗਾ, ਇੰਨਾ ਕੀ ਹੁੰਦਾ ਸੀ। ਇਸ ਤੋਂ ਵੀ ਬਲਕਿ ਛੋਟਾ ਸੀ। ਤੇ ਸਨੋਕਰ ਵੀ ਇੰਜ ਕਰਕੇ ਜੋ ਖੇਡ ਰਿਹਾ ਐਡਾ ਕੁ ਸੀ, ਛੋਟੇ ਸੀ। ਤੇ ਉਹ ਇੱਕ ਸ਼ੌਕੀ ਜਿਹੀ ਹੁੰਦੀ ਨਾ ਐਵੇਂ, ਈਦ ਵਾਲੇ ਦਿਨ, ਈਦ ਦਾ ਦਿਨ ਸੀ, ਉਹ ਸਨੋਕਰ ਖੇਡ ਰਿਹਾ ਸੀ ਸੁਬਾਹ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਕੀ ਕਰੈਕਟਰ ਹੈ ਤੇ ਕੀ ਨਹੀਂ। ਤੇ ਮੇਰਾ ਇੱਕ ਯਾਰ ਹੁੰਦਾ ਸੀ ਇਮਰਾਨ ਮਾੜੀ, ਉਹ ਮਤਲਬ ਮੇਰੇ ਤੋਂ ਵੱਡਾ ਹੁੰਦਾ ਸੀ। ਉਹ ਖੇਡਦੇ ਨਾ ਮੈਂ ਜਿਵੇਂ ਹੁੰਦਾ ਨਹੀਂ ਅਕਸਰ ਬੰਦੇ ਜਾਂਦੇ ਆ ਤੇ ਪੀਸ ਪਈ ਹੁੰਦੇ ਫੜ ਕੇ ਪਾਕਟ 'ਚ ਪਾ ਦਿੰਦੇ ਸ਼ੁਗਲ ਨਾਲ, ਆਪਣੇ ਦੋਸਤ ਖੇਡਦੇ ਹੁੰਦੇ, ਉਹ ਮੈਂ ਇੰਝ ਜਾ ਕੇ ਉਹਦੀ ਪੀਸ ਫੜ ਕੇ ਪਾਕਟ 'ਚ ਪਾ ਦਿੱਤੀ। ਉਹਨੇ ਥਾੜ ਚਪੇੜ ਮੇਰੇ, ਮੈਂ ਭਾਈ ਹੁਣ ਰੋਣ ਵਾਲਾ ਮੂੰਹ ਬਣਾ ਲਿਆ ਜਿਵੇਂ ਨਿੱਕਾ ਜਿਹਾ ਬੱਚਾ ਦਾ। ਉਹ ਵੱਡਾ ਸੀ, ਉਹ ਜਿਹੜਾ ਮੇਰਾ ਯਾਰ ਸੀ ਨਾ ਮਾੜੀ, ਉਹਨੇ ਉਹਦੇ ਲੰਜ ਦੇਖ ਰਿਹਾ, ਪਤਾ ਉਹਨੂੰ ਵੀ ਸੀ ਕਿ ਵੀ ਇਹ ਕੀ ਆਈਟਮ ਆ। ਹਾਂ ਲੇਕਿਨ ਉਹਨੇ ਉਹਦੇ ਵੱਲ ਦੇਖਿਆ ਤੇ ਮੈਂ ਰੋਣ ਵਾਲਾ ਮੂੰਹ ਬਣਾ ਲਿਆ। ਤੇ ਉਹਨੇ ਨਾ ਖੈਰ ਮੈਂ ਉਹਦੇ ਨਾਲ 'ਚ ਲੱਗਿਆ ਤੇ ਉਹਨੇ ਵੇਖ ਕੇ ਨਾ ਥੋੜ੍ਹਾ ਅੱਗੇ ਹੋਣ ਲੱਗਾ ਤੇ ਨਾਲ ਹੀ ਇੱਕ ਦੋ ਮੁੰਡੇ ਕਹਿੰਦੇ ਚੱਲ ਯਾਰ ਛੱਡ ਇਹ ਫਲਾਣੇ, ਉਹ ਆਪਣਾ ਸਮਾਨ ਸਮੂਨ ਲਾਈ ਫਿਰਦਾ ਸੀ। ਤੇ ਉਹ ਇੰਝ ਉਹ ਮੈਨੂੰ ਬਹੁਤ ਕਿੰਨੇ ਦਿਨ ਮੈਂ ਉੱਥੇ ਗਿਆ ਹੀ ਨਹੀਂ। ਸਾਰੇ ਸਾਹਮਣੇ ਜਦੋਂ ਚਪੇੜ ਪਈ ਨਾ ਤੇ ਉਹ ਹੁੰਦਾ ਨਾ ਬੰਦੇ ਨੂੰ ਇੱਕ ਬਚਪਨ ਦੀ ਸ਼ਰਮਿੰਦਗੀ ਜੀ, ਉਦੋਂ। ਤੁਸੀਂ ਦੱਸੋ, ਤੁਹਾਨੂੰ ਤੇ ਅਕਸਰ ਹੁੰਦੀ ਰਹਿੰਦੀ? ਮੈਨੂੰ ਤੇ ਕਦਮ ਤੇ ਹੁੰਦੀ। ਨਹੀਂ ਮੈਨੂੰ ਵੀ ਹੋਈ ਇੱਕ ਦਫਾ ਮੈਂ ਰੰਗ ਉਹ ਮੱਛਰ ਸੱਚੀ ਮੁੱਚੀ ਅੱਲਾ ਦੀ ਕਸਮ ਉਹ ਫੇਰ ਮੈਂ ਛੱਡਣਾ ਤਾਂ ਯਾਰ, ਇਹ ਮੈਨੂੰ ਚੀਰਾ ਵੀ ਪਾ ਦੇਣਾ, ਤੁਸੀਂ ਕੁਛ ਨਹੀਂ ਕਰਨਾ। ਮੈਂ ਛੱਡਣਾ ਨਹੀਂ ਠੀਕ ਹੈ, ਛੱਡ ਦਿਓ, ਮੇਰੀ ਉਹਦੀ ਲੜਾਈ ਹੈ। ਮੈਨੂੰ ਉਸਤਾਦ ਜੀ ਇੱਕ ਦਿਨ ਹੋਇਆ ਸੀ ਇੱਦਾਂ, ਮੈਂ ਨਾ ਰੰਗ ਵਾਲਿਆਂ ਨਾਲ ਚਲੇ ਗਿਆ ਦਿਹਾੜੀ ਲਾਉਣ ਪਾਕਿਸਤਾਨ 'ਚ ਕਿ ਸਊਦੀ? ਪਾਕਿਸਤਾਨ 'ਚ। ਸਊਦੀ ਅਰਬ ਵੀ ਕੰਮ ਕਰਦਾ ਰਿਹਾ ਤੇ ਉਸਤਾਦ ਜੀ ਉਹਨੇ ਨਾ ਮੇਰਾ, ਅੱਜ ਵੀ ਉਹ ਸੁਣਦਾ ਵਾ, ਸਾਡਾ ਸ਼ੋਅ ਵੀ ਵੇਖਦਾ, ਉਹਨੇ 1300 ਰੁਪਇਆ ਮੇਰਾ ਮਾਰ ਲਿਆ। ਛੋਟਾ ਜਿਹਾ ਸੀ ਤੂੰ? ਮੈਂ ਛੋਟਾ ਸੀ। ਉਹ ਰੰਗ ਵਾਲੇ ਮਜ਼ਦੂਰ ਬੜੇ ਏਦਾਂ ਹੀ ਕਰਦੇ ਆ। ਮੈਨੂੰ ਨੈਲਾ ਤੂੰ ਨਾਂ ਦੱਸ ਰਹਿਣ ਦੇ, ਉਹ ਮੈਨੂੰ ਪਤਾ ਵਾ ਉਹ ਏਦਾਂ ਹੀ ਕਰਦੇ ਆ। ਆਹੋ ਵਾਕਈ ਹੋ ਜੀ, ਓਕੇ ਚਲੋ। ਉਹ ਲੱਗੇ ਹੁੰਦੇ ਨੇ ਨਾ ਮਿਸਤਰੀ ਟੈਪ, ਉਹਨਾਂ ਦੇ ਨਾਲ ਬੰਦਾ ਉਹਦੀ ਅੜੀ ਦੀ ਹੁੜੀ ਘੁੱਟ ਜਾਂਦੀ। ਅੱਛਾ। ਮੈਂ ਉਹਨੂੰ ਕਿਹਾ ਪਾਨ ਵਾਲੀ ਦੁਕਾਨ ਤੇ ਖਲੋਤਾ, ਮੈਂ ਕਿਹਾ ਯਾਰ ਹਾਜੀ ਸਾਹਿਬ। ਅੱਛਾ ਜੀ ਸੀ? ਹੱਜ ਕੀਤਾ। ਉਦੋਂ ਅਰਬੀ ਬੋਲਦੇ ਸੀ, ਦੋ ਜਣੇ ਉਹ ਇੱਕ ਨਾਲ ਉਹਦੇ ਰੰਗ ਵਾਲਾ, ਉਹ ਵੀ ਸਊਦੀਆ 'ਚ ਰਹਿ ਗਿਆ ਸੀ। ਮੈਂ ਉਦੋਂ ਸਊਦੀਆ ਨਹੀਂ ਸੀ ਗਿਆ। ਰੰਗ ਵਾਲੀ ਦੁਕਾਨ ਉੱਥੇ ਪਾਨ ਵਾਲੀ ਦੁਕਾਨ ਤੇ ਖੜੇ, ਮੈਂ ਕਿਹਾ ਹਾਜੀ ਸਾਹਿਬ 1300 ਰੁਪਇਆ ਮੇਰਾ, ਮੈਂ ਯਾਰ ਤੁਹਾਡੇ ਕੋਲ ਹਫ਼ਤਾ ਕੰਮ ਕੀਤਾ, ਉਹ ਮਿਲਣਗੇ ਤੇ ਤੈਨੂੰ ਦਿਆਂਗੇ, ਹੁਣ ਹੈ ਹੀ ਨਹੀਂ ਮੇਰੇ ਕੋਲ। ਤੇ ਮੈਂ ਕਿਹਾ ਜੀ ਹਾਜੀ ਸਾਹਿਬ ਤੁਹਾਡੀ ਮਿਹਰਬਾਨੀ ਹੈ। ਉਹ 2-3 ਵਾਰੀ ਕਿਹਾ ਤੇ ਮੈਂ ਕਿਹਾ ਹਾਜੀ ਸਾਹਿਬ ਨਹੀਂ, ਮੈਨੂੰ ਅੱਜ ਚਾਹੀਦੇ ਪੈਸੇ, ਜ਼ਰੂਰੀ ਹੈ। ਉਹਨੇ ਮੈਨੂੰ 1-2 ਵਾਰੀ, ਤੇ ਮੈਂ ਕਿਹਾ ਯਾਰ ਹਾਜੀ ਹੁਣ ਮੈਨੂੰ, ਕਿਉਂਕਿ ਮੇਰਾ ਵੀ ਤੇ ਹੈ ਹੀ ਨਹੀਂ ਸੀ, ਪੈਸੇ ਨਹੀਂ ਸੀ ਹੈ, ਤੇ ਮੈਂ ਮਿਹਨਤ ਕੀਤੀ। ਮੈਂ ਕਿਹਾ ਯਾਰ ਹੁਣ ਹਾਜੀ, ਮੈਂ ਹਾਜੀ ਤੇ ਆ ਗਿਆ ਤੇ ਫਿਰ ਮੈਂ ਤੂੰ ਤੇ ਆਵਾਂਗਾ। ਮੈਂ ਇੰਨੀ ਗੱਲ ਕੀਤੀ ਭਾਜੀ, ਉਹਨੇ ਥੱਲੇ ਲੱਥ ਕੇ ਨਾ ਮੇਰੀ ਇਸ ਜ਼ਾਤ ਦੀ ਚਪੇੜ ਮਾਰੀ ਉਸਤਾਦ ਜੀ। ਮੈਨੂੰ 15-20 ਮਿੰਟ ਐਸ ਕੰਨ ਤੋਂ ਨਹੀਂ ਸੁਣਿਆ। ਨਹੀਂ ਮੈਨੂੰ ਉਹਨੇ ਐਡੀ ਜ਼ੋਰ ਦੀ ਨਹੀਂ ਮਾਰੀ। ਨਹੀਂ ਉਹਨੇ ਮੇਰੇ ਬਹੁਤ ਜ਼ੋਰ ਦੀ ਮਾਰੀ, ਲੇਕਿਨ ਮੈਨੂੰ ਉਹ ਮਿਲਦਾ ਨਾ ਉਸਤਾਦ ਜੀ, ਉਹ ਬੰਦਾ ਮਿਲਦਾ, ਉਹਦੇ ਅੱਜ ਹਾਲਾਤ ਅੱਲਾਹ ਤਾਲਾ ਮਾਫ ਫਰਮਾਏ, ਅਸਤਗਫਿਰੁੱਲਾਹ। ਉਹ ਕਦੀ ਬੈਠਾ ਹੁੰਦਾ ਤੇ ਉਹ ਮੈਂ ਕੋਲੋਂ ਦੇ ਲੰਘਣਾ ਤੇ ਮੈਂ, ਜਿਹੜਾ ਉਦੋਂ ਹਾਜੀ ਸੀ ਵੱਡਾ ਤੇ ਹੁਣ ਉਹ ਕਿੱਡਾ ਵੱਡਾ ਹੋਇਆ ਹੋਊਗਾ। ਲੇਕਿਨ ਉਹ ਬੜਾ ਸ਼ਰਮਿੰਦਾ। ਉਸਤਾਦ ਜੀ ਇੱਕ ਦਿਨ ਹੋਇਆ ਸੀ, ਮੈਂ ਤੇ ਮੇਰਾ ਯਾਰ, ਇੱਕੋ ਹੀ ਯਾਰ ਅਲੀ ਸ਼ੇਰ, ਅਸੀਂ ਇੱਕ ਨਾ ਦਾਵਤ ਤੇ ਚਲੇ ਗਏ, ਈਦੋਂ ਦੂਸਰੇ-ਤੀਸਰੇ ਦਿਨ ਰਹਿਣ ਦੀ ਦਾਵਤ ਤੇ ਉਹ ਕਾਰੀ ਕਰਾਮਤ ਲਈ ਨੀਵੀਂ ਸਾਹਿਬ ਦੇ, ਤੇ ਉੱਥੇ ਨਾ ਉਸਤਾਦ ਜੀ ਸਾਰੇ ਹੁਣ ਬਾਹਰ ਵੱਡੀ ਕਾਸਟ ਬੈਠੀ, ਪਾਕਿਸਤਾਨ ਦੇ ਯਾਨੀ ਫੇਮਸ ਲੋਕ ਸਾਰੇ ਵੱਡੇ ਬੈਠੇ। ਤੇ ਹੁਣ ਨਾ ਮੈਂ ਤੇ ਅਲੀ ਸ਼ੇਰ ਦੋਵੇਂ ਵਾਸ਼ਰੂਮ ਲੱਭਦੇ ਨੇ ਚਲੇ ਗਏ। ਉਹਨਾਂ ਦੀ ਕੋਠੀ ਬੜੀ ਸੋਹਣੀ, ਵਾਸ਼ਰੂਮ 'ਚ ਗਏ ਤੇ ਮੈਂ ਨਾ ਛੋਟਾ ਨਾਲਾ ਪਾਇਆ ਸੀ, ਉਹ ਜਿਹੜੀ ਨਾ ਤਣੀ ਜੀ ਹੁੰਦੀ ਨਾਲਾ, ਉਹ ਮੈਂ ਨਾਲਾ ਪਾਇਆ ਸੀ ਤੇ ਮੈਂ ਗੰਢ ਬੰਨੀ ਸੀ। ਉਹ ਤੇ ਮੈਂ ਆ ਗਿਆ, ਜਦੋਂ ਉੱਥੇ ਮੈਂ ਆ ਕੇ ਵਾਸ਼ਰੂਮ ਵੜਿਆ ਨਾ ਜਲਦੀ 'ਚ, ਤੇ ਉਹ ਨਾਲਾ ਕਿਤੇ ਨਿਕਲ ਗਿਆ ਇੱਕ ਸਾਈਡ ਤੋਂ, ਤੇ ਹੁਣ ਉਹ ਪਾਈ ਮੈਂ ਲੀਲਨ ਟੈਪ ਸਲਵਾਰ। ਲਓ ਜੀ, ਪੌਣਾ ਘੰਟਾ ਬਾਹਰੋਂ ਬੂਹਾ ਗੜਕਾਈ ਮੈਂ ਅਲੀ ਸ਼ੇਰ ਨੂੰ ਕਹਾਂ ਕੋਈ ਤੀਲਾ ਲੱਭ ਕੇ ਲਿਆ, ਤੇ ਉਹਨਾਂ ਦੀ ਕੋਠੀ ਉੱਥੇ ਕੋਈ ਤੀਲਾ ਵੀ ਨਾ ਲੱਭੇ। ਇੰਨੀ ਸ਼ਰਮਿੰਦਗੀ ਹੋਈ ਨਾ, ਉਹ ਤਾਂ ਸਾਰਿਆਂ ਨੇ ਬਾਰ-ਬਾਰ ਆਣ ਕੇ ਕਿ ਯਾਰ ਉਹ ਕਿੱਥੇ ਗਿਆ ਮੁੰਡਾ। ਸਰੀਰ ਫਿਰ ਇੰਜ ਪੜ ਰਿਹਾ ਮੈਂ ਫਿਰ ਦੇਖ ਲੈ ਜਿਵੇਂ ਇਸ ਤਰ੍ਹਾਂ ਪੜਦੇ। ਮੈਂ ਨਾ ਪਿੰਡ ਗਿਆ ਸੀ ਆਪਣੇ ਰਿਸ਼ਤੇਦਾਰਾਂ ਦੇ ਘਰ, ਤੇ ਉੱਥੇ ਰੇਹੜੀ ਇੰਜ ਖੜੀ ਸੀ ਤੇ ਅਸੀਂ ਉਹਦੇ ਫੱਟੇ ਤੇ ਮੈਂ ਤੇ ਮੇਰਾ ਕਜ਼ਨ ਬੈਠੇ ਸੀ। ਉਹ ਕਜ਼ਨ ਉੱਠ ਕੇ ਕਿਤੇ ਚਲੇ ਗਿਆ ਤੇ ਉਹਦਾ ਅੱਬਾ ਆਇਆ, ਉਹਨੇ ਆ ਕੇ ਖਿੱਚ ਕੇ ਚਪੇੜ ਮਾਰੀ, ਆਪਣਾ ਮੁੰਡਾ ਸਮਝ ਕੇ ਵੀ ਤੂੰ ਸਵੇਰ ਦਾ ਘਰ ਵਾਹ ਹੀ ਖਿੱਚ ਕੇ ਮੇਰਾ ਕੰਨ ਲਾਲ ਹੋ ਗਿਆ। ਤੇ ਬਾਅਦ ਚ ਮੈਨੂੰ ਜੂਸ ਪਿਆਉਂਦੇ, ਕਹਿੰਦਾ ਮੈਂ ਕਸਮ ਖਾਣ ਨੂੰ ਤਿਆਰ, ਮੈਂ ਆਪਣਾ ਮੁੰਡਾ ਸਮਝ ਗਿਆ। ਯਾਰ ਚਪੇੜ ਵਾਲਾ ਟਰੈਕ ਵੀ ਸੀ, ਫੈਸਲ ਨੂੰ ਆਪਣਾ, ਫੈਸਲ ਨੂੰ ਕਿਸੇ ਨੇ
ਚੈਲੰਜ ਕਰਦਾ ਕਿ ਉਹ ਉਹਨੂੰ ਚਪੇੜ ਮਾਰਨੀ ਆ ਤੇ ਫੈਸਲ ਨੇ ਜੈਨੂਇਨ ਚਪੇੜ ਮਾਰਤੀ। ਮੌਕਾ ਵੀ ਰੱਖਿਆ ਹੁੰਦਾ ਛੋਟੇ ਹੁੰਦੇ। ਫੈਸਲ ਨੇ ਉਹ ਬਹੁਤ ਚਾਹ ਭੈੜਾ ਪੈਂਦਾ ਸੀ ਜਦੋਂ ਅਸੀਂ ਆਪਣੇ ਘਰ ਰੈਪ ਕਰਦਾ। ਉਹ ਕੈਸਾ ਚੌਕਸ ਹੁੰਦਾ ਸੀ ਜਿਹਨੇ ਰੱਖਿਆ ਹੁੰਦਾ ਸੀ ਕਿ ਮਾੜਾ ਜਿਹਾ ਤੁਹਾਡਾ ਧਿਆਨ ਇੱਧਰ ਉੱਧਰ ਹੋਇਆ ਨਾ ਉਹ ਆ ਹੀ ਰਿਹਾ ਠਾ। ਸਹੀ ਗੱਲ। ਫੈਸਲ ਨੇ ਚਪੇੜ ਮਾਰਤੀ। ਕਈ ਮੁੱਕਾ ਖਾ ਕੇ ਕਹਿੰਦੇ ਸੀ ਅੱਲਾ ਦੀ ਕਸਮ ਆਵੇ ਮੈਂ ਰੱਖਿਆ ਸੀ ਤੂੰ ਗਲਤ ਮਾਰ ਗਿਆ ਮੈਂ ਤੈਨੂੰ ਆਵੇ ਮੇਰਾ ਹੱਥ ਥੱਲੇ ਵੀ ਇੱਥੇ ਯਾਰ ਅੱਛਾ ਯਾਰ ਇੱਕ ਹੁੰਦਾ ਸੀ ਜਦੋਂ ਹਨੇਰੀ ਆਉਂਦੀ ਸੀ ਨਾ, ਹਨੇਰੀ ਆਉਣੀ ਦੁਪੱਟਾ ਅੰਮੀ ਦਾ ਲੈ ਕੇ ਨਾ ਥੱਲੇ ਇੱਥੋਂ ਬੰਨ ਲੈਣਾ ਉੱਤੋਂ ਇੰਝ ਪੜ ਕੇ ਤੇ ਦੌੜ। ਸੁਪਰਮੈਨ ਬਣਨਾ। ਓ ਯਾਰ ਸੁਭਾਨ ਅੱਲਾਹ ਦੇਖਿਆ ਸੀ ਉਹ ਬੰਨਿਆ ਹੋਣਾ ਯਾਰ ਕਿਆ ਉੱਤੋਂ ਪੜ ਕੇ ਦੌੜਨਾ ਤੇ ਪਿੱਛੋਂ ਉਹਨੇ ਬੋਰੀ ਟੈਪ ਜਿਹਾ ਹੋ ਜਾਣਾ ਹਨਾ। ਸੁਪਰਮੈਨ ਬਣੇ ਹਨੇਰੀ 'ਚ। ਓਏ ਹੋਏ ਹੋਏ ਛਾਪਰ ਨੂੰ ਧਾਗੇ ਬੜੀ ਖੂਬਸੂਰਤ ਯਾਰ ਯਾਦ ਤੇ ਥੱਲੇ ਮਾਚਸ ਚੱਗ ਲਾ ਕੇ ਤੈਨੂੰ ਤਾਂ ਛੱਡ ਕਈ ਬੰਦੇ ਉਹ ਝਾਂਬੇ ਦੇ ਅੱਗੇ ਤੀਲੇ ਬੰਨ ਕੇ ਉਹਦੇ ਅੱਗੇ ਛਾਪਰ ਬੰਨ ਕੇ ਜਿੱਤੇ ਵੇਖਣਾ ਚਿਰੀ ਬਣੀ ਆ ਉੱਥੇ ਇੱਕ ਛਾਪਰ ਆਹੋ ਆਹੋ। ਸਾਜੀ ਤੁਸੀਂ ਤੀਲੀ ਤੇ ਨਸਵਾਰ ਲਾ ਕੇ ਉਹ ਫੜੀ ਜਾਂਦੇ ਕਿਰਲੀ। ਨਹੀਂ ਨਸਵਾਰ ਨਹੀਂ, ਮੈਂ ਮੈਨੂੰ ਇਹ ਸੀ ਕਿ ਰੂੰ ਲਾਇਆ ਹੋਵੇ ਨਾ ਕਿ ਰੂੰ ਦਾ ਗੋਲਾ ਤੇ ਉਹਦੇ ਕੋਲ ਡਰਦੀ ਹੈ ਆਹੋ ਤੇ ਉਹ ਕੱਖ ਵੀ ਨਹੀਂ ਡਰਦੀ। ਰੂੰ ਨਹੀਂ ਡਰਦੀ ਨਹੀਂ। ਮੈਂ ਰੂੰ ਲਾ ਕੇ ਉਹਨੂੰ ਇੰਨਾ ਹੀ ਕਰੀ ਜਾ ਰਿਹਾ ਉਹ ਕੱਖ ਵੀ ਨਹੀਂ। ਸਾਜੀ ਇੰਨੀ ਉਹ ਸਾਦਾ ਰੂਟੀਨ ਵਰਕ ਜਿਹੜਾ ਡਰਦੀ ਸੀ ਉਹ ਹੀ ਡਰਦੀ ਸੀ ਬਸ। ਇੰਨੀ ਕੁ ਨਸਵਾਰ ਲਾ ਕੇ ਨਾ ਤੀਲੇ ਦੇ ਉੱਤੇ ਉਹ ਐ ਉਹ ਸਮਝਦੀ ਕੀੜਾ ਮਕੌੜਾ। ਜਦੋਂ ਉਹਨੇ ਖਾ ਲੈਣਾ ਨਾ ਗਿੱਲੀ ਨਾ ਦੇ ਉਹਨੇ 2 ਵਾਰੀ ਐ ਕਰਕੇ ਡੱਬਾ ਅੱਛਾ ਨਸਵਾਰ ਟੁੰਨ ਕਰਕੇ ਮਾਰਦੇ ਟੁੰਨ ਕਰਕੇ ਮਾਰ ਦਿੰਦੇ ਸੀ। ਇੱਕ ਬੰਦੇ ਨੇ ਭਾਈ ਇੱਧਰ ਜਰਾਂ ਵਾਲੇ ਸਾਈਡ ਦੀ ਨਸਵਾਰ ਲਿਆ ਕੇ ਉਹਦੇ ਅੱਗੇ ਕਰਨ ਦਿਆ ਉਹਨੇ ਖਾਣੀ ਸ਼ੁਰੂ ਕਰ ਦੇਖਣ ਲੱਗ ਪਈ ਵੀ ਨਸਵਾਰ ਵਾਲਾ ਨਹੀਂ ਆ ਰਿਹਾ। ਚਿਪਕਲੀ ਤਾਂ ਮੈਨੂੰ ਉਸਤਾਦ ਜੀ ਬਹੁਤ ਡਰ ਲੱਗਦਾ। ਕਿਉਂ ਇਹ ਕੀ ਗੱਲ ਮੈਨੂੰ ਨਹੀਂ ਲੱਗਦਾ ਇੰਨਾ। ਉਹਦੀ ਨਾ ਉਹ ਜਿਹੜੀ ਸੌਫਟਨੈਸ ਐਕਸਟਰਾ ਜਿਹੜੀ ਨਹੀਂ ਉਹ ਤੂੰ ਕਿਹੜਾ ਵੀ ਉਹਨੂੰ ਫੜ ਕੇ ਵੇਖਿਆ ਜਾਂ ਫੀਲ ਹੀ ਹੁੰਦੇ ਆ ਨਾ ਉਸਤਾਦ ਜੀ ਫੀਲ ਵਾ। ਨਹੀਂ ਨਹੀਂ ਠੀਕ ਆ ਉਹ ਤਾਂ ਉਹ ਕਰੈਤ ਜੀ ਹੁੰਦੀ ਹੈ ਲੇਕਿਨ ਇੰਨਾ ਵੀ ਨਹੀਂ। ਤੁਸੀਂ ਜਿਹੜੇ ਵੇਖਣ ਨੇ ਨਾ ਉਹਨਾਂ ਚ ਤਕਰੀਬਨ 30-40% ਬਹੁਤ ਲੋਕਾਂ ਨੂੰ ਹੁੰਦਾ ਵਾ ਬਿੱਲੀ ਕੋ ਬਹੁਤ ਡਰਦੇ ਨੇ। ਕੁਝ ਲੋਕ ਬਿੱਲੀਆਂ ਬਾਹਰ ਫੜੀ ਰੱਖਦੇ ਨੇ। ਹਾਂ ਸਹੀ ਗੱਲ। ਤੇ ਇਹ ਨਹੀਂ ਗੱਲ ਹੈਗੀ। ਮੁਖਤਲਿਫ ਲੋਕਾਂ ਦਾ ਫੋਬੀਆ ਨਾ ਭਾਈ ਨੂੰ ਉਦੋਂ ਵੀ ਦੱਸਿਆ ਸੀ ਕਿ ਉਹ ਆਪਣੇ ਫੋਬੀਆ ਦੇ ਹਿਸਾਬ ਨਾਲ ਡਰਦੇ ਆ। ਕਈ ਔਰਤਾਂ ਤੁਸੀਂ ਵੀ ਕੋਈ ਗੱਲ ਕਰਿਆ ਕਰੋ ਯਾਰ, ਤੁਸੀਂ ਚੁੱਪ ਕਰਕੇ ਬੈਠੇ ਵੇਖਦੇ ਰਹਿੰਦੇ। ਡੰਨ ਚ ਉਹਨੂੰ ਸੱਪ ਲੜ ਗਿਆ ਤੇ ਉਹਨੂੰ ਇਦਾਂ ਲੱਗੇ ਜਿੱਦਾਂ ਮੈਂ ਲੋਹੇ ਤੇ ਡੰਗ ਮਾਰ ਰਹੇ ਆ। ਕਿਉਂ ਹੋਵੇ ਟੰਨ ਦੀ ਆਵਾਜ਼ ਆਵੇ ਦੇਖ ਟਾਈਮ ਵਜਾ ਸਖਤ ਹੈ। ਫੁਲਾਦੀ ਬਦਨ ਸੀ ਆਪਣਾ। ਈਦ ਦੀ ਕੀ ਸ਼ਾਪਿੰਗ ਕੀਤੀ ਹੈ ਤੂੰ? ਈਦ ਦੀ ਪੈਂਟਾ ਸ਼ਰਟਾਂ ਹੀ ਆ ਜੇ ਅੱਲਾ ਖੈਰ ਕਰੇ। ਹਲੇ ਚੁੱਕ ਲਿਆ ਕਰਦਾ ਕਿ ਨਹੀਂ? ਹੈ ਨਹੀਂ ਲੈਣੀਆਂ ਪੈਂਟਾ ਸ਼ਰਟਾਂ। ਆਹ ਵੇਖੋ ਫਰੀਦ ਨੇ ਪਾਈਆਂ ਵਾ, ਮੈਂ ਉਹ ਹੀ ਹਾਫ ਬਾਜ਼ੂ ਪੁਰਾਣੀਆਂ ਹੀ ਪਾ ਰਿਹਾ। ਤੇਰਾ ਵੀ ਹਰ ਸ਼ੋਅ ਚ ਅਗਲਾ ਨਵੀਂ ਸ਼ਰਟ ਪਾਉਂਦਾ। ਅਸੀਂ ਤੇ ਇਸੇ ਆਸ ਤੂੰ ਵਿਆਹ ਕਰਾ ਤੇਰਾ ਵੀ ਕੋਈ ਸਾਲਾ ਹੋਵੇ। ਕਹਿੰਦਾ ਵਿਆਹ ਕਰਾ ਸਾਲਾ ਹੋਵੇ। ਵਿਆਹ ਭਾਵੇਂ ਉਹਨੇ ਨਾ ਵੀ ਕਰਾਇਆ ਨਾ ਤੇ ਉਹਦੇ ਕੋਲ ਤੂੰ ਆਪ ਸਾਲਾ ਆਇਆ ਵਾ? ਹਾਂਜੀ ਹਾਂਜੀ ਮੈਂ ਹਾਂਜੀ ਕਿੰਨੀ ਜਗ੍ਹਾ ਤੇ? ਇੱਕ ਜਗ੍ਹਾ ਇੱਕ ਜਗ੍ਹਾ ਤੇ ਹੀ ਹੈ ਜੀ। ਇੱਕੋ ਜਗ੍ਹਾ ਤੇ? ਹਾਂਜੀ। ਤੂੰ ਸਾਲਾ ਵਾ? ਤੂੰ ਸਾਲਾ ਆਇਆ ਵਾ? ਯਾਰ ਇਹ ਬੜਾ ਜ਼ਰੂਰੀ ਹੈ। ਸਵਾਲ ਹੀ ਪੁੱਛਿਆ ਉਹਨੇ ਕੀ ਕਹਿਤਾ। ਅੱਛਾ ਯਾਰ ਤੇਰੀ ਹਮਸ਼ੀਰਾ ਦੀ ਸ਼ਾਦੀ ਹੋਈ ਕਿਤੇ? ਹਾਂ ਬਸ ਹੈ। ਉਹਦੇ ਬੰਦੇ ਦਾ ਤੂੰ ਕੀ ਲੱਗਾ? ਬਰਦਰ ਇਨ ਸਾਲਾ। ਸਾਲਾ ਯਾਰ ਨਹੀਂ ਤੂੰ ਏਡਾ ਸ਼ਰਮਾ ਕਰ ਰਿਹਾ ਫਰੀਦ, ਕੀ ਗੱਲ ਆ? ਸਾਰੇ ਸ਼ਰਮਾਉਂਦੇ ਨੇ। ਨਹੀਂ ਮੈਂ ਤਾਂ ਨਹੀਂ ਸ਼ਰਮਾਉਂਦਾ ਯਾਰ। ਉਹਨੇ ਕਹਿ ਦਿੱਤਾ ਹਾਂਜੀ ਸ਼ੁਕਰ ਹੈ। ਅੱਛਾ ਕਦੀ ਇਦਾਂ ਅਸੀਂ ਵੀ ਕਹਿੰਦੇ ਸ਼ੁਕਰ ਅਲਹਮਦੁਲਿल्लाह। ਸਾਰੇ ਇਹਨਾਂ ਕੋ ਘਬਰਾਇਆ सर कभी अनाउंसमेंट ऐसी सुनी या तारुफ ऐसा सुना है कि लो जी अब आपके सामने आते हैं फलां बंदे का साला साहब? ਹਾਂ ਹੋ ਸਕਦੀ ਪਰ ਸਾਲਾ ਸਾਹਿਬ ਫਿਲਮ ਨਹੀਂ ਸੀ ਉਹ ਯਾਰ ਉਹ ਤੇ ਇਸੇ ਗੱਲ ਤੋਂ ਬਣਾਈ ਸੀ ਕਿ ਸਾਲਾ ਜਿਹੜਾ ਲਫ਼ਜ਼ ਖਤਮ ਕੀਤਾ ਜਾਏ। ਐਵੇਂ ਖਤਮ ਕੀਤਾ ਜਾਏ, ਕਦ ਤੋਂ ਖਤਮ ਕੀਤਾ ਜਾਏ? ਉਹ ਯਾਰ ਤੁਸੀਂ ਐਵੇਂ ਦਲੀਲ ਦੇਗੇ ਤੇ ਤੁਸੀਂ ਸਾਬਤ ਕਰ ਦਿਓਗੇ ਕਿ ਸਾਲਾ ਲਫ਼ਜ਼ ਚੰਗਾ ਜਦੋਂ ਗਲਤ ਆਮ ਚੀਜ਼ ਹੋ ਜਾਵੇ ਨਾ। ਇਹ ਗਲਤ ਉਲਾਮ ਉਹ ਗਲਤ ਉਲਾਮ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਰੋਕੋ। ਤੂੰ ਚੀਜ਼ ਗਲਤ ਖਤਮ ਕਰ ਦੇਗਾ ਨਾ। ਜਿੱਦਤ ਇਹ ਤਾਂ ਰਿਸ਼ਤਾ ਵਾ। ਸਾਲਾ ਕੋਈ ਗਲਤ ਲਫ਼ਜ਼ ਆ ਯਾਰ ਜਿੱਦਤ ਆ ਗਈ ਨਾ ਤੁਸੀਂ ਉਹਨੂੰ ਬ੍ਰਦਰ ਇਨ ਲਾ ਕਹੋ। ਕਿਉਂ? ਕੋਈ ਇੰਗਲਿਸ਼ ਚ ਆਪਣਾ ਉਰਦੂ ਚ ਕੀ ਕਹੀਏ? ਸਾਲਾ ਉਰਦੂ ਚ ਕੀ ਕਹੀਏ? ਸਾਲਾ ਹੋਰ ਕੀ। ਮੈਂ ਇਹਨੂੰ ਕਹਿਣਾ ਹੋਵੇ ਵੀ ਆਹ ਬੰਦਾ ਇਹਦਾ ਕੀ ਲੱਗਦਾ ਵਾ? ਸਾਲਾ ਭਣਵਈਆ ਮੰਨਦਾ ਉਹ ਤਾਂ ਡੈਫੀਨਿਟਲੀ। ਤੇ ਜਦੋਂ ਉਹ ਤੇਰਾ ਭਣਵਈਆ ਨੂੰ ਮੰਨਦਾ ਕਿਸੇ ਨੂੰ ਆਪਣਾ ਮੰਨਦਾ ਮੰਨ ਲਾ ਭਣਵਈਆ ਉਹਦੀ ਵਜ੍ਹਾ ਤੋਂ ਮਹੀਨੇ 'ਚ 6 ਛੁੱਟੀਆਂ ਤੂੰ ਕਰਦਾ ਉਹਦੀ ਗੱਲ ਸੁਣਾ ਕੇ। ਆਹੋ ਯੈਸ। ਤੇ ਉਹ ਤੈਨੂੰ ਸਾਲਾ ਮੰਨੇ ਤੇ ਤੈਨੂੰ ਤਕਲੀਫ ਆ? ਉਹ ਯਾਰ ਸਾਲਾ ਆਪਣੇ ਆਪ ਨੂੰ ਉਹਦਾ ਸਾਲਾ ਕਿਉਂ ਨਹੀਂ ਮੰਨਦਾ? ਸਾਰੇ ਮੁਕੱਦਸ ਰਿਸ਼ਤਾ ਵਾ ਮੈਨੂੰ ਪਤਾ ਲੇਕਿਨ ਗਲਤ ਯਾਰ ਤੁਸੀਂ ਸਹੀ ਨਹੀਂ ਕਰ ਸਕਦੇ। ਓਏ ਅੱਲਾ ਦੇ ਬੰਦੇ ਉਹ ਤੇਰਾ ਭਣਵਈਆ ਹੈਗਾ
ਹਾਂਜੀ ਹਾਂ ਭਣਵਈਆ ਵੀ ਤੇ ਗਲਤ ਵੀ ਆ, ਉਹ ਵੀ ਤੇ ਲੋਕੀ ਸਮਝਦੇ ਹੋ ਐਡਾ ਤੋਂ ਤਾਂ ਭਣਵਈਆ ਲੱਗਦਾ ਮੇਰਾ, ਇਹ ਵੀ ਤੇ ਲੋਕੀ ਗਲਤ ਕਹਿੰਦੇ ਹੀ ਆ। ਅੱਛਾ ਪਿਓ ਲੱਗਦਾ ਤੂੰ ਇਹਦਾ, ਇਹ ਵੀ ਲੋਕੀ ਕਹਿੰਦੇ ਆ। ਇਹ ਤੇਰੀ ਮਾਂ ਲੱਗਦੀ ਆ, ਇਹ ਵੀ ਲੋਕੀ ਕਹਿੰਦੇ ਆ। ਹਾਂਜੀ ਆ ਤੇਰੀ ਭੈਣ ਲੱਗਦੀ, ਇਹ ਵੀ ਕਹਿੰਦੇ ਆ। ਤੇ ਸਾਰੇ ਬਦਲਦੇ ਰਿਸ਼ਤੇ ਸੀ ਲੋਕੀ ਦੇ, ਹਰ ਗੱਲ ਤੇ ਕਿਤੇ ਨਾ ਕਿਤੇ ਨੈਗੇਟਿਵ ਪੋਜ਼ਿਟਿਵ ਕਰ ਲੈਂਦੇ। ਸਰ ਤੇ ਹੁਣ ਲੋਕਾਂ ਦੇ ਵਿੱਚ ਹੀ ਇਹ ਗੱਲ ਆਮ ਨਾ, ਓਏ ਸਾਲਾ ਮਨ ਓ ਯਾਰ ਜਦੋਂ ਤੂੰ ਅਗਲੇ ਨੂੰ ਕਹਿ ਰਿਹਾ ਮੇਰਾ ਭਣਵਈਆ ਵਾ, ਤੇ ਉਹਦੇ ਵੱਲੋਂ ਤੂੰ ਆਪਣੇ ਆਪ ਨੂੰ ਸਾਲਾ ਕਿਉਂ ਨਹੀਂ ਓ ਮੰਨਦਾ? ਯਾਰ ਇਹ ਗੱਲਾਂ ਨਾ ਉਹਦੇ ਵੱਲੋਂ ਨਹੀਂ, ਕਿਸੇ ਹੋਰ ਵੱਲੋਂ ਮੰਨ, ਤੂੰ ਮੰਨ ਤੇ ਸਹੀ। ਯਾਰ ਮੇਰੀ ਗੱਲ ਸੁਣੋ, ਤੁਸੀਂ ਕਿਉਂ ਇੱਕ ਨਜਾਇਜ਼ ਹੀ ਗੱਲ ਨੂੰ ਮਨਾਣ ਡੇ ਜੇ ਤੁਹਾਨੂੰ ਅੱਛਾ ਜਿੱਦਤ ਨਾਲ ਕੋਈ ਖੂਬਸੂਰਤ ਲਫ਼ਜ਼ ਆਂਦਾ ਵਾ। ਅੱਛਾ ਤੂੰ ਉਰਦੂ ਮੇਰੀ ਗੱਲ ਸੁਣੋ, ਉਰਦੂ ਜਿਹੜੀ ਆ ਜਿੱਦਤ ਇਖਤਿਆਰ ਕਰਦੀ ਨਹੀਂ ਰਹੀ, ਪੰਜਾਬੀ ਜਿੱਦਤ ਇਖਤਿਆਰ ਕਰਦੀ ਨਹੀਂ ਰਹੀ। ਇੱਕ ਬੰਦਾ, ਇੱਕ ਸਟੋਰੀ ਆ ਸ਼ੁਰੂ ਤੋਂ ਅਸੀਂ ਬਚਪਨ ਤੋਂ ਸੁਣਦੇ ਆਂਡੇ, ਖਰਗੋਸ਼ ਤੇ ਕਛਵੇ ਵਾਲੀ। ਸਿਰਫ ਇੱਕ ਵਾਰੀ ਖਰਗੋਸ਼ ਜਿਹੜਾ ਵਾ ਉਹ ਸੌਂ ਗਿਆ, ਕਛਵੇ ਨੂੰ ਇਹਨਾਂ ਨੇ ਫੜ ਕੇ ਪੂਰੀਆਂ ਕਿਤਾਬਾਂ ਦੇ ਵਿੱਚ ਉਹਨੂੰ ਮਹਾਪੁਰਸ਼ ਕਰਾਰ ਦੇ ਦਿੱਤਾ। ਕਛਵੇ ਨਹੀਂ ਕੀਤਾ, ਉਹਨਾਂ ਨੇ ਇੱਕ ਮਿਸਾਲ ਦਿੱਤੀ ਹੈ ਕਿ ਉਹਨਾਂ ਨੇ ਇੱਕ ਮਿਸਾਲ, ਮੇਰੀ ਗੱਲ ਸੁਣ ਲੈ ਯਾਰ, ਮੇਰੀ ਗੱਲ ਸੁਣ। ਤੂੰ ਕਹਿੰਦਾ ਵਾ ਜੀ ਕਿ ਜਿੱਦਤ ਆ ਗਈ, ਠੀਕ ਆ। ਹੁਣ ਜਦੋਂ ਤੂੰ ਆਪਣੀ ਹਮਸ਼ੀਰਾ ਦੀ ਸ਼ਾਦੀ ਕੀਤੀ ਜਿੱਦਾਂ ਸਾਰੇ ਕਰਦੇ ਆ, ਉਹਦੇ 'ਚ ਤੇ ਜਿੱਦਤ ਨਹੀਂ ਆ ਸਕਦੀ। ਰਿਸ਼ਤੇ 'ਚ ਕਾਹਦੀ ਜਿੱਦਤ? ਹੁਣ ਤੇਰੀ ਵਾਲਦਾ ਵਾ, ਤੇਰੀ ਮਾਂ ਵਾ, ਤੂੰ ਅੱਜ ਵੀ ਉਹਨੂੰ ਅੰਮੀ ਨਹੀਂ ਕਹਿੰਦਾ। ਛੋਟਾ ਦਾ ਵੀ ਅੰਮੀ ਕਹਿੰਦਾ ਸੀ, ਅੰਮੀ ਕਹਿੰਦਾ ਕਿ ਕੁਝ ਹੋਰ ਕਹਿੰਦਾ? ਮਾਂ ਜੀ ਜਾਂ ਅੰਮੀ ਜੋ ਕਹਿੰਦਾ, ਤੂੰ ਕਿਉਂ ਨਹੀਂ ਜਿੱਦਤ ਲੈਂਦੀ ਉਹ 'ਚ? ਆਹੋ ਬਦਲਿਆ ਕਿਉਂ ਨਹੀਂ ਸਰ? ਤੂੰ ਸਿੱਧਾ ਮਤਲਬ ਕਿ ਰੁਕਈਆ ਕਿਉਂ ਨਹੀਂ ਕਹਿਣ ਲੱਗ ਪਿਆ? ਇੱਕ ਗੱਲ ਆ ਯਾਰ, ਤੁਸੀਂ ਰੁਕਈਆ ਇੱਕ ਮਿੰਟ ਮੇਰੀ ਰੁਕਈਆ ਬਤਾ ਭਈਆ, ਦਿਮਾਗ ਖਰਾਬ। ਤਰੀਸਾ ਮੰਨੋ ਸਾਲਾ ਯਾਰ ਮੰਨ ਲਿਆ ਯਾਰ। ਵੇਖੋ ਅਰਬੀ ਦੇ ਵਿੱਚ ਨਾ ਉਖਤੀ ਅਜ਼ਵਾਜ, ਓਏ ਯਾਰ ਅਰਬੀ ਨੂੰ ਛੱਡ ਤੂੰ। ਠੀਕ ਹੈ, ਇੱਕ ਮੇਰੀ ਗੱਲ ਸੁਣੋ। ਏਦਾਂ ਮੈਂ ਕਹਿ ਦਿੱਤਾ, ਮੈਂ ਪੁੱਛਿਆ ਮੇਰੇ ਇਹ ਤਾਂ ਕੌਣ ਨੇ ਜੀ? ਇਹ ਮੇਰੀ ਮਿਸਿਸ ਦਾ ਭਾਈ ਆ, ਇਹ ਮੇਰੀ ਬੇਗਮ ਦਾ ਭਰਾ ਵਾ। ਕੀ ਐਮਬੈਰਸਮੈਂਟ ਉਸ ਬੰਦੇ ਲਈ ਆ ਕਿ ਜਿਹਨੂੰ ਖਲੋਤਿਆਂ ਮੈਂ ਕਹਾਂ ਕਿ ਯਾਰ ਇਹ ਪਤਾ ਕੀ ਹੈ, ਇਹ ਗੱਲ ਗਲਤ ਨਹੀਂ ਆ ਲੇਕਿਨ ਇਸਤੇਮਾਲ ਗਲਤ ਹੋ ਗਿਆ ਵਾ। ਯਾਰ ਤਾੜੀ ਉਹਨੂੰ ਜਦੋਂ ਮੈਂ ਕਹਾਂ ਕਿ ਇਹ ਭਾਣ ਇਹ ਕੌਣ ਨੇ, ਯਾਰ ਇਹ ਮੇਰਾ ਸਾਲਾ ਹੈਗਾ। ਨਹੀਂ, ਸਾਲੇ ਤਾਂ ਤੂੰ ਜਾਣ ਕੇ ਜ਼ੋਰ ਬਹੁਤਾ ਯਾਰ ਇਹ ਹੀ ਤੇ ਰੌਲਾ ਸਾਡਾ। ਅੱਛਾ ਜੇ ਅਗਲਾ ਕਵੇ ਤੂੰ ਭਣਵਈਆ ਹੋਵੇ ਕਿਸੇ ਦਾ, ਉਹਨੂੰ ਕੋ ਪੁੱਛੇ ਵੀ ਇਹ ਕੌਣ ਆ, ਤੇ ਉਹ ਕੀ ਕਵੇ? ਉਹ ਕਹੇਗਾ ਇਹ ਮੇਰੇ ਬਹਿਨੋਈ ਨੇ। ਇਹਦੇ 'ਚ ਨਹੀਂ ਸ਼ਰਮਿੰਦਗੀ। ਅੱਛਾ ਬਹਿਨੋਈ 'ਚ ਨਹੀਂ ਸ਼ਰਮਿੰਦਗੀ? ਨਹੀਂ, ਸਾਲੇ 'ਚ। ਹਾਂਜੀ ਯਾਰ ਫਰਕ ਤੇ ਕੀ? ਉਹ ਯਾਰ ਸਾਲਾ ਵੇ ਨਾ, ਜਿਹੜਾ ਜੈਨੂਅਨ ਸਾਲਾ ਨਾ, ਉਹ ਜਿਹੜੇ ਬਣਾਏ ਜਾਂਦੇ ਨੇ ਨਾ ਹੁਣ ਡਰਾਮਿਆਂ, ਸਟੇਜਾਂ ਤੇ, ਹਰ ਜਗ੍ਹਾ ਤੇ ਅਸੀਂ ਜਗ੍ਹਾ ਗਲੀ, ਉਹ ਸਾਲਿਆ ਇੱਧਰ ਮਰ, ਇਹ ਗਲਤ। ਹੁਣ ਵੇਖ ਉਹਦੇ 'ਚ ਕੀ ਹੋਇਆ ਕਿ ਸਾਲੇ ਦੀ ਰਿਸਪੈਕਟ ਇੱਜ਼ਤ ਉਹ ਇੰਜ ਰਹਿ ਗਿਆ ਕਿ ਜਿਵੇਂ ਨਾ ਕੋਈ ਗਾਲ ਵਾ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਨਾ ਉਹ ਮਾਮਾ ਬਸ ਕਰ, ਉਹ ਮਾਮਾ ਵੀ ਗਾਲ ਜੀ ਬਣ ਗਈ। ਤੇ ਫਿਰ ਤੂੰ ਮਾਮੇ ਤੋਂ ਤੈਨੂੰ ਨਾ ਮੁਕਰ ਨਹੀਂ ਆ, ਦਲੀਲ ਗਲਤ ਆ, ਪਹਿਲੀਆਂ ਤੇਰੀਆਂ ਠੀਕ ਸੀ। ਹਾਂ ਜ਼ਰੂਰੀ ਨਹੀਂ ਹਰ ਗੱਲ ਤੇ ਇਹਦਾ ਤੂੰ ਹਰ ਗੱਲ 'ਚ ਪਿਓ ਨਾ ਬਣਿਆ ਕਰ। ਤੇ ਪਿਓ ਦਾ ਕੀ ਗਲਤ ਹੋ ਗਿਆ ਰਿਸ਼ਤਾ? ਤਾਰਫ ਨਹੀਂ ਕਰਾਉਂਦੇ ਜੀ ਇਹ ਮੇਰੇ ਵਾਲਦ ਸਾਹਿਬ ਨੇ, ਫਿਰ ਉਹਦੇ ਵੀ ਸਾਲੇ ਵਾਂਗੂ ਸ਼ਰਮਾਉਣ। ਆਪਣਾ ਬਹੁਤ ਖਿਆਲ ਰੱਖਣਾ। ਈਦ ਵਾਲੇ ਦਿਨ ਅਸੀਂ 2 ਮੁਸ਼ਾਇਰੇ ਕੀਤੇ ਨੇ, ਫੈਸਲ ਰਾਮੇ ਦੇ ਘਰੋਂ ਲਾਜ਼ਮੀ ਦੇਖਣਾ। ਠੀਕ ਆ ਜੀ, ਈਦ ਦੇ ਟੀ ਟਾਈਮ ਵੀ ਅਸੀਂ ਕੀਤੇ ਨੇ, ਉਹ ਵੀ ਦੇਖਣਾ ਤੇ ਇੰਜੋਏ ਕਰਨਾ, ਸਾਡੇ ਨਾਲ ਰਹਿਣਾ। ਤੇ ਅੱਲਾ ਹਾਫਿਜ਼ ਤੇ ਬਸ ਓਕੇ।